ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫॉर ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 25 ਜੁਲਾਈ 2024 10 ਸਾਵਨ ਸੰਮਤ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਰਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਸਮਾਤ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਸਰਦਾਰ ਭੋਲਾ ਸਿੰਘ ਜੀ ਹੋਰਾਂ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਸਪੋਰਟਰ ਨੇ ਔਰ ਖਾਲਿਸਤਾਨ ਦੀ ਕਾਮਨਾ ਕਰਦੇ ਨੇ ਔਰ ਜਿਹੜੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੋਲਾ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਕੈਨੇਡਾ ਦੇ ਹਵਾਲੇ ਨਾਲ ਕਿ ਭਾਰਤ ਦੀ ਮੋਦੀ ਸਰਕਾਰ ਦਾ ਕੈਨੇਡਾ ਪ੍ਰਤੀ ਹਮਲਾਵਰ ਰੁਖ ਜਿਹੜਾ ਹੈ ਉਹ ਲਗਾਤਾਰ ਬਰਾਬਰ ਜਿਹੜਾ ਉਹ ਜਾਰੀ ਹੈ ਔਰ ਹਿੰਦੂਤਵੀ ਐਮਪੀ ਚੰਦਰਾ ਆਰੀਆ ਵੱਲੋਂ ਲਗਾਤਾਰ ਸਿੱਖਾਂ ਵਿਰੁੱਧ ਜ਼ਹਿਰ ਹੈ ਉਹ ਉਗਲਿਆ ਜਾ ਰਿਹਾ ਔਰ ਭਾਰਤੀ ਮੀਡੀਆ ਲਗਾਤਾਰਤਾ ਨਾਲ ਉਸ ਦੀ ਗਲਤ ਬਿਆਨੀ ਨੂੰ ਪ੍ਰਮੁਖਤਾ ਨਾਲ ਛਾਪ ਰਿਹਾ ਔਰ ਪਿਛਲੇ ਦਿਨੀ ਕੈਨੇਡੀਅਨ ਪੁਲਿਸ ਵੱਲੋਂ 2 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਸੋ ਇਸ ਦੇ ਰਿਐਕਸ਼ਨ ਵਿੱਚ ਭਾਰਤ ਸਰਕਾਰ ਨੇ ਕਿਹਾ ਹੈ ਕਿ ਉਹ ਕੈਨੇਡਾ ਦਾ ਦੋਹਰਾ ਮਾਪਦੰਡ ਹੈ। ਸੋ ਖਾਲਿਸਤਾਨੀਆਂ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ ਜਿਹੜੇ ਹਿੰਦੂਆਂ ਨੂੰ ਲਗਾਤਾਰਤਾ ਨਾਲ ਧਮਕੀਆਂ ਦਿੰਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਭੋਲਾ ਸਿੰਘ ਇੰਡੀਆਨਾ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹਾਂ। ਜੀ ਸਾਡੀ ਪਿਛਲੀ ਫੇਰੀ ਵੇਲੇ ਜਦੋਂ ਅਸੀਂ ਟੋਰਾਂਟੋ ਤੋਂ ਵਾਪਸ ਮੁੜੇ ਵਾਇਆ ਡਿਟਰੋਇਟ ਔਰ ਫਿਰ ਉਹਨਾਂ ਦੇ ਟਿਕਾਣੇ ਸੋ ਸਮੁੱਚੇ ਪਰਿਵਾਰ ਨੇ ਜਿਵੇਂ ਸਾਨੂੰ ਵੈਲਕਮ ਕਿਹਾ ਜਿੰਨਾ ਵਕਤ ਅਸੀਂ ਉਹਨਾਂ ਦੇ ਨਾਲ ਗੁਜ਼ਾਰਿਆ ਔਰ ਖ਼ਾਸ ਤੌਰ 'ਤੇ ਉਹਨਾਂ ਨੇ ਜਿਹੜਾ ਬੜੀ ਵੱਡੀ ਲਾਗਤ ਦੇ ਨਾਲ ਆਲਮੋਸਟ 7-8 ਮਿਲੀਅਨ ਦੀ ਇਨਵੈਸਟਮੈਂਟ ਨਾਲ ਐਂਟਰਟੇਨਮੈਂਟ ਦੇ ਜਿਹੜਾ ਇੱਕ ਸਪਾਟ ਜਿਹਦੇ 'ਚ ਕਿ ਯੰਗਸਟਰਸ ਲਈ ਹਰ ਕਿਸਮ ਦੀਆਂ ਗੇਮਸ ਅਵੇਲੇਬਲ ਨੇ ਉਹਨਾਂ ਨੇ ਬਾਏ ਕੀਤਾ ਔਰ ਉਸ ਦੀ ਬੜੀ ਪੋਜ਼ਿਟਿਵ ਸ਼ੁਰੂਆਤ ਹੈ। ਉਹਨਾਂ ਦੇ ਰਿਵਿਊ ਵੀ ਲੋਕਲ ਕਾਫੀ ਅੱਛੇ ਨੇ। ਸੋ ਉਹਦੇ 'ਚ ਉਹਨਾਂ ਨੇ ਸ਼ਾਮ ਨੂੰ ਡਿਨਰ ਦਾ ਪ੍ਰਬੰਧ ਵੀ ਕੀਤਾ ਔਰ ਟੀਵੀ 84 ਨਾਲ ਉਹਨਾਂ ਦਾ ਜੁੜਾਵ ਲਗਾਵ ਤਾਂ 12 ਸਾਲ ਤੋਂ ਹੈ ਹੀ ਹੈ ਪਰ ਉਹਨਾਂ ਦਾ ਸਾਡੇ ਨਾਲ ਲਗਾਵ ਆਲਮੋਸਟ 1992 ਤੋਂ ਹੀ ਹੈ। ਪਹਿਲੀ ਵਾਰ ਜਦੋਂ ਅਸੀਂ ਫਰਵਰੀ 1992 'ਚ ਖਾਲਿਸਤਾਨ ਅਫੇਅਰ ਸੈਂਟਰ 1400 ਕੋਲਮਨ ਐਵਨਿਊ ਸੈਂਟਾ ਕਲੈਰਾ ਸੈਨ ਹੋਜ਼ੇ ਦੇ ਨਾਲ ਹੈ ਏਅਰਪੋਰਟ ਦੀ ਬੈਕ ਤੇ ਖੋਲ੍ਹਿਆ ਤੇ ਜਿਹੜੇ ਪਹਿਲੇ ਹਫ਼ਤਿਆਂ ਦੇ ਵਿੱਚ ਸਾਡੇ ਕੋਲ ਵਿਜ਼ਿਟ ਕਰਨ ਵਾਲੇ ਸਨ ਉਹਨਾਂ 'ਚ ਵੀਰ ਭੋਲਾ ਸਿੰਘ ਸਨ। ਉਦੋਂ ਇਹ LA ਰਹਿੰਦੇ ਸੀ। ਬਹੁਤ ਇਹਨਾਂ ਨੇ ਸਟਰਗਲ ਕੀਤੀ ਬਹੁਤ ਮਿਹਨਤ ਕੀਤੀ ਸਕ੍ਰੈਚ ਟੂ ਰਿਚਿਜ਼। ਅੱਜ ਉਹਨਾਂ ਦਾ ਇੱਕ ਵੱਡਾ ਬਿਜ਼ਨਸ ਐਮਪਾਇਰ ਹੈ ਜਿਸ ਦੇ ਉੱਤੇ ਜਿਹੜਾ ਉਹ ਸਾਰੇ ਰਸ਼ ਕਰਦੇ ਨੇ ਔਰ ਉਹਨਾਂ ਨੇ ਇਹੀ ਨਹੀਂ ਵੀ ਸਾਰਾ ਪਰਿਵਾਰ ਇਕੱਠਾ ਹੈ ਔਰ ਟੁਗੈਦਰਨੈਸ ਦੇ ਨਾਲ ਹੀ ਉਹਨਾਂ ਨੇ ਇਸ ਸਕਸੈਸ ਨੂੰ ਹਾਸਲ ਕੀਤਾ। ਉਹ ਲੋਕਲ ਵੀ ਇੰਡੀਆਨਾ ਦੀ ਕਮਿਊਨਿਟੀ ਦੇ ਵਿੱਚ ਜਿੱਥੇ ਵੀ ਕੋਈ ਲੋੜ ਹੁੰਦੀ ਹੈ ਉੱਥੇ ਮਦਦਗਾਰ ਹੁੰਦੇ ਨੇ। ਆਪਣਾ ਉਹਨਾਂ ਨੇ ਇੱਕ ਮੁਕਾਮ ਬਣਾਇਆ ਔਰ ਆਪਣੇ ਇਲਾਕੇ ਦੇ ਵਿੱਚ ਵੀ
ਜਿਹੜਾ ਉਹ ਲੋੜਵੰਦਾਂ ਦੀ ਮਦਦ ਕਰਦੇ ਨੇ। ਸੋ ਅਸੀਂ ਜਿਹੜਾ ਸਮੁੱਚਾ ਹੀ ਪਰਿਵਾਰ ਜਿਸ ਪਿਆਰ ਦੇ ਨਾਲ ਉਹਨਾਂ ਦੇ ਸਾਰਿਆਂ ਦਾ ਹੀ ਵਰਤਾਰਾ ਹੁੰਦਾ ਹੈ, ਉਹ ਸਾਨੂੰ ਜਿਹੜਾ ਉਹ ਬਲੱਡ ਰਿਲੇਸ਼ਨਸ ਨਾਲੋਂ ਵੀ ਕਿਤੇ ਵੱਧ ਅਸੀਂ ਉਸ ਅਫੈਕਸ਼ਨ ਨੂੰ ਮਹਿਸੂਸ ਕਰਦੇ ਹਾਂ, ਕਿਉਂਕਿ ਉਹਨਾਂ ਦੇ ਅੰਦਰ ਕੌਮੀ ਦਰਦ ਹੈ। ਉਹਨਾਂ ਨੇ 80s ਦੇ ਵਿੱਚ ਸੰਘਰਸ਼ ਦਾ ਖੁਦ ਵੀ ਹਿੱਸਾ ਰਹੇ ਤਾਂ ਉਹਨਾਂ ਹਾਲਾਤਾਂ ਚੋਂ ਨਿਕਲੇ। ਸੋ ਉਹ ਮਹਿਸੂਸ ਕਰਦੇ ਨੇ। ਹਾਲਾਂਕਿ ਬਹੁਤ ਸਾਰੇ ਇੱਥੇ ਆਏ, ਉਹਨਾਂ ਨੇ ਸੰਘਰਸ਼ ਦੇ ਨਾਂ ਥੱਲੇ ਅਸਾਈਲਮਸ ਲਈਆਂ ਔਰ ਕਾਰੋਬਾਰੀ ਹੋ ਗਏ। ਫਿਰ ਉਹਨਾਂ ਨੂੰ ਭੁੱਲ ਭੱਲ ਹੀ ਗਿਆ ਕਿ ਭਾਈ ਕਿਹਨਾਂ ਦੇ ਡੁੱਲੇ ਖੂਨ ਦੀ ਬਦੌਲਤ ਉਹਨਾਂ ਨੇ ਇਹ ਨਵੀਂ ਜ਼ਿੰਦਗੀ ਸ਼ੁਰੂ ਕੀਤੀ। ਔਰ ਕੌਮ ਦਾ ਨਿਸ਼ਾਨਾ ਤਾਂ ਅੱਜ ਵੀ, ਜਦੋਂ ਤੱਕ ਅਸੀਂ ਖਾਲਿਸਤਾਨ ਹਾਸਲ ਨਹੀਂ ਕਰਦੇ, ਇਹ ਜਿਹੜੀ ਟਾਸਕ ਹੈ ਅਨਫਿਨਿਸ਼ਡ ਹੈ। ਕੋਈ ਇਹ ਸਮਝੇ ਕਿ ਜੀ ਮੈਂ ਆਈ ਡਿਡ ਮਾਈ ਬਿਟ, ਨਹੀਂ, ਇਵੇਂ ਨਹੀਂ ਹੈ। ਜਿਨ੍ਹਾਂ ਦੇ ਅੰਦਰ ਉਹ ਅੱਗ ਲੱਗੀ ਹੁੰਦੀ ਹੈ, ਜਿਸ ਪ੍ਰਥਾਏ ਭਾਈ ਵੀਰ ਸਿੰਘ ਜੀ ਨੇ ਫਰਮਾਇਆ ਸੀ, ਉਸੇ ਕੰਟੈਕਸਟ ਦੇ ਵਿੱਚ ਹੀ ਮੈਂ ਗੱਲ ਕਰ ਰਿਹਾ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪੇ ਵਹਿੰਦੇ। ਜੇ ਤੁਹਾਨੂੰ ਪੰਥ ਦਾ ਇਸ਼ਕ ਹੈ, ਪੰਥ ਦਾ ਪਿਆਰ ਹੈ, ਕੌਮ ਦੇ ਨਾਲ ਹਮਦਰਦੀ ਹੈ, ਔਰ ਜੋ ਸਾਡੀ ਦੁਰਦਸ਼ਾ ਇਸ ਹਿੰਦੂ ਤਵੀ ਹਕੂਮਤ ਵੱਲੋਂ ਲਗਾਤਾਰਤਾ ਨਾਲ ਜਾਰੀ, ਤਾਂ 47 ਤੋਂ ਬਾਅਦ ਹੀ ਹੋ ਗਿਆ ਸੀ ਵਰਤਾਰਾ ਇਹਨਾਂ ਦਾ, ਪਰ ਪਿਛਲੇ 40 ਸਾਲਾਂ 'ਚ ਜੋ ਕੁਝ ਕਰ ਰਹੇ ਨੇ, ਜੇ ਇਸ ਸਭ ਚੋਂ ਗੁਜ਼ਰਨ ਤੋਂ ਬਾਅਦ ਵੀ ਸਾਨੂੰ ਇਹ ਲੱਗਦਾ ਕਿ ਇੱਥੇ ਜਿਹੜਾ ਅਸੀਂ ਸੁਰੱਖਿਅਤ ਹੈ, ਤਾਂ ਫਿਰ ਇਹ ਕਬੀਰ ਸਾਹਿਬ ਦਾ ਇਹ ਫਰਮਾਨ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਕਿ ਜੋ ਗਵਾਂਢੀ ਨਾਲ ਹੋਇਆ ਉਹ ਤੇਰੇ ਨਾਲ ਵੀ ਹੋਣਾ। ਔਰ ਹੁਣ ਤਾਂ ਅਸੀਂ ਦੇਖਿਆ ਕਿ ਭਾਈ ਉਹਨਾਂ ਦੀ ਕਿਲਿੰਗ ਮਸ਼ੀਨਰੀ ਜਿਹੜੀ ਹੈ ਉਹ 7 ਸਮੁੰਦਰ ਪਾਰ ਕਰਕੇ ਕੈਨੇਡਾ, ਅਮਰੀਕਾ, UK ਤੱਕ ਵੀ ਪਹੁੰਚ ਚੁੱਕੀ ਹੈ। ਔਰ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਡਾਇਸਪੋਰਾ ਦੇ ਵਿੱਚ ਖਾਸ ਤੌਰ ਤੇ ਮੀਡੀਆ ਦਾ ਜਿਹੜਾ ਨੈਰੇਟਿਵ ਹੈ, ਉਹੀ ਇੱਕ ਸਾਡੇ ਕੋਲ ਇੱਥੇ ਬੈਠਿਆਂ ਹਥਿਆਰ ਹੈ। ਉੱਥੇ ਲੜਾਈ ਕਿਵੇਂ ਹੋਈ, ਕੱਲ ਨੂੰ ਕਿਵੇਂ ਹੋਏਗੀ, ਉਹ ਉੱਥੋਂ ਦਾ ਪ੍ਰਸੰਗ ਡਿਸਕ੍ਰਾਈਬ ਕਰੇਗਾ ਜਾਂ ਉਹਨਾਂ ਦਾ ਹਕੂਮਤ ਦਾ ਐਟੀਟਿਊਡ ਦੱਸੇਗਾ। ਪਰ ਇੱਥੇ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹਾਂ, ਆਪਣਾ ਨੈਰੇਟਿਵ, ਆਪਣਾ ਬਿਰਤਾਂਤ ਸਿਰਜ ਰਹੇ ਔਰ ਉਸ ਦਾ ਅਸਰ ਵੀ ਹੋ ਰਿਹਾ ਹੈ। ਔਰ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਵਾਸ਼ਿੰਗਟਨ DC ਸਿੱਖ ਅਸੈਂਬਲੀ ਦੀ ਲੌਬਿੰਗ ਦਾ, ਅੱਜ ਹੀ ਭਾਈ ਬਲਵਿੰਦਰ ਸਿੰਘ ਇੰਡੀਆਨਾ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ, ਉਹਨਾਂ ਨੇ ਹੋਰ ਵੇਰਵੇ ਨਾਲ ਦੱਸਿਆ। ਔਰ ਵੱਡੀ ਗਿਣਤੀ ਦੇ ਵਿੱਚ ਉਸ ਸਮਾਗਮ 'ਚ ਪਾਰਟਿਸਪੇਸ਼ਨ ਇੰਡੀਆਨਾ ਦੀਆਂ ਸਿੱਖ ਸੰਗਤਾਂ ਦੀ ਵੀ ਸੀ। ਔਰ ਜਿਹੜਾ ਗ੍ਰੈਗ ਪੈਂਸ ਜਿਹੜੇ ਭਰਾਤਾ ਨੇ ਮਾਈਕ ਪੈਂਸ ਦੇ, ਹਾਲਾਂਕਿ ਉਹਨਾਂ ਨੇ ਹੁਣ ਉਹ ਫਰਦਰ ਰਨ ਨਹੀਂ ਕਰ ਰਹੇ ਐਜ਼ ਏ ਕਾਂਗਰਸਮੈਨ, ਆਲਰੇਡੀ ਉਹਨਾਂ ਦੀ ਥਾਂ ਜਿਹੜੇ ਆਏ ਨੇ ਉਹ ਵੀ ਸਿੱਖ ਕਾਜ਼ ਨਾਲ ਹਮਦਰਦੀ ਰੱਖਦੇ ਨੇ। ਪਰ ਉਹਨਾਂ ਨੇ ਜਿਹੜਾ ਕੱਲ ਮੈਸੇਜ ਵੀ ਦਿੱਤਾ ਉਹਦੇ 'ਚ ਇਹੀ ਸੀ ਜਿਹੜਾ ਸਾਨੂੰ ਇਹ ਕਰਨਾ ਬਣਦਾ ਹੈ, ਔਰ ਜਿਹਦੇ ਲਈ ਕੋਈ ਕਾਸਟ ਨਹੀਂ ਲੱਗਦੀ, ਜਿਹਦੇ ਲਈ ਕੋਈ ਬਹੁਤਾ ਵਕਤ ਨਹੀਂ ਲੱਗਦਾ, ਕਿ ਜਿੱਥੇ ਜਿੱਥੇ ਸਿੱਖ ਨੇ, ਅੱਜ ਅਮਰੀਕਾ ਦੀਆਂ 50 ਸਟੇਟਾਂ ਦੇ ਵਿੱਚ ਸਿੱਖ ਬੈਠੇ ਹੋਏ ਨੇ, ਔਰ ਤੁਸੀਂ ਆਪਣੇ ਲੋਕਲ ਕਾਂਗਰਸਮੈਨਾਂ ਦੇ ਨਾਲ ਜਾ ਕੇ ਰਾਬਤਾ ਕਰੋ। ਜਿਹੜਾ ਵੀ ਇਸ਼ੂ ਹੁੰਦਾ, ਕਿੰਨੀਆਂ ਖਬਰਾਂ ਹੁਣ ਇੰਡੀਅਨ ਸਟੇਟ ਟੈਰਰ ਦੀਆਂ ਨਿਕਲਦੀਆਂ ਨੇ, ਤੁਸੀਂ ਉਹਦੀਆਂ ਹੀ ਕਾਪੀਆਂ 4 ਪੁੱਲ ਕਰਕੇ ਉਹਨਾਂ ਨੂੰ ਅਪਡੇਟ ਰੱਖੋ, ਕਾਂਗਰਸਮੈਨਾਂ ਨੂੰ ਬਰੀਫ ਕਰੋ, ਵੋਟਾਂ ਆਪਣੀਆਂ ਬਣਾਓ ਜਿੱਥੇ ਵੀ ਹੈ ਮੌਕੇ ਸਿਰ। ਕੋਈ ਜ਼ਰੂਰੀ ਨਹੀਂ ਹੈ ਕਿ ਹਰ ਥਾਂ ਕੋਈ ਫੰਡ ਰੇਜ਼ਿੰਗਸ ਹੀ ਹੁੰਦੀਆਂ ਨੇ, ਉਹ ਵੀ ਜ਼ਰੂਰੀ ਨੇ, ਜਿਹੜੇ ਅਫੋਰਡ ਕਰਦੇ ਨੇ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ। ਪਰ ਜੇ ਰਾਬਤਾ ਰਹੇਗਾ ਲਗਾਤਾਰਤਾ ਨਾਲ, ਤੁਸੀਂ ਲੋਕਲ ਆਫਿਸ, ਤੁਹਾਨੂੰ DC ਆਉਣ ਦੀ ਲੋੜ ਨਹੀਂ ਹੈ। ਹਰ ਕਾਂਗਰਸਮੈਨ ਕੁਛ ਦਿਨ ਆਪਣੇ ਡਿਸਟ੍ਰਿਕਟ ਦੇ ਵਿੱਚ ਜਾਂਦਾ ਹੈ, ਉੱਥੇ ਉਹਨਾਂ ਦਾ ਹੈੱਡਕੁਆਰਟਰ ਹੁੰਦਾ, ਤੁਸੀਂ ਜਾ ਕੇ ਉਹਨਾਂ ਨੂੰ ਬਰੀਫ ਹੀ ਕਰਨਾ ਹੈ ਕਿ ਭਾਈ ਅਸੀਂ ਆਏ ਹਾਂ। ਭਾਵੇਂ ਤੁਸੀਂ ਮਹੀਨੇ 'ਚ ਇੱਕ ਵਾਰੀ ਜਾਓ, ਜਾ ਕੇ ਉਹਨਾਂ ਨੂੰ ਜਿਹੜੀ ਵੀ ਮਹੀਨੇ ਦੀਆਂ ਡਿਵੈਲਪਮੈਂਟਸ ਨੇ ਜਾਂ ਦੂਸਰੀਆਂ ਨੇ, ਤਾਂ ਕਿ ਜਦੋਂ ਵਾਸ਼ਿੰਗਟਨ DC ਦੇ ਵਿੱਚ ਸਿੱਖ ਨੁਮਾਇੰਦੇ, ਉਹ ਸਿੱਖ ਕਾਕਸ ਹੈ ਜਾਂ ਜਿਹੜੇ ਵੀ ਲੌਬਿੰਗ ਇਸ ਦੇ ਲਈ ਕਰ ਰਹੇ ਨੇ, ਉਹਨਾਂ ਨੂੰ ਪਹਿਲਾਂ ਹੀ ਬਰੀਫਿੰਗ ਹੋਏਗੀ, ਉਹਨਾਂ ਨੂੰ ਪਤਾ ਹੋਏਗਾ ਕਿ ਵੀ ਇਹ ਤਾਂ ਸਾਡੇ ਕੰਸਟੀਟਿਊਐਂਟਸ ਦਾ ਵੀ ਕੰਸਰਨ ਹੈ, ਕਿਉਂਕਿ ਉਹਨਾਂ ਦੇ ਭਰਾ ਭੈਣਾਂ ਰਿਸ਼ਤੇਦਾਰ ਵੀ ਪਿੱਛੇ ਰਹਿੰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਜ਼ਰੂਰੀ ਹੈ ਕਿ ਪਾਰਟਿਸਪੇਸ਼ਨ ਹੋਏ। ਇੱਥੇ ਮਹਿਜ਼ ਪੈਸੇ ਕਮਾਉਣ ਤੱਕ ਆਪਣੇ ਆਪ ਨੂੰ ਮਹਿਦੂਦ ਰੱਖਣਾ, ਇਹ ਅਸੀਂ ਵੱਡਾ ਇਨਜਸਟਿਸ ਕਰਦੇ ਹਾਂ ਸ਼ਹੀਦਾਂ ਦੇ ਡੁੱਲੇ ਖੂਨ ਨਾਲ ਵੀ ਔਰ ਕੌਮ ਦੇ ਭਵਿੱਖ ਨਾਲ ਵੀ। ਇਸ ਤੋਂ ਪਹਿਲਾਂ ਕਿ ਅਸੀਂ ਕੰਜੈਨੀਟਲ ਲਾਇਰ, ਇਹ ਕੰਜੈਨੀਟਲ ਹੁੰਦਾ ਕਿ ਜਿਨ੍ਹਾਂ ਦੇ DNA ਦੇ ਵਿੱਚ ਹੀ ਝੂਠ ਹੈ, ਲਾਇਰ ਝੂਠਾ, ਭਾਰਤੀ ਹਕੂਮਤ ਦਾ ਢਾਂਚਾ ਬ੍ਰਾਹਮਣਵਾਦੀ, ਅੱਜ ਮੋਦੀ ਅਮਿਤ ਸ਼ਾਹ ਕਾਤਲ ਬਿੱਲਾ ਰੰਗਾ ਦੀ ਜੋੜੀ ਦਾ ਮੁਲਕ, ਕਿ ਉਹ ਕਿਵੇਂ
ਜਿਹੜਾ ਹੁਣ ਵੀ ਕੈਨੇਡਾ ਦੇ ਪ੍ਰਤੀ ਬੁਲਿੰਗ ਐਟੀਟਿਊਡ ਰੱਖਦੇ ਨੇ, ਕਿਵੇਂ ਝੂਠ ਦੇ ਉੱਤੇ ਉਹਨਾਂ ਦਾ ਮਬਨੀ ਸਾਰਾ ਬਿਰਤਾਂਤ ਉਸ ਨੂੰ ਰਿਪੀਟ ਕਰ ਰਹੇ ਨੇ। ਪਰ ਉਸ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਸਾਡੇ ਵੀਰ ਭਾਈ ਬਲਵਿੰਦਰ ਸਿੰਘ ਚੱਠਾ ਜੀ ਨੇ ਜਾਣਕਾਰੀ ਭੇਜੀ ਹੈ, ਪਹਿਲਾਂ ਵੀ ਉਹਨਾਂ ਨੇ ਭੇਜੀ ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਪੋਸਟਰ ਹੈ ਭਾਈ ਗਜਿੰਦਰ ਸਿੰਘ ਦਲ ਖਾਲਸਾ, ਜਿਨ੍ਹਾਂ ਦੀਆਂ ਸੇਵਾਵਾਂ ਨੂੰ ਕੌਮ ਵੱਲੋਂ ਯਾਦ ਕੀਤਾ ਜਾ ਰਿਹਾ ਲਗਾਤਾਰਤਾ ਨਾਲ। ਹਾਲਾਂ ਉਹਨਾਂ ਨੂੰ ਗੁਜ਼ਰਿਆਂ ਕਈ ਹਫ਼ਤੇ ਹੋ ਗਏ ਨੇ, ਲੇਕਿਨ ਅਜੇ ਵੀ, ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਵੀ ਜਿਹੜੇ ਜਦੋਂ ਉਹ ਹਯਾਤੀ 'ਚ ਹੁੰਦੇ ਨੇ ਅਸੀਂ ਉਹਨਾਂ ਦੀ ਇੰਪੋਰਟੈਂਸ ਨੂੰ ਨਹੀਂ ਸਮਝਦੇ, ਤੇ ਜਦੋਂ ਉਹ ਤੁਰ ਜਾਂਦੇ ਨੇ ਔਰ ਉਸ ਦੀ ਗੱਲ ਅੱਗੋਂ ਤੁਰਦੀ ਹੈ ਤੇ ਬਹੁਤ ਸਾਰਿਆਂ ਨੂੰ ਲੱਗਦਾ ਕਿ ਭਾਈ ਅਸੀਂ ਵੀ ਉਹਨਾਂ ਪ੍ਰਤੀ ਆਪਣੀ ਸ਼ਰਧਾ ਦੇ ਫੁੱਲ ਭੇਟ ਕਰੀਏ। ਚਲੋ ਦੇਰ ਆਇਦ ਦਰੁਸਤ ਆਇਦ ਜਿੱਥੇ ਵੀ ਹੈ, ਪਰ ਮੈਂ ਇਹ ਅੱਗੇ ਵੀ ਉਹਨਾਂ ਦੇ ਤੁਰ ਜਾਣ ਵੇਲੇ ਵੀ ਕਿਹਾ ਸੀ ਉਸ ਆਪਣੇ ਪਹਿਲੇ ਪ੍ਰੋਗਰਾਮ ਦੇ ਵਿੱਚ ਕਿ ਜੇ ਅਸੀਂ ਜਿਉਂਦੇ ਜੀ ਜਿਹੜੇ ਕੌਮ ਦੇ ਨਾਇਕ ਨੇ, ਕੌਮ ਦੇ ਲਈ ਕੋਈ ਜੇਲ੍ਹਾਂ 'ਚ ਬੈਠਾ ਹੈ, ਕੋਈ ਜਿਹੜਾ ਉਹ ਪੈਸੇ ਨੂੰ ਤਰਸਦਾ, ਜਿਹੜਾ ਉਹ ਤੋਂ ਪਿਛਲੇ ਦਿਨਾਂ 'ਚ ਭਾਈ ਜਸਪਾਲ ਸਿੰਘ ਹੇਰਾ ਪਹਿਰੇਦਾਰ ਦੇ ਐਡੀਟਰ, ਔਰ ਮੈਨੂੰ ਪਤਾ ਹੈ ਕਿਹਨਾਂ ਹਾਲਾਤਾਂ 'ਚੋਂ ਲੰਘੇ ਤੋਂ ਅਜੇ ਤੱਕ ਵੀ ਉਹ ਇਸ਼ਤਿਹਾਰ ਵੀ ਚੱਲ ਰਹੇ ਨੇ, ਸ਼ਰਧਾਂਜਲੀਆਂ ਵੀ। ਮੈਨੂੰ ਨਹੀਂ ਲੱਗਦਾ ਕਿ ਬਈ ਇਹ ਸ਼ਰਧਾਂਜਲੀਆਂ ਬਹੁਤੇ ਦੇਣ ਵਾਲਿਆਂ ਨੇ ਜਿਉਂਦੇ ਜੀ ਕਦੇ ਉਹਨਾਂ ਦੀ ਸਾਰ ਵੀ ਲਈ ਹੋਏਗੀ, ਲੇਕਿਨ ਚਲੋ ਫਿਰ ਵੀ ਅਸੀਂ ਸਮਝਦੇ ਹਾਂ ਕਿ ਵੀ ਘੱਟੋ ਘੱਟ ਤੁਰ ਜਾਣ ਬਾਅਦ ਵੀ ਜਿਹੜੇ ਯਾਦ ਕਰਦੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਜਾਂ ਦੂਜਾ ਇਹ ਤਾਂ ਲੱਗਦਾ ਵੀ ਚਲੋ ਸਾਡਾ ਬੰਦਾ ਇਸ ਪਾਸੇ ਤੁਰਿਆ ਸੀ, ਭਾਵੇਂ ਔਰ ਇਮੀਡੀਏਟ ਫੈਮਿਲੀ ਨੂੰ, ਜਿਵੇਂ ਭਾਈ ਗਜਿੰਦਰ ਸਿੰਘ ਉਹਨਾਂ ਦੀ ਬੇਟੀ ਹੈ ਬਿਕਰਮਜੀਤ ਕੌਰ ਵਿੱਕੀ, ਔਰ ਉਹਨਾਂ ਦੀ ਭਾਈ ਗਜਿੰਦਰ ਸਿੰਘ ਉਹਨਾਂ ਦੀ ਯਾਦ 'ਚ ਵਰਲਡ ਸਿੱਖ ਪਾਰਲੀਮੈਂਟ ਵੱਲੋਂ, ਹਾਲਾਂਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਮੀਡੀਏਟ ਇੱਕ ਸਮਾਗਮ ਉਸ ਤੋਂ ਬਾਅਦ 222 ਗੁਰਦੁਆਰਾ ਸਾਹਿਬ 'ਚ ਕੀਤਾ ਗਿਆ ਸੀ, ਜਿਹਦੇ 'ਚ ਮੈਂ ਵੀ ਪਾਰਟਿਸਿਪੇਟ ਕੀਤਾ ਸੀ। ਪਰ ਹੁਣ ਕਿਉਂਕਿ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਔਰ ਐਡਵੋਕੇਟ ਪ੍ਰਭ ਸਿੰਘ ਜਿਹੜੇ ਕੈਨੇਡਾ ਤੋਂ ਨੇ, ਉਹ ਅਮਰੀਕਾ 'ਚ ਹੀ ਨੇ, ਔਰ ਇਹ ਸਮਾਗਮ ਜਿਹੜਾ ਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ, ਇਹ ਬ੍ਰੈਡਿਕ ਰੋਡ ਤੇ ਵੱਡਾ ਗੁਰਦੁਆਰਾ ਸਾਹਿਬ ਹੈ, ਪੰਥਕ ਐਕਟੀਵਿਟੀ ਦਾ ਕੇਂਦਰ ਹੈ, ਉਸ ਦੇ ਵਿੱਚ ਆਉਂਦੇ ਐਤਵਾਰ 28 ਜੁਲਾਈ ਨੂੰ 26 ਨੂੰ ਜਿਹੜਾ ਉਹ ਅਖੰਡ ਪਾਠ ਸਾਹਿਬ ਰੱਖਿਆ ਜਾਣਾ ਜਿਵੇਂ ਕੱਲ, ਔਰ 28 ਨੂੰ ਜਿਹੜਾ ਉਹ ਮੇਨ ਮੁੱਖ ਪ੍ਰੋਗਰਾਮ ਹੋਏਗਾ ਜਿਹਦੇ ਵਿੱਚ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਐਡਵੋਕੇਟ ਪ੍ਰਭ ਸਿੰਘ ਔਰ ਜ਼ਾਰਾ ਭਾਈ ਹਿੰਮਤ ਸਿੰਘ ਕੋਆਰਡੀਨੇਟਰ ਉਹ ਵੀ ਪਾਰਟਿਸਿਪੇਟ ਕਰਨਗੇ। ਔਰ ਲੋਕਲ ਸਿੱਖ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਸ ਪਾਰਟਿਸਿਪੇਟ ਕਰਨ। ਮੈਂ ਵੀ ਇਹਦੇ ਜ਼ਰੂਰ ਹਾਜ਼ਰ ਹੁੰਦਾ, ਪਰ ਸਾਡਾ ਪ੍ਰੋਗਰਾਮ ਐਟਲਾਂਟਾ ਜਾਰਜੀਆ ਦਾ ਹੈ, ਜਿਹਦੇ 'ਚ ਅਸੀਂ ਦੀਵਾਨ ਦੇ ਵਿੱਚ ਐਤਵਾਰ ਮੁੱਖ ਗੁਰਦੁਆਰਾ ਸਾਹਿਬ ਉਸ ਦੇ ਵਿੱਚ ਜਿਹੜਾ ਉਹ ਸ਼ਮੂਲੀਅਤ ਕਰਾਂਗੇ। ਔਰ ਅਸੀਂ ਇਹ ਅਪੀਲ ਕਰਦੇ ਹਾਂ, ਭਾਈ ਗਜਿੰਦਰ ਸਿੰਘ ਬਹੁਤ ਵੱਡਾ ਨਾਂ ਹੈ, ਬਹੁਤ ਵੱਡੀ ਇਹਨਾਂ ਦੀ ਖਿਦਮਤ ਹੈ। ਮੈਂ ਤਾਂ ਜਿੰਨੀ ਵਾਰੀ ਹੁਣ ਉਹਨਾਂ ਦਾ ਜ਼ਿਕਰ ਕਰਦਾ, ਮੈਨੂੰ ਇਹ ਲੱਗਦਾ ਕਿ ਵੀ ਕਾਸ਼ ਉਹਨਾਂ ਦੀ ਸ਼ਖਸੀਅਤ ਨੂੰ ਜਿਸ ਲੈਵਲ ਦੇ ਉਹ ਸੀ, ਅਸੀਂ ਸਭ ਨੇ ਉਹਨਾਂ ਦੇ ਹਯਾਤੀ 'ਚ ਹੁੰਦਿਆਂ ਰੈਕਗਨਾਈਜ਼ ਕੀਤਾ ਹੁੰਦਾ, ਪਰ ਉਹ ਆਪਣੀ ਨਿਭਾ ਗਏ, ਜਿੱਥੋਂ ਤੁਰੇ ਸੀ ਅੱਗੇ ਹੀ ਵਧੇ, ਆਪਣੀ ਮੰਜ਼ਿਲ ਵੱਲ, ਆਪਣੇ ਨਿਸ਼ਾਨੇ ਵੱਲ ਉਹਨਾਂ ਦਾ ਧਿਆਨ ਰਿਹਾ। ਨਾ ਥਿੜਕੇ, ਨਾ ਆਕੇ, ਨਾ ਥੱਕੇ, ਨਾ ਸ਼ਿਕਾਇਤ, ਨਾ ਸ਼ਿਕਵਾ, ਨਾ ਗਿਲਾ। ਔਰ ਫਿਰ ਉਹੀ ਸੀ ਕਿ ਭਾਈ ਅਸੀਂ ਉਹ ਜਿਹੜੀ ਲੈ ਕੇ ਤੁਰੇ ਸੀ ਕਿ ਵੀ ਸਰਫਰੋਸ਼ੀ ਕੀ ਤਮੰਨਾ, ਕਿਸੇ ਨੇ ਬ੍ਰਿਟਿਸ਼ ਪੀਰੀਅਡ 'ਚ ਕਿਹਾ ਸੀ ਇੱਕ ਕਪਲੇਟ ਕਿ ਸਰਫਰੋਸ਼ੀ ਕੀ ਤਮੰਨਾ अब हमारे दिल में है, देखना है जोर कितना बाजुए कातिल में है, वक्त आने पर तुझे बता देंगे ऐ आसमां, क्या कहें अभी से क्या कुछ हमारे दिल में है। और सचमुच वक्त ने भी परखिया, जमाने ने भी परखिया। 43 साल की जलावत नहीं, 14 साल की कैद, और जिन्हां हालातां चों गुजरे उन्होंने अपना सिक्खी सदक और ਖਾਲਿਸਤਾਨ ਪ੍ਰਤੀ ਜਿਹੜਾ ਉਹਨਾਂ ਦਾ ਨਿਸ਼ਚਾ ਸੀ ਉਸ ਨੂੰ ਤੋੜ ਨਿਭਾਇਆ। ਸੋ ਇਹੀ ਸਾਡੇ ਅਜੋਕੇ ਸੰਘਰਸ਼ ਦੇ ਵੱਡੇ ਨਾਇਕਾਂ ਚੋਂ ਨੇ, ਜਿਨ੍ਹਾਂ ਦੀ ਜ਼ਿੰਦਗੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜਿਹੜੀ ਹੈ ਉਹ ਪ੍ਰੇਰਨਾ ਦਿੰਦੀ ਹੈ। ਹੁਣ ਗੱਲ ਕੰਜੈਨੀਟਲ ਲਾਇਰ ਦੀ ਕਰੀਏ, ਜਮਾਂਦਰੂ ਜਾਂ ਜਨਮ ਦੇ ਨਾਲ ਹੀ ਝੂਠ ਲਾਇਰ। ਹੁਣ ਅਸੀਂ ਕੱਲ ਵੀ ਗੱਲ ਕੀਤੀ ਚੰਦਰੇ ਆਰੀਆ ਦੀ, ਸਾਡੇ ਬਹੁਤ ਸਾਰੇ ਵਿਊਅਰਸ ਨੂੰ ਪਸੰਦ ਆਈ ਕਿ ਭਾਈ ਇਹ ਜਿਸ ਅੰਦਾਜ਼ ਤੁਸੀਂ ਇਹਨਾਂ ਦੇ ਵਿਚਲਾ ਜਿਹੜਾ ਲੁਕਿਆ ਹੋਇਆ ਬ੍ਰਾਹਮਣਵਾਦੀ ਮਾਈਂਡ ਸੈਟ ਹੈ, ਜਿਹੜਾ ਹੈ ਹੀ ਜ਼ਾਤ ਪਾਤ ਆਧਾਰਿਤ, ਔਰ ਇਕੱਲਾ ਇਹੀ ਨਹੀਂ ਕਿ ਵੀ ਇਹ ਹਿੰਦੂਤਵੀ ਨਫ਼ਰਤ ਨੂੰ
ਇੱਥੇ ਲਿਆਏ ਨੇ ਜਾਂ ਉਸ ਨੂੰ ਉਗਲ ਰਹੇ ਨੇ। ਈਵਨ ਉਹ ਜਿਹੜਾ ਇਹਨਾਂ ਦਾ ਪੋਲਿਊਟਡ, ਇਨਸਾਨੀਅਤ ਨੂੰ ਪੋਲਿਊਟ ਕਰਨ ਵਾਲਾ ਇਹਨਾਂ ਦਾ ਜ਼ਾਤ-ਪਾਤੀ ਢਾਂਚਾ ਹੈ, ਉਹ ਵੀ ਇੱਥੇ ਲਿਆਏ ਨੇ। ਕਿੰਨੇ ਬੇ ਏਰੀਏ ਦੇ ਵਿੱਚ ਲਾ ਸੂਟ ਇਹਨਾਂ ਦੇ ਖਿਲਾਫ ਹੋਏ ਕਿ ਈਵਨ ਇੰਡੀਅਨ ਟੈਕ ਦੇ ਵਿੱਚ ਜਿਹੜੇ ਬੈਠੇ ਨੇ ਉਹ ਜ਼ਾਤ-ਪਾਤੀ ਨਫ਼ਰਤ ਕਰਦੇ ਨੇ ਸ਼ੂਦਰਾਂ ਨੂੰ, ਇਹ ਕਹਿ ਕੇ ਕਿ ਵੀ ਤੁਸੀਂ ਤਾਂ ਪਿੱਟੇ ਹੋਏ ਹੋ। ਜਿਵੇਂ ਉਹਨੂੰ ਲੱਗਦਾ ਹੈ ਕਿ ਵੀ ਸਿੱਖਾਂ ਨੇ ਕੈਨੇਡਾ ਨੂੰ ਪਿੱਟ ਦਿੱਤਾ ਹੈ, ਜਿਵੇਂ ਬ੍ਰਾਹਮਣਾਂ ਦਾ ਮੁਲਕ ਹੋਏ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਸੀਐਟਲ, ਵਾਸ਼ਿੰਗਟਨ ਸਟੇਟ ਨੇ ਤਾਂ ਪੂਰਾ ਕਾਸਟ ਸਿਸਟਮ ਨੂੰ ਇੱਕ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੇ ਥੱਲੇ ਪਾਸ ਕੀਤਾ। ਉਹਨਾਂ ਦੀ ਅਸੈਂਬਲੀ ਸੈਨੇਟ ਨੇ ਪਾਸ, ਕੈਲੀਫੋਰਨੀਆ ਅਸੈਂਬਲੀ ਸੈਨੇਟ ਨੇ ਵੀ ਕੀਤਾ, ਪਰ ਇਹਨਾਂ ਹਿੰਦੂ ਤਵੀਆਂ ਨੇ ਉਹਨੂੰ ਗਵਰਨਰ ਨੂੰ ਖਰੀਦ ਕੇ ਜਿਹੜਾ ਵੀਟੋ ਕਰਾ ਦਿੱਤਾ। ਸੋ ਮਤਲਬ ਇਹ ਨਹੀਂ ਹੈ ਕਿ ਇਕੱਲਾ ਇਹਨਾਂ ਦਾ ਜਿਹੜਾ ਇਹ ਸਟਾਈਲ ਹੈ ਉਹ ਸਿਰਫ ਖਾਲਿਸਤਾਨੀ ਸਫਾਂ ਤੱਕ ਜਾਂ ਸਿੱਖਾਂ ਤੱਕ ਮਹਿਦੂਦ ਹੈ। ਇਹੀ ਨਫ਼ਰਤ, ਇਹੀ ਇਹਨਾਂ ਦੇ ਜਿਹੜਾ ਇਹ ਆਰੀਅਨ ਮਾਈਂਡਸੈਟ ਹੈ, ਜਿਹੜਾ ਸਾਰੇ ਨਸਲਵਾਦ ਦਾ ਪਿਤਾਮਾ ਜੇ ਹਿਊਮਨ ਹਿਸਟਰੀ 'ਚ ਕਹਿਣਾ ਹੋਏ ਤਾਂ ਉਹ ਬ੍ਰਾਹਮਣਾਂ ਦਾ ਵਰਣ ਆਸ਼ਰਮ ਹੈ, ਜਿਹੜਾ 3500 ਸਾਲ ਪਹਿਲਾਂ ਉਸ ਧਰਤੀ ਤੇ, ਔਰ ਉਹਨੂੰ ਕਿਵੇਂ ਇਹਨਾਂ ਨੇ ਕੋਡੀਫਾਈ ਕੀਤਾ ਮਨੂ ਦੇ ਨਾਂ ਥੱਲੇ, ਮਨੂ ਸਮ੍ਰਿਤੀ ਦੇ। ਔਰ ਅੱਜ ਜਦੋਂ ਹਿੰਦੂ ਤਵੀਆਂ ਦੀ ਹਕੂਮਤ ਭਾਰਤ 'ਚ ਹੈ, ਉਹ ਲਾਅ ਯੂਨੀਵਰਸਿਟੀਜ਼ ਨੂੰ ਕਹਿ ਰਹੇ ਨੇ ਜਿਹੜੀਆਂ ਕਿ ਵੀ ਮਨੂ ਸਮ੍ਰਿਤੀ ਵੀ ਪੜਾਓ, ਕਿਉਂਕਿ ਅਲਟੀਮੇਟਲੀ ਉੱਥੇ ਵੀ ਉਹ ਮਨੂ ਸਮ੍ਰਿਤੀ ਲਾਗੂ ਕਰਨਾ ਚਾਹੁੰਦੇ ਨੇ। ਔਰ ਇੱਥੇ ਵੀ ਜੇ ਤੁਸੀਂ ਇਹਨਾਂ ਦਾ ਅਲਾਇੰਸ ਦੇਖੋ, ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਐਕਸਟ੍ਰੀਮ ਰਾਈਟ ਵਿੰਗਰ, ਅਮਰੀਕਾ ਦੇ ਵਿੱਚ ਇਹ ਕਦੋਂ ਦੇ ਜਿਹੜੇ ਨੇ ਉਹ ਟਰੰਪ ਸਪੋਰਟਰ ਬਣ ਗਏ ਜਾਂ ਯੂਕੇ ਦੇ ਵਿੱਚ ਕੰਜ਼ਰਵੇਟਿਵ ਬਣ ਗਏ, ਕਿਉਂਕਿ ਉਹ ਰੇਸਿਜ਼ਮ ਵਾਲੇ ਐਂਗਲ ਦੇ ਨਾਲ ਇਹਨਾਂ ਨੇ ਇੱਥੋਂ ਦੇ ਵੀ ਉਹ ਜਿਹੜੇ ਐਕਸਟ੍ਰੀਮ ਐਲੀਮੈਂਟ, ਕੂ ਕਲੈਕਸ ਕਲੈਨ ਬ੍ਰਾਂਡ ਜਿਹੜੇ ਨੇ ਉਹਨਾਂ ਦੇ ਨਾਲ ਅਲਾਇੰਸ ਇਹਨਾਂ ਨੇ ਕੀਤਾ ਹੈ। ਔਰ ਕਿਉਂਕਿ ਸਿੱਖਾਂ ਦੇ ਤਾਂ ਮੁੱਢਲੇ ਆਧਾਰ ਦੇ ਵਿੱਚ ਜਿਹੜਾ ਉਹ ਇਨਸਾਨੀਅਤ ਹੈ, ਹਿਊਮੈਨੀਟੇਰੀਅਨਿਜ਼ਮ ਹੈ। ਅਸੀਂ ਜਦੋਂ ਗੱਲ ਕਰਦੇ ਹਾਂ, ਜਦੋਂ ਤੁਸੀਂ ਰਿਗਵੇਦ ਦਾ ਹਵਾਲਾ ਦਿਓਗੇ ਤਾਂ ਕਾਸਟ ਸਿਸਟਮ ਤੋਂ ਤੁਸੀਂ ਕਿਵੇਂ ਬਚੋਗੇ? ਜੇ ਤੁਸੀਂ ਗੀਤਾ ਦਾ ਹਵਾਲਾ ਦਿਓਗੇ, ਮੈਂ ਹਿੰਦੂ ਤਵੀਆਂ ਦੀ ਗੱਲ ਕਰਦਾ ਜੀ, ਕਿੰਨੇ ਜ਼ੁਬਾਨਾਂ 'ਚ ਤੁਸੀਂ ਟਰਾਂਸਲੇਟ ਕਰਤਾ, ਉਹਦੇ 'ਚ ਤੁਸੀਂ ਕਿਵੇਂ ਕਹੋਗੇ? ਹੁਣ ਜਦੋਂ ਕ੍ਰਿਸ਼ਨ ਅਰਜਨ ਨੂੰ ਕਹਿ ਰਹੇ ਨੇ ਕੁਰੂਕਸ਼ੇਤਰ ਦੇ ਮੈਦਾਨ 'ਚ ਕਿ ਵੀ ਉਹ ਦੇਖਦਾ ਹੈ ਕਿ ਵੀ ਆ ਮੇਰਾ ਚਾਚਾ ਹੈ, ਤਾਇਆ ਹੈ, ਮੇਰਾ ਗੁਰੂ ਹੈ, ਦਰੋਣਾਚਾਰੀਆ ਹੈ, ਭੀਸ਼ਮ ਪਿਤਾਮਾ ਹੈ, ਇਹ ਫਲਾਣਾ, ਮੈਂ ਇਹਨਾਂ ਤੇ ਹਥਿਆਰ ਚੁੱਕਾਂਗਾ, ਤੇ ਉਹ ਉਹਨੂੰ ਕਹਿੰਦੇ ਨੇ ਕਿ ਤੂੰ ਕਸ਼ਤਰੀ ਹੈ ਤੇ ਕਸ਼ਤਰੀਆ ਦਾ ਧਰਮ ਹਥਿਆਰ ਚੁੱਕਣਾ। ਹੁਣ ਤੁਸੀਂ ਇਹ ਦੇਖੋਗੇ ਉੱਥੇ ਇਨਸਾਨੀਅਤ ਨਹੀਂ ਹੈ। ਜੇ 10ਵੇਂ ਪਾਤਸ਼ਾਹ ਨੇ ਹਥਿਆਰ ਫੜਾਇਆ, ਕਿਰਪਾਨ ਦਿੱਤੀ, ਤੇ ਫਿਰ ਨਾਲ ਜਿਹੜਾ ਫਰਮਾਨ ਦਿੱਤਾ ਕਿ ਭਾਈ ਇਹ ਜਿਹੜਾ ਤੁਸੀਂ ਖਾਲਸਾ ਮੇਰੇ ਔਰ ਤੁਹਾਡੇ ਜ਼ਿੰਮੇ ਹੈ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਤੁਸੀਂ ਪ੍ਰੋਟੈਕਟਰ ਹੋ ਗਰੀਬ ਦੇ, ਤੁਸੀਂ ਮਜ਼ਲੂਮ ਦੀ ਰੱਖਿਆ ਦੇ ਲਈ ਤੁਸੀਂ ਹਥਿਆਰ ਤੁਹਾਨੂੰ ਦਿੱਤਾ ਹੈ। ਇਹ ਕਿਰਪਾ ਆਨ ਹੈ, ਇਹ ਉਸ ਵਾਹਿਗੁਰੂ ਦੀ ਬਖਸ਼ਿਸ਼ ਨਾਲ ਆਣ, ਅਣਖ, ਗੈਰਤ, ਹਿਊਮਨ ਰਾਈਟ, ਸੈਲਫ ਰਿਸਪੈਕਟ, ਇਹਦੇ ਲਈ ਇਹ ਮਿਆਨ ਚੋਂ ਬਾਹਰ ਆਏਗੀ। ਹੁਣ ਇਹ ਤਾਂ ਇਨਸਾਨੀਅਤ ਦੇ, ਔਰ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਅਕਾਲ ਪੁਰਖ ਦੀ ਫੌਜ, ਕਿਉਂਕਿ ਅਕਾਲ ਪੁਰਖ ਜਿਹੜਾ ਉਸ ਦਾ ਇੱਕ ਪਿਤਾ ਇਕਸ ਕੇ ਹਮਬਾਰਕ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ। ਇਹ ਹੈ ਹਿਊਮੈਨੀਟੇਰੀਅਨਿਜ਼ਮ ਜਿਹੜਾ ਸਿੱਖੀ ਦੇ ਵਿੱਚ ਬਿਲਟਨ ਹੈ। ਮਾੜੇ ਤੋਂ ਮਾੜਾ ਸਿੱਖ, ਪਤਤ ਤੋਂ ਪਤਤ ਸਿੱਖ, ਸ਼ਰਾਬੀ ਕਬਾਬੀ ਸਿੱਖ ਵੀ ਜਿਹੜਾ ਉਹਦੇ 'ਚ ਇਹ ਕਦੇ ਨਫ਼ਰਤ ਨਹੀਂ ਹੋਏਗੀ ਫੈਲੋ ਹਿਊਮਨ ਬੀਇੰਗ ਲਈ। ਉਹਦੇ ਲਈ ਕਦੇ ਵੀ ਜਿਹੜਾ ਉਹ ਜ਼ੁਲਮ ਜਾਂ ਧੱਕਾ ਦੇਖ ਕੇ ਜਿੰਨਾ ਮਰਜ਼ੀ ਉਹ ਪਹਿਲਾਂ ਕੁਛ ਦੇਰ ਕਰੰਜੇਗਾ, ਆਪਣੇ ਆਪ ਫਿਰ ਖਲੋ ਜਾਏਗਾ ਵੀ ਇਹ ਤੁਸੀਂ ਧੱਕਾ ਕਰ ਰਹੇ ਹੋ। ਉਹ ਤੁਰਿਆ ਵੀ ਜਾਂਦਾ ਹੈ, ਉਹਦੇ ਅੰਦਰ ਜਿਹੜਾ ਹੈ ਉਹ ਹਮਦਰਦੀ ਔਰ ਪਿਆਰ ਹੋਏਗਾ। ਅੱਜ ਹੀ ਮੈਂ ਸੰਜੇ ਸੂਰੀ, ਇੱਕ ਪ੍ਰੋਮੀਨੈਂਟ ਜਰਨਲਿਸਟ, ਜੂਨ 84 ਨਵੰਬਰ 84 ਦੇ ਵੇਲੇ ਜਿਸ ਤੇ ਇੰਟਰਵਿਊ ਹੁਣ ਤੱਕ ਵੀ ਛਪਦੇ ਨੇ, ਕੁਦਰਤੀ ਸੋਸ਼ਲ ਮੀਡੀਆ ਤੇ ਇੱਕ ਕਲਿੱਪ ਮੇਰਾ ਉਹਦੇ ਸਾਹਮਣੇ ਆ ਗਿਆ ਤਾਂ ਉਦੋਂ, ਔਰ ਉਹਨੂੰ ਬਿਆਨ ਕਰ ਰਿਹਾ। ਉਹ ਕਹਿੰਦਾ ਕਿ ਵੀ ਮੈਂ ਜਿਸ ਦਿਨ 6 ਜੂਨ ਦੀ ਸਵੇਰ ਇਹ ਖਬਰ 6 ਜੂਨ 1984 ਦਾ ਜ਼ਿਕਰ ਕਰ ਰਿਹਾ ਕਿ ਵੀ ਅਕਾਲ ਤਖਤ ਦੇ ਤਹਿਖਾਨੇ ਚੋਂ ਸੰਤ ਪਿੰਡਾਂ ਵਾਲਿਆਂ ਦੀ ਮ੍ਰਿਤਕ ਦੇਹ ਮਿਲੀ ਹੈ, ਇਹ ਖਬਰ ਜਦੋਂ ਮੈਨੂੰ ਮਿਲੀ, ਮੈਂ ਐਜ਼ ਏ ਰਿਪੋਰਟਰ ਸ਼ਾਇਦ ਇੰਡੀਅਨ ਐਕਸਪ੍ਰੈਸ ਲਈ ਸੀ, ਮੋਗੇ ਸੀ, ਔਰ ਮੈਂ ਮੋਗੇ ਤੋਂ ਪਿੰਡਾਂ ਵਾਲਿਆਂ ਦੇ ਪਿੰਡ ਜਾ ਰਿਹਾ ਸੀ ਕਿ ਉਸ ਸਾਰੇ ਖਿੱਤੇ 'ਚ। ਔਰ ਉਹਨੇ ਹੀ ਕਿਹਾ ਉਹਦੇ 'ਚ ਕਲਿੱਪਿੰਗ 'ਚ ਕਿ ਵੀ ਇਕੱਲਾ ਇਹ ਨਹੀਂ ਸੀ ਕਿ ਵੀ ਉਹ ਦਰਬਾਰ ਸਾਹਿਬ ਤੇ ਸੀ ਐਕਸ਼ਨ, ਬਹੁਤ ਸਾਰੇ ਗੁਰਦੁਆਰਿਆਂ ਦੇ ਮਿਲਟਰੀ ਹਮਲਾ ਸੀ, ਔਰ ਉਹਦੇ 'ਚ ਮੋਗਾ ਵੀ ਸ਼ਾਮਲ ਹੈ। ਔਰ ਮੈਂ ਆਪਣੀ ਅਖਬਾਰ ਵੱਲੋਂ ਰਿਪੋਰਟ ਕਰਨ ਗਿਆ, ਔਰ ਮੈਨੂੰ ਨਹੀਂ ਸੀ ਪਤਾ
ਕਿ ਵੀ ਇਹ ਉਦੋਂ ਤਾਂ ਚੱਲ ਰਿਹਾ ਸੀ ਹਮਲੇ ਦਾ ਦੂਜਾ। ਉਹਨੇ ਕਿਹਾ ਜਦੋਂ ਮੈਂ ਉਹਨਾਂ ਦੇ ਪਿੰਡ ਦੇ ਨੇੜੇ, ਕਿਵੇਂ ਉਹਨੇ ਕਿਹਾ ਮੈਂ ਪਹੁੰਚਿਆ, ਕਿੰਨਾ ਪੈਦਲ ਚੱਲਿਆ, ਇੱਕ ਰਾਜ ਸਿੱਖ ਨੌਜਵਾਨ ਸੀ ਉਹ ਮੈਨੂੰ ਸਾਈਕਲ ਤੇ ਲੈ ਗਿਆ, ਮੈਂ ਪਿੰਡਾਂ ਵਾਲਿਆਂ ਦੇ ਘਰ ਗਿਆ ਤਾਂ ਉਦੋਂ ਹੀ ਅਜੇ ਖਬਰ ਆਈ ਸੀ ਕਿ ਭਾਈ ਇਹ ਜਿਹੜਾ ਸੰਤ ਪਿੰਡਾਂ ਵਾਲਿਆਂ ਦੀ ਮ੍ਰਿਤਕ ਦੇਹ ਜਿਹੜੀ ਆ ਉਹ ਤਹਿਖਾਨੇ ਚੋਂ ਮਿਲੀ ਆ, ਉਹਨਾਂ ਨੇ ਦੂਰਦਰਸ਼ਨ ਨੇ ਦਿੱਤਾ। ਉਹਨੇ ਕਿਹਾ ਸਾਰਾ ਪਿੰਡਾਂ ਵਾਲਿਆਂ ਦਾ ਘਰ ਸਾਰਾ ਸਿੱਖਾਂ ਨਾਲ ਭਰਿਆ ਹੋਇਆ ਸੀ ਔਰ ਮੇਰੀ ਸ਼ਕਲ ਦੇਖ ਕੇ ਇੱਕਦਮ ਉਹਨਾਂ ਨੇ ਦੇਖਿਆ ਕਿ ਵੀ ਕੀ ਹੈ। ਮੈਨੂੰ ਪੁੱਛਿਆ ਤਾਂ ਕਹਿੰਦਾ ਵੀ ਮੈਂ ਉਹਨਾਂ ਨੂੰ ਕਿਹਾ ਕਿ ਵੀ ਮੈਂ ਰਿਪੋਰਟਰ ਹਾਂ, ਮੈਂ ਤਾਂ ਕਵਰ ਕਰਨ ਆਇਆ ਸੀ। ਕਹਿੰਦੇ ਉਹਨਾਂ ਨੇ ਮੈਨੂੰ ਬੜੇ ਆਦਰ ਮਾਣ ਨਾਲ ਇੱਕ ਕਮਰੇ ਦੇ ਵਿੱਚ ਬਿਠਾਇਆ ਔਰ ਮੈਂ ਬੈਠ ਗਿਆ, ਮੈਂ ਥੋੜਾ ਘਬਰਾਇਆ ਹੋਇਆ ਸੀ ਤੇ ਥੋੜੀ ਦੇਰ ਬਾਅਦ ਇੱਕ ਰੋਟੀ ਦਾ ਥਾਲ ਆਇਆ ਔਰ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਥੱਕੇ ਆਏ ਹੋ, ਭੁੱਖੇ ਹੋਵੋਗੇ, ਇਹ ਖਾ ਲਓ। ਹੁਣ ਉਹ ਇਹਨੂੰ ਬਿਆਨ ਕਰਦੇ ਆ, ਕਹਿੰਦਾ ਕਿ ਵੀ ਕੁਝ ਮਹੀਨੇ ਬਾਅਦ ਦਿੱਲੀ ਦੇ ਵਿੱਚ ਜੋ ਕੁਝ ਹੁੰਦਾ ਹੈ ਅਕਤੂਬਰ ਦੇ ਅਖੀਰਲੇ 31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਕਿ ਹਜ਼ਾਰਾਂ ਸਿੱਖਾਂ ਨੂੰ ਇਸ ਲਈ ਜਿਉਂਦੇ ਜੀ ਸਾੜਤਾ ਜਾਂਦਾ, ਮਾਰ ਦਿੱਤਾ ਜਾਂਦਾ ਕਿ ਉਹਨਾਂ ਦੀ ਦਿੱਖ ਉਹਨਾਂ ਵਰਗੀ ਸੀ ਜਿਨ੍ਹਾਂ ਦੋ ਬੇਅੰਤ ਸਿੰਘ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਮਾਰਿਆ। ਔਰ ਕਹਿੰਦਾ ਵੀ ਮੈਂ 6 ਜੂਨ ਵਾਲੇ ਦਿਨ ਉਸ ਘਰ 'ਚ ਬੈਠਾ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਹੈ ਔਰ ਬਿਲਕੁਲ ਮੈਂ ਇਕੱਲਾ ਔਰ ਮੇਰਾ ਉਹ ਫਿਕਰ ਕਰ ਰਹੇ ਨੇ ਮੈਂ ਭੁੱਖਾ ਤਾਂ ਨਹੀਂ, ਮੈਂ ਥੱਕਿਆ ਤਾਂ ਨਹੀਂ। ਉਹ ਕਹਿੰਦਾ ਵੀ ਉਦੋਂ ਮੈਨੂੰ ਪੰਜਾਬੀ ਹੋਣ ਤੇ ਮਾਣ ਹੋਇਆ ਕਿ ਮੇਰਾ ਵਿਰਸਾ ਕੀ ਹੈ ਤੇ ਦਿੱਲੀ ਦਾ ਵਿਰਸਾ ਕੀ ਹੈ। ਕਾਸ਼ ਇਹ ਗੱਲ ਚੰਦਰਾ ਆਰੀਆ ਤੋਂ ਲੈ ਕੇ ਇਹਨਾਂ ਦੀ ਨਸਲ ਦੇ ਲੋਕਾਂ ਨੂੰ, ਪੰਜਾਬ ਦੇ ਸਾਡੇ ਹਿੰਦੂ ਭੈਣਾਂ ਭਰਾਵਾਂ ਨੂੰ ਜਿਹੜੇ ਹਰ ਵਾਰ ਦਿੱਲੀ ਦਰਬਾਰ ਦੇ ਹੱਕ 'ਚ ਭੁਗਤਦੇ ਨੇ, ਉਹਨਾਂ ਨੂੰ ਇਹ 6 ਜੂਨ 1984 ਦਾ ਵਾਕਿਆ ਉਹ ਰਿਪੋਰਟਰ ਆਪਣੀ ਜ਼ਬਾਨ ਨਾਲ ਕਹਿ ਰਿਹਾ ਕਿ ਉਦੋਂ ਮੈਨੂੰ ਮਹਿਸੂਸ ਹੋਇਆ ਕਿ ਮੇਰਾ ਵਿਰਸਾ ਪੰਜਾਬ ਦਾ ਕਿੰਨਾ ਮਾਣ ਵਾਲਾ ਵਿਰਸਾ ਹੈ ਕਿ ਤੁਸੀਂ ਉਹਨਾਂ ਸਿੱਖਾਂ ਦੇ ਵਿੱਚ ਮਹਿਫੂਜ਼ ਕਰ ਰਹੇ ਹੋ ਜਿਨ੍ਹਾਂ ਦੇ ਲੀਡਰ ਨੂੰ ਜਿਹੜਾ ਉਹੀ ਹਕੂਮਤ ਦਿੱਲੀ ਵਾਲੀ ਮਾਰ ਰਹੀ ਹੈ ਜਿਨ੍ਹਾਂ ਦੀ ਸ਼ਕਲ ਮੇਰੇ ਵਰਗੀ ਹੈ, ਉਹ ਸੰਜੇ ਸੂਰੀ ਕਹਿ ਰਹੇ। ਸੋ ਇੱਕ ਪਾਸੇ ਇਹ ਵਰਤਾਰ ਹੈ ਔਰ ਜਦੋਂ ਇਹ ਸੰਜੇ ਸੂਰੀ ਨੇ ਕੱਲ ਬੜੀ ਬੇਸ਼ਰਮੀ ਦੇ ਨਾਲ ਕਿ ਜੀ ਵੀ ਸਾਡਾ ਜਿਹੜੀ ਹੈ ਸੈਕਰਡ ਔਰ ਇਹ ਜਿਹੜਾ ਕੈਨੇਡਾ ਦੀ ਜਿਹੜੀ ਹੈ ਚਾਰਟਰ ਆਫ ਰਾਈਟਸ ਔਰ ਜਿਹੜਾ ਦਿੱਤਾ ਇਹਨੂੰ ਪੋਲਿਊਟ ਕਰਤਾ, ਅਸ਼ੁੱਧ ਕਰਤਾ, ਇੰਪਿਓਰ ਬਣਾ ਦਿੱਤਾ ਇਹਨਾਂ ਨੇ ਖਾਲਿਸਤਾਨੀਆਂ ਨੇ, ਜਿਹਦਾ ਮਤਲਬ ਸਿੱਖ ਹੈ। ਸੋ ਜ਼ਾਹਰ ਹੈ ਵੀ ਇਸ ਦੇ ਉੱਤੇ ਹੁਣ ਚੁੱਪ ਤਾਂ ਨਹੀਂ ਸੀ ਕਰਨਾ, ਅਸੀਂ ਵੀ ਕੱਲ ਜਿਹੜਾ ਸਾਡਾ ਇਸ ਦੇ ਉੱਤੇ ਸੀ ਔਰ ਇਸ ਦੇ ਉੱਤੇ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਬੜਾ ਵਧੀਆ ਢੁਕਵਾਂ ਰਿਸਪੌਂਸ ਦਿੱਤਾ ਵੀਡੀਓ ਰਾਹੀਂ। ਉਹਨਾਂ ਨੇ ਕਿਹਾ ਕਿ ਵੀ ਇਹ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਆਰੀਆ ਤੇ ਉਹਦੀ ਨਸਲ ਦੇ ਲੋਕ ਜਿਹੜੇ ਨੇ ਇਹਨਾਂ ਦੀ ਕੈਨੇਡਾ 'ਚ ਕੋਈ ਥਾਂ ਨਹੀਂ ਹੈ ਕਿਉਂਕਿ ਤੁਸੀਂ ਕੈਨੇਡੀਅਨ ਕਦਰਾਂ ਕੀਮਤਾਂ ਦੇ ਖਿਲਾਫ ਕੰਮ ਕਰ ਰਹੇ ਹੋ, ਤੁਸੀਂ ਚਾਰਟਰ ਆਫ ਰਾਈਟਸ ਔਰ ਦੇ ਖਿਲਾਫ ਕੰਮ ਕਰ ਰਹੇ ਹੋ ਔਰ ਤੁਸੀਂ ਤਾਂ ਉਹਨਾਂ ਦੇ ਹਿੱਤਾਂ ਨੂੰ ਪ੍ਰਮੋਟ ਕਰ ਰਹੇ ਹੋ ਜਿਹੜੇ ਤੁਹਾਡੇ ਆਕਾ ਨੇ ਦਿੱਲੀ 'ਚ ਬੈਠੇ ਹੋਏ। ਸੋ ਇਸ ਲਈ ਤੁਸੀਂ ਸਾਰੇ ਭਾਰਤ ਮਾਤਾ ਦੇ ਪੁੱਤਰ ਆਪਣੀਆਂ ਸਿਟੀਜ਼ਨਸ਼ਿਪ ਛੱਡੋ ਕੈਨੇਡਾ ਦੀਆਂ, ਐਬੰਡਨ ਕਰੋ ਔਰ ਆਪਣੀ ਮਦਰਲੈਂਡ ਜਿਹਨੂੰ ਤੁਸੀਂ ਕਹਿੰਦੇ ਹੋ ਮਾਤਰੀ ਭੂਮੀ ਵੰਦੇ ਮਾਤਰਮ, ਉੱਥੇ ਜਾਓ ਤੁਸੀਂ ਦਿੱਲੀ ਦੇ ਵਿੱਚ। ਔਰ ਇਹ ਜਿਹੜੇ ਨੇ ਤੁਸੀਂ ਵਾਇਲੈਂਸ ਪ੍ਰਮੋਟ ਕਰ ਰਹੇ ਹੋ ਅਗੇਂਸਟ ਖਾਲਿਸਤਾਨੀ ਸਿੱਖਾਂ ਦੇ, ਤੇ ਅਸੀਂ ਜਿਹੜੇ ਖਾਲਿਸਤਾਨੀ ਸਿੱਖ ਹੈ ਅਸੀਂ ਤਾਂ ਕਈ ਦਹਾਕਿਆਂ ਤੋਂ ਆਪਣੀ ਕੈਨੇਡਾ ਦੇ ਨਾਲ ਲਾਇਲਟੀ ਪ੍ਰੂਵ ਕੀਤੀ ਹੈ ਕਿਉਂਕਿ ਸਾਡੀਆਂ ਕਦਰਾਂ ਕੀਮਤਾਂ, ਹੁਣ ਤੁਸੀਂ ਚਾਰਟਰ ਆਫ ਰਾਈਟਸ ਕੈਨੇਡਾ ਦਾ ਦੇਖ ਲਓ ਜਾਂ ਅਮਰੀਕਾ ਦੀ ਫਸਟ ਅਮੈਂਡਮੈਂਟ ਜਾਂ ਅਮਰੀਕਨ ਕਨਸਟੀਟਿਊਸ਼ਨ ਦੇਖੋ ਤੇ ਇਵੇਂ ਹੀ ਹੈ ਜਿਵੇਂ ਸਿੱਖ ਸਿਧਾਂਤਾਂ ਚੋਂ ਹੀ ਇਹ ਸਾਰਾ ਪਾਰਟ ਲਿਆ ਗਿਆ ਹੋਏ ਕਿਉਂਕਿ ਬਰਾਬਰੀ, ਇਕੁਆਲਿਟੀ, ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਹਰ ਇੱਕ ਨੂੰ ਗੱਲ ਨਾਲ ਲਾਉਣਾ, ਇਹ ਬੇਸਿਕ ਹੈ ਸਿੱਖੀ ਦਾ। ਕੋਈ ਨਫ਼ਰਤ ਨਾਂ ਦੀ ਚੀਜ਼ ਨਹੀਂ, ਇਹ ਸਭ ਭੁੱਖਿਆਂ ਨੂੰ ਖਵਾਉਣਾ। ਜਿਸ ਨੇ ਕੋਵਿਡ-19 ਦੇ ਚਲਦਿਆਂ ਦੁਨੀਆ ਨੇ ਉਹ ਸਿੱਖਾਂ ਦੀ ਸੌਫਟ ਪਾਵਰ ਵੀ ਦੇਖੀ ਕਿ ਭਾਈ ਔਰ ਹਰ ਇੱਕ ਨੂੰ ਮਤਲਬ ਹੁਣ ਉਹਨਾਂ ਦੇ ਤੁਹਾਨੂੰ ਸੋਸ਼ਲ ਮੀਡੀਆ ਤੇ ਕਈ ਜਿਹੜੇ ਜੈਨੂਨ ਹਿੰਦੂ ਨੇ ਉਹ ਵੀ ਕਹਿਣਗੇ ਕਿ ਤੁਸੀਂ ਕਿਸੇ ਸ਼ਹਿਰ 'ਚੋਂ ਕਿਸੇ ਥਾਂ ਤੇ ਤੁਸੀਂ ਮੁਸੀਬਤ 'ਚੋਂ ਪੱਗ ਵਾਲੇ ਸਿੱਖ ਨੂੰ ਦੇਖੋ, ਉਹ ਤੁਹਾਡੀ ਮਦਦ ਕਰੇਗਾ। ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਪੁੱਛੋ ਜਾ ਕੇ ਕਿ ਕੋਈ ਗੁਰਦੁਆਰਾ ਹੈ, ਉੱਥੇ ਜਾ ਕੇ ਤੁਹਾਡੇ ਲਈ ਪਨਾਹ ਹੋ। ਹਾਲਾਂਕਿ ਇਹਦਾ ਮਿਸਯੂਜ਼ ਵੀ ਹੋਣਾ ਸ਼ੁਰੂ ਹੋਇਆ। ਹੁਣ ਯੂਕੇ ਤੋਂ ਸਾਡੇ ਵੀਰ ਆਏ ਹੋਏ ਸੀ, ਉਹ ਮੈਨੂੰ ਦੱਸ ਰਹੇ ਸੀ ਕਿ ਜੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਗੁਰਦੁਆਰਿਆਂ 'ਚ ਜਿੰਨਾ ਆਟਾ ਰਾਸ਼ਨ ਪੱਕਦਾ ਸੀ ਉਸ ਤੋਂ 4 ਗੁਣਾ ਹੁਣ ਬਣਦਾ ਕਿਉਂਕਿ ਬਹੁਤ ਸਾਰੇ ਜਿਹੜੇ ਨੇ ਉਹ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ, ਉਹਨਾਂ ਨੇ ਕਿਹਾ ਵੀ ਜਿਹੜੇ ਹੁਣ ਆਉਣ ਵਾਲੇ ਨੇ ਉਹਨਾਂ 'ਚੋਂ ਅੱਧਿਓਂ ਜ਼ਿਆਦਾ ਜਿਹੜੇ ਨੇ ਉਹ ਸਿੱਖ ਵੀ ਨਹੀਂ ਹੈਗੇ, ਯਾਨੀ ਪੰਜਾਬ ਦੇ ਨਹੀਂ ਨੇ, ਬਾਕੀ ਥਾਵਾਂ ਦੇ। ਔਰ ਪ੍ਰੋਬਲਮਸ ਵੀ ਕ੍ਰੀਏਟ ਹੋ ਰਹੀਆਂ ਕਿ ਭਾਈ ਉਹਨਾਂ ਦਾ ਆਚਰਣਕ ਪੱਖ ਵੀ ਕਮਜ਼ੋਰ ਹੈ। ਕਈਆਂ ਨੂੰ ਲੱਗਦਾ ਉਹ
ਕੁੜੀਆਂ ਦੇ ਪਿੱਛੇ ਭੱਜ ਰਹੇ ਹੁੰਦੇ ਨੇ ਸਿੱਖ ਕੁੜੀਆਂ ਦੇ ਕਿ ਵੀ ਕੋਈ ਜਿਹੜਾ ਉਹਨਾਂ ਨੂੰ ਪੱਕਾ ਕਰਾ ਦੇ, ਕੋਈ ਇਹ ਹੋ ਜਾਏ ਉਹ ਹੋ ਜਾਏ। ਸੋ ਇਹ ਗੁਰਦੁਆਰਾ ਕਮੇਟੀਆਂ ਦੇ ਲਈ ਵੀ ਇਹ ਸੋਚਣ ਦੀ ਥਾਂ ਹੁਣ ਬਣਦੀ ਜਾਂਦੀ ਹੈ। ਔਰ ਇਹੀ ਵਰਤਾਰਾ ਈਵਨ ਸਟਾਕਟਨ ਦੇ ਹਵਾਲੇ ਨਾਲ ਵੀ ਉੱਥੇ ਜੋ ਕੁਝ ਪਿਛਲੇ ਸਮੇਂ ਦੇ ਵਿੱਚ ਹੋਇਆ, ਉਹਨਾਂ ਦੇ ਇੱਕ ਪ੍ਰਬੰਧਕ ਦੱਸ ਰਹੇ ਸੀ ਕਿ ਭਾਈ ਕਾਫੀ ਕੁਝ ਐਸਾ ਚੱਲ ਰਿਹਾ ਕਿ ਵੀ ਇਸ ਕਿਸਮ ਦੇ ਗੁੰਡਾਗਰਦੀ ਕਰਨ ਵਾਲੇ ਔਰ ਦੂਸਰੇ ਲੋਕ ਜਿਹੜੇ ਨੇ ਉਹ ਸਿਸਟਮ ਦੇ ਵਿੱਚ ਆ ਰਹੇ ਨੇ। ਇਹਨਾਂ ਨੂੰ ਹੁਣ ਇਹ ਕਹੀ ਜਾਣਾ ਕਿ ਜੀ ਲੰਗਰ ਖੁੱਲ੍ਹਾ ਹੈ, ਸਭ ਦਾ ਹੈ, ਲੰਗਰ ਲੋੜਵੰਦਾਂ ਲਈ, ਔਰ ਜਦੋਂ ਇਸ ਕਿਸਮ ਦਾ ਮਿਸਯੂਜ਼ ਸ਼ੁਰੂ ਹੋਏ ਤੇ ਕੋਈ ਨਾ ਕੋਈ ਤੁਹਾਨੂੰ ਫਿਲਟਰ ਲਾਣਾ ਪਏਗਾ। ਨਹੀਂ, ਅਸੀਂ ਅੱਜ ਤੱਕ ਇਸ ਇਸ਼ੂ ਦੇ ਉੱਤੇ ਗੱਲ ਨਹੀਂ ਕੀਤੀ ਹੈ, ਫਿਰ ਕਿਸੇ ਵੇਲੇ ਵੇਰਵੇ ਨਾਲ ਕਰਾਂਗੇ, ਪਰ ਮੈਂ ਉਸ ਕੰਟੈਕਸਟ 'ਚ ਕਹਿ ਰਿਹਾ ਕਿ ਵੀ ਇਹ ਦੁਨੀਆ ਜਾਣਦੀ ਹੈ ਕਿ ਭਾਈ ਤੁਸੀਂ ਈਡੇ ਮੰਦਰ ਕੋਈ ਅਕਸ਼ਧਾਮ ਦੇ ਨਾਂ ਥੱਲੇ ਕੋਈ ਦੂਜੇ ਜਿਹੜੀਆਂ ਤੁਹਾਡੀਆਂ ਏਜੰਸੀਆਂ ਨੇ ਖੜੇ ਕੀਤੇ ਨੇ, ਤੁਸੀਂ ਕਿਸੇ ਨੂੰ ਪਾਣੀ ਦਾ ਗਲਾਸ ਸਰਵ ਕਰਦੇ ਹੋ, ਤੁਹਾਡੇ ਮੰਦਰਾਂ 'ਚ ਤੁਸੀਂ ਸ਼ੂਦਰ ਨੂੰ ਬਿਠਾ ਕੇ ਖਵਾਉਂਦੇ ਹੋ ਨਾਲ ਬਰਾਬਰ ਦੇ। ਸੋ ਜਦੋਂ ਤੁਹਾਡਾ ਬੇਸਿਕ ਸਟਰਕਚਰ ਜਿਹੜਾ ਹੈ ਉਹ ਬਿਲਕੁਲ ਡਿਸਕ੍ਰਿਮੀਨੇਟਰੀ ਹੈ। ਔਰ ਠੀਕ ਹੈ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਕਿ ਵੀ ਸਾਡਾ ਜਿਹੜਾ ਵੈਲਿਊ ਸਿਸਟਮ ਹੈ ਉਹ ਤਾਂ ਕੈਨੇਡੀਅਨ, ਅਸੀਂ ਤਾਂ ਕਈ ਦਹਾਕਿਆਂ ਤੋਂ 150 ਸਾਲ ਤੋਂ ਅਸੀਂ ਕੈਨੇਡਾ 'ਚ 125 ਸਾਲ ਤੋਂ ਬੈਠੇ ਹਾਂ। ਕੈਨੇਡੀਅਨ ਆਰਮੀ ਦੇ ਵਿੱਚ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ 'ਚ ਖੂਨ ਦਿੱਤਾ ਹੋਇਆ। ਤੁਸੀਂ ਗਿਣਾਓ ਤੁਹਾਡੇ ਕਿਹੜੇ ਯੋਧੇ ਤੁਸੀਂ ਕੈਨੇਡਾ 'ਚ ਪੈਦਾ ਕੀਤੇ ਜਾਂ ਅਮਰੀਕਾ 'ਚ ਕੀਤੇ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਡਾਕਟਰ ਭਗਤ ਸਿੰਘ ਥਿੰਦ, ਜਿਨ੍ਹਾਂ ਨੇ ਨਾ ਸਿਰਫ ਫਸਟ ਵਰਲਡ ਵਾਰ 'ਚੋਂ ਲੜੇ, ਪਰਪਲ ਹਾਰਟ ਉਹਨਾਂ ਨੇ ਜਿੱਤਿਆ, ਅਮਰੀਕਾ 'ਚ ਸਿਟੀਜ਼ਨਸ਼ਿਪ ਦੇ ਦਰਵਾਜ਼ੇ ਉਹਨਾਂ ਨੇ ਖੋਲੇ, ਸੁਪਰੀਮ ਕੋਰਟ ਤੱਕ ਜਾ ਕੇ ਕੇਸ ਲੜ ਕੇ। ਹੁਣ ਇਸ ਸਾਰੇ ਦੇ ਚੱਲਦੇ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਜਿਹੜੀਆਂ ਵੈਲਿਊਜ਼ ਦਾ ਪ੍ਰੋ ਖਾਲਿਸਤਾਨ ਸਿੱਖਾਂ ਨੇ ਸਾਬਤ ਕੀਤਾ ਕਈ ਦਹਾਕਿਆਂ ਤੋਂ ਕਿ ਉਹ ਕੈਨੇਡਾ ਨਾਲ ਲਾਇਲ ਨੇ, ਕਿਉਂਕਿ ਅਸੀਂ ਕੈਨੇਡੀਅਨ ਕਦਰਾਂ ਕੀਮਤਾਂ ਦੇ ਮੁਤਾਬਕ ਹੀ ਸਾਡਾ ਜਿਹੜਾ ਸਾਰਾ ਅਸੀਂ ਜਿਉਂਦੇ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ 28 ਜੁਲਾਈ ਦਾ ਕੈਲਗਰੀ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਹੈ, ਅਸੀਂ ਉਹ ਕੈਨੇਡਾ ਦੇ ਸਿੱਖ ਸ਼ਹੀਦਾਂ ਨੂੰ ਔਰ ਜਿਹੜੇ ਬਾਹਰ ਵਾਪਸ ਗਏ ਪੰਜਾਬ ਜੂਝਣ ਦੇ ਲਈ ਔਰ ਆਪਣੀਆਂ ਸ਼ਹੀਦੀਆਂ ਪਾਈਆਂ, ਉਹਨਾਂ ਦੇ ਨਾਂ ਦੇ ਉੱਤੇ ਅਸੀਂ ਉਦੋਂ ਜਿਹੜਾ ਉਹ ਸਮਰਪਣ ਕਰਦੇ, ਕਿਉਂਕਿ ਇਹੀ ਕੈਨੇਡੀਅਨ ਵੈਲਿਊਜ਼ ਨੇ ਜਿਹੜੀਆਂ ਇਨਜਸਟਿਸ ਦੇ ਖਿਲਾਫ ਲੜਦਿਆਂ ਸ਼ਹੀਦੀ ਪਾਉਣ ਦੀਆਂ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਉਹਨਾਂ ਸਾਰੇ ਸ਼ਹੀਦਾਂ ਨੂੰ ਹੀ ਜਿਹੜਾ 28 ਜੁਲਾਈ ਦਾ ਕੈਲਗਰੀ ਦਾ ਰੈਫਰੈਂਡਮ ਡੈਡੀਕੇਟ ਕਰਦੇ ਹਾਂ। ਔਰ ਨਾਲ ਦੀ ਨਾਲ ਅਖੀਰ 'ਚ ਉਹਨਾਂ ਨੇ ਕਿਹਾ ਯੂ ਚੰਦਰਾ ਆਰੀਆ, ਯੂ ਐਂਡ ਯੋਰ ਫਾਲੋਅਰਸ have no place in a democratic country like Canada। ਵੀ ਚੱਕੋ ਆਪਣੇ ਬੋਰੀਏ ਬਿਸਤਰੇ ਜਾਓ। ਹੁਣ ਇਹਨੂੰ ਇਸ ਗੱਲ ਨੂੰ ਆਧਾਰ ਬਣਾ ਕੇ ਅੱਜ ਫਿਰ ਮੀਡੀਆ ਪੂਰਾ ਉਹਨਾਂ ਦਾ ਭਰਿਆ ਹੋਇਆ, ਦਾ ਹਿੰਦੂ, PTI, ਦੂਜੇ ਤੀਜੇ ਉਹ ਸਾਰੇ ਦੇ ਥੱਲੇ ਕਿ ਵੀ ਇਹ ਜਿਹੜਾ ਉਹਨਾਂ ਨੇ ਧਮਕੀ ਦੇ ਦਿੱਤੀ, ਉਹ ਫਿਰ ਚੀਕਾਂ ਮਾਰ ਰਿਹਾ ਕਿ ਮੈਨੂੰ ਹੋਰ ਧਮਕੀ ਦੇ ਦਿੱਤੀ, ਫਲਾਣਾ ਕਰ। ਹੁਣ ਇਸੇ ਪੀਰੀਅਡ 'ਚ ਇਹਨਾਂ ਦਾ ਇੱਥੇ ਇਹ ਚੰਦਰਾ ਦਾ ਜੋ ਕਰ ਰਿਹਾ ਉਹ ਜ਼ਾਹਰ ਹੈ ਇਹ ਸਾਰੇ ਕੋਆਰਡੀਨੇਟ ਕਰ ਰਹੇ ਨੇ, ਹਿੰਦੂ ਤੋਂ ਵੀ, ਇੱਥੋਂ ਦੇ ਵੀ ਹਿੰਦੂ ਫਾਊਂਡੇਸ਼ਨ ਕੈਲੀਫੋਰਨੀਆ ਦੀ ਦੂਜੀ, ਲੇਕਿਨ ਉਹਨਾਂ ਦੀ ਫੋਰਨ ਅਫੇਅਰਸ ਦੀ ਮਿਨਿਸਟਰੀ ਦਾ ਤੁਸੀਂ ਵਰਤਾਰਾ ਦੇਖੋ। ਹੁਣ ਅਮਰੀਕਾ ਦੇ ਵਿੱਚ ਆਲਰੇਡੀ ਟਰੰਪ ਦੇ ਉੱਤੇ ਅਟੈਕ ਹੋਇਆ, ਨਤੀਜਾ ਫੌਰਨ ਜਿਹੜਾ ਵਿਦਿਨ ਅ ਵੀਕ ਜਾਂ 10 ਡੇਜ਼ ਹੀਅਰਿੰਗ ਹੋਈ ਕਾਂਗਰੈਸ਼ਨਲ, ਜਿਹੜੀ ਸਿਕਿਉਰਿਟੀ ਇੰਚਾਰਜ BBC ਜਿਹੜੀ ਕਿ ਓਵਰਆਲ ਪ੍ਰੈਜ਼ੀਡੈਂਸ਼ੀਅਲ ਸਿਕਿਉਰਿਟੀ ਜਿਹਦੇ 'ਚ ਕੈਂਡੀਡੇਟ ਵੀ ਸ਼ਾਮਲ ਹੁੰਦੇ ਨੇ, ਜਿਹੜੇ ਨੋਮੀਨੇਸ਼ਨ 'ਚ ਆ ਜਾਂਦੇ ਨੇ ਉਹਨਾਂ ਨੂੰ ਉਵੇਂ ਹੀ ਜਿਹੜਾ ਉਹ ਸਿਕਿਉਰਿਟੀ ਕਵਰ ਦਿੱਤਾ ਜਾਂਦਾ ਜਿਵੇਂ ਪ੍ਰੈਜ਼ੀਡੈਂਟ ਦਾ ਹੁੰਦਾ, ਉਹਨੂੰ ਰਿਜ਼ਾਈਨ ਕਰਨਾ ਪਿਆ, ਇੰਨਾ ਗ੍ਰਿਲ ਕੀਤਾ ਗਿਆ। ਹੁਣ ਕਿਉਂਕਿ ਜਸਟਿਨ ਟਰੂਡੋ ਵੀ ਇਸ ਵੇਲੇ ਕੈਨੇਡਾ ਦੇ ਵਿੱਚ ਉਸ ਕਿਸਮ ਦਾ ਜਿਹੜਾ ਇੱਕ ਤਬਕਾ ਜਿਹੜੇ ਕੋਈ ਰਾਈਟ ਵਿੰਗਰ ਨੇ, ਕੋਈ ਅਦਰਵਾਈਜ਼ ਨੇ, ਸੋ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਕੋਈ ਦੋ ਬੰਦਿਆਂ ਨੇ ਮਾਰ ਦੇਣ ਦੀ, ਜਾਨੋਂ ਮਾਰਨ ਦੀ ਧਮਕੀ ਦਿੱਤੀ, ਉਹ ਟਰੇਸ ਕਰ ਲਿਆ ਉਹਨਾਂ ਨੇ, ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਨੇ, ਤੇ ਉਹਨਾਂ ਦੇ ਖਿਲਾਫ ਜਿਹੜਾ ਉਹ ਕੇਸ ਰਜਿਸਟਰ ਕੀਤਾ ਜੀ। ਹੁਣ ਜੇ ਤੁਸੀਂ ਡੈਮੋਕ੍ਰੈਟਿਕ ਵੈਲਿਊਜ਼ ਤੇ ਹੋਵੋ ਜਾਂ ਦੂਸਰੇ ਹੋਵੋ ਤੇ ਤੁਸੀਂ ਰਾਦਰ ਸਿੰਪਥੀ ਕਰੋਗੇ, ਕਿਉਂਕਿ ਉਹ ਆਲਰੇਡੀ ਇੱਕ ਪ੍ਰੈਜ਼ੀਡੈਂਟ ਇੱਥੇ ਇਸ ਹਮਲੇ ਦਾ ਪ੍ਰੈਜ਼ੀਡੈਂਟ ਜਿਹੜਾ ਉਮੀਦਵਾਰ ਹੈ ਉਹ ਸ਼ਿਕਾਰ ਹੋਇਆ, ਐਕਸ ਪ੍ਰੈਜ਼ੀਡੈਂਟ, ਤੇ ਦੂਸਰੇ ਪਾਸੇ ਧਮਕੀ ਹੈ। ਪਰ ਇੰਡੀਆ ਆਪਣੀ ਗੰਦੀ ਖੇਡ ਨੂੰ, ਜੋ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਨਾਲ ਔਰ ਜੋ ਕੈਨੇਡਾ ਦੇ ਵਿੱਚ ਰਿਪਦਮਨ ਸਿੰਘ ਮਲਕ ਜਿਹੜੇ ਜਿਹਨੂੰ ਵਰਤਿਆ ਔਰ ਡੰਪ ਕੀਤਾ, ਉਹਦੇ 'ਚ ਕੀਤਾ, ਉਹ ਈਵਨ ਕੈਨੇਡਾ ਦੇ ਉੱਤੇ ਤੰਜ਼ ਕੱਸ ਰਿਹਾ। ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੈ ਰਣਧੀਰ ਜੈਸਵਾਲ, ਉਹਨੂੰ ਜਦੋਂ ਪੁੱਛਿਆ ਗਿਆ ਕਿ ਜੀ ਦੇਖੋ ਦੋ ਬੰਦਿਆਂ ਨੂੰ ਚਾਰਜ ਕੀਤਾ ਗਿਆ ਜਿਨ੍ਹਾਂ ਨੇ ਜਸਟਿਨ ਟਰੂਡੋ ਨੂੰ ਧਮਕੀ ਦਿੱਤੀ, ਪਰ ਜਿਹੜੇ ਖਾਲਿਸਤਾਨੀ ਧਮਕੀਆਂ ਦੇ ਰਹੇ ਨੇ ਇੰਡੀਅਨ ਲੀਡਰਸ, ਡਿਪਲੋਮੈਟਸ ਨੂੰ,
ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਹੁਣ ਉਹਦੇ ਜੋ ਖਬਰ ਹੀ ਉਹਨਾਂ ਨੇ ਬਣਾਈ, exposes double standards, India on Canada charging 2 persons for online threats against Prime Minister Justin Trudeau। ਇਹ ਜੈਸਵਾਲ ਕਹਿੰਦਾ ਕਿ ਜੀ ਅਸੀਂ ਇਹ ਰਿਪੋਰਟਾਂ ਦੇਖੀਆਂ ਨੇ, ਜਦੋਂ ਕੋਈ ਜਮਹੂਰੀਅਤ ਦੋਹਰਾ ਮਾਪਦੰਡ ਅਪਣਾਉਂਦੀ ਹੈ ਫਿਰ ਉੱਥੇ ਰੂਲ ਆਫ ਲਾਅ ਜਾਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਨਹੀਂ ਹੁੰਦੀ, ਇਹ ਆਪਣੇ ਦੋਹਰੇ ਮਾਪਦੰਡ ਨੂੰ ਜਿਹੜਾ ਹੈ ਉਹ ਦਿਖਾ ਰਹੀਆਂ ਹੁੰਦੀਆਂ। ਮਤਲਬ ਇਹ ਹੈ ਕਿ ਕੈਨੇਡਾ 'ਚ ਕੋਈ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਨਹੀਂ ਹੈ ਕਿ ਜੀ ਖਾਲਿਸਤਾਨੀ ਆਪਣੀ ਗੱਲ ਕਹਿ ਸਕਦੇ ਨੇ, ਜਾਂ ਕੋਈ ਰੂਲ ਆਫ ਲਾਅ ਦੇ ਥੱਲੇ ਨਹੀਂ ਹੈ। ਇਹ ਦੋਹਰਾ ਮਾਪਦੰਡ ਹੈ ਕਿ ਦੇਖੋ ਜੀ ਆਪਣੇ ਤੇ ਹਮਲਾ ਹੋਇਆ ਤਾਂ ਹੁਣ ਕੇਸ ਹੋ ਗਿਆ। ਸਾਨੂੰ ਪਹਿਲੀ ਗੱਲ ਕਿ ਅਜੇ ਤੱਕ ਵੀ ਕਿਸੇ ਕੈਨੇਡੀਅਨ ਸਿੱਖ ਨੇ, ਕਿਸੇ ਕੈਨੇਡੀਅਨ ਸਿੱਖ ਜਥੇਬੰਦੀ ਨੇ, ਕਿਸੇ ਇੰਡੀਅਨ ਲੀਡਰ, ਕਿਸੇ ਇੰਡੀਅਨ ਡਿਪਲੋਮੈਟ, ਕਿਸੇ ਦੂਜੇ ਦੇ ਖਿਲਾਫ ਹਿੰਸਕ ਕਾਰਵਾਈ ਦਾ ਸੱਦਾ ਨਹੀਂ ਦਿੱਤਾ, ਕੋਈ ਧਮਕੀ ਨਹੀਂ ਦਿੱਤੀ, ਔਰ ਇਹ ਮੋਸਟ ਪ੍ਰੋਟੈਕਟਡ ਲੋਕ ਨੇ। ਇਸ ਦੇ ਉਲਟ ਇੰਡੀਅਨ ਏਜੰਸੀਆਂ ਨੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ। ਈਵਨ ਜਿਹੜਾ ਮੁੱਖ ਪੋਲੀਟੀਕਲ ਪਾਰਟੀ ਹੈ ਉਹਨਾਂ ਦੀ NDP, ਉਹਨਾਂ ਦੇ ਲੀਡਰ ਜਗਦੀਪ ਸਿੰਘ ਨੂੰ ਇਸ ਲੈਵਲ ਦੀ ਥ੍ਰੈਟ ਸੀ ਕਿ ਵੀ ਕੈਨੇਡੀਅਨ ਏਜੰਸੀਆਂ ਨੇ ਜਿਹੜਾ ਆਪਣਾ ਸਿਕਿਉਰਿਟੀ ਕਵਰ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਥਰੋ ਉਹਦੇ ਦੇ ਦੁਆਲੇ ਲੈ ਆਉਂਦਾ, ਔਰ ਕਿੰਨਿਆਂ ਹੋਰਨਾਂ ਨੂੰ ਜਿਹੜਾ ਡਿਊਟੀ ਟੂ ਵਾਰਨ ਜਿਹੜਾ ਉਹਦੇ ਥੱਲੇ ਦੱਸਿਆ ਗਿਆ ਕਿ ਤੁਹਾਡੀ ਜਾਨ ਨੂੰ ਖਤਰਾ ਹੈ। ਹੁਣ ਇਸ ਹੱਦ ਤੱਕ ਜਿਹੜੀ, ਔਰ ਇਹ ਕੈਨੇਡਾ ਨੂੰ ਜਿਹੜੇ ਡਬਲ ਸਟੈਂਡਰਡ ਜਾਂ ਦੋਹਰੇ ਮਾਪਦੰਡ ਦਾ ਜਿਹੜਾ ਉਹ ਤਾਨਾ ਮਾਰ ਰਹੇ ਨੇ, ਇਹਨਾਂ ਦਾ ਤਾਂ ਕੋਈ ਮਾਪਦੰਡ ਹੀ ਕੀ ਹੈ, ਇਹ ਤਾਂ ਹੈ ਹੀ ਝੂਠਿਆਂ ਦਾ ਲਾਣਾ, ਬੇਈਮਾਨ, ਕਰਪਟ, ਝੂਠੇ ਸਿਰੇ ਦੇ ਜਿਹੜੇ ਨੇ, ਉਹ ਕੋਈ ਕਦਰਾਂ ਕੀਮਤਾਂ ਨਹੀਂ ਹੈ, ਕਰਪਟ ਉੱਤੋਂ ਥੱਲੇ ਤੱਕ, ਔਰ ਆਪਣੇ ਆਪ ਨੂੰ ਜਮਹੂਰੀਅਤ ਦੇ ਝੰਡੇ ਦੇ ਵਿੱਚ ਲਪੇਟਿਆ ਹੋਇਆ, ਔਰ ਉਹ ਨਿਕਲ ਰਿਹਾ ਇਹਨਾਂ ਦਾ ਹੌਲੀ ਹੌਲੀ ਜਿਹੜੇ ਨੇ ਉਹ ਬਾਹਰ ਨਿਕਲ ਰਹੇ ਨੇ। ਪਰ ਇੱਕ ਪਾਸੇ ਉਹ ਜਿਵੇਂ ਡਾਕਟਰ ਅੰਬੇਦਕਰ ਦੇ ਕਹਿਣ ਮੁਤਾਬਕ ਜਦੋਂ ਇਹਨਾਂ ਨੂੰ ਤਕਲੀਫ ਹੋਏ ਤਾਂ ਸਾਨੂੰ ਜਿਹੜਾ ਉਹ ਤਸੱਲੀ ਵੀ ਹੁੰਦੀ ਹੈ ਕਿ ਵੀ ਇਹ ਕਿਵੇਂ ਤਿਲ ਮਿਲਾ ਰਹੇ ਨੇ। ਪਰ ਇਸ ਸਾਰੇ ਤੋਂ ਲੱਗਦਾ ਹੈ ਕਿ ਭਾਈ ਇਹਨਾਂ ਨੇ ਆਪਣਾ ਇਹ ਝੂਠ, ਚਾਹੀਦਾ ਤਾਂ ਇਹ ਸੀ ਕਿ ਵੰਸ ਕੈਨੇਡਾ ਨੇ ਜਦੋਂ ਇਹਨਾਂ ਨੂੰ ਫੜ ਲਿਆ, ਇਹਨਾਂ ਦਾ ਗੁਨਾਹ ਫੜਿਆ ਗਿਆ, ਤੇ ਇਹ ਉਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦੇ, ਫਿਊਚਰ ਦੇ ਲਈ ਤੋਬਾ ਕਰਦੇ, ਅਮਰੀਕਾ ਦੇ ਸਾਹਮਣੇ ਅੱਖ ਨਹੀਂ ਚੁੱਕਦੇ। ਤੇ ਕੈਨੇਡਾ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਧਮਕਾ ਕੇ ਉਹ ਆਪਣੀ ਜਿਹੜੀ ਡੋਮੈਸਟਿਕ ਕਰਾਊਡ ਹੈ, ਉਹ ਗੋਬਰ ਆਰੀਆ ਵਰਗੇ ਲੋਕ ਜਾਂ ਦੂਜੇ ਜਿਹੜੇ ਝੂਠੇ ਜੇ ਉਹਨਾਂ ਦੇ ਸ਼ਾਮ ਨੂੰ ਬਹਿ ਕੇ ਜਾਲੀ ਜਿਹੀਆਂ ਮੁੱਛਾਂ ਦੇ ਉੱਤੇ ਹੱਥ ਫੇਰਦੇ ਨੇ ਕਿ ਵੀ ਉਹਨਾਂ ਨੂੰ ਅਸੀਂ ਕੋਈ ਮਟੀਰੀਅਲ ਪ੍ਰੋਵਾਈਡ ਕਰ ਰਹੇ ਹਾਂ ਔਰ ਸਿੱਖਾਂ ਨੂੰ ਧਮਕਾ ਰਹੇ। ਹੁਣ ਇਹ ਭੁੱਲ ਜਾਣ ਇਸ ਕਿਸਮ ਦੇ ਹਰਬੇ ਪਹਿਲੀਆਂ ਹਕੂਮਤਾਂ ਨੇ ਵੀ ਬਥੇਰੇ ਅਪਣਾਏ ਸੀ ਇਸ ਕਿਸਮ ਦਾ। ਇਸੇ ਹੀ ਕੈਨੇਡਾ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦੇ ਵੇਲੇ ਜਿਸ ਕਿਸਮ ਦਾ ਹੌਪਕਿੰਸਨ ਵਰਗੇ ਲੋਕ ਦੂਜੇ ਜਿਨ੍ਹਾਂ ਨੇ ਜਿਹੜਾ ਸਿੱਖਾਂ ਦੇ ਵਿੱਚ ਵੜ ਕੇ ਵੀ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ, ਰੌਸ ਸਟਰੀਟ ਗੁਰਦੁਆਰਾ ਸਾਹਿਬ 'ਚ ਗੋਲੀ ਚਲਵਾਈ, ਫਿਰ ਉਹਦਾ ਜਵਾਬ ਦੇਣ ਵਾਲੇ ਵੀ ਨਿਕਲ ਆਉਂਦੇ ਹੁੰਦੇ ਨੇ। ਹਾਲ ਦੀ ਘੜੀ ਅਸੀਂ ਸਮਝਦੇ ਹਾਂ ਵੀ ਕੈਨੇਡੀਅਨ ਸਿੱਖ ਬੜੇ ਰੈਸਟ੍ਰਿਕਟ ਦੇ ਨਾਲ ਜ਼ਬਤ ਦੇ ਵਿੱਚ ਰਹਿੰਦੇ ਆ, ਵੈਲ ਵਿਦਨ ਦਾ ਲਾਅ ਆਪਰੇਟ ਕਰ ਰਹੇ ਨੇ, ਔਰ ਇਹ ਆਉਣ ਵਾਲੇ ਪੀਰੀਅਡ 'ਚ ਕੋਈ ਨਾ ਕੋਈ ਸ਼ਰਾਰਤ ਕਰ ਸਕਦੇ ਨੇ। ਧਮਕੀਆਂ ਵੀ ਜਿਵੇਂ ਆਪਣੇ ਆਪ ਨੂੰ ਹੀ ਧਮਕੀਆਂ ਖੁਦ ਨੂੰ ਦੇ ਰਹੇ ਨੇ, ਇਹਨਾਂ ਤੋਂ ਜਿਹੜਾ ਖਬਰਦਾਰ ਹੋਣ ਦੀ ਲੋੜ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ।
ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ। ਕੀ ਤੁਸੀਂ ਰੋਜ਼ਾਨਾ ਸਰਵਿਸ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਲੰਧਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਪਾਰਲੀਮੈਂਟ ਵਿੱਚ ਖਲੋ ਕੇ ਕਿਹਾ ਕਿ ਭਾਰਤ ਵਿੱਚ ਐਮਰਜੈਂਸੀ ਲੱਗੀ ਹੋਈ ਹੈ। ਉਹਨਾਂ ਕਿਹਾ ਕਿ 20 ਲੱਖ ਲੋਕਾਂ ਦੀ ਨੁਮਾਇੰਦਗੀ ਕਰਨ ਵਾਲਾ MP NSA ਦੇ ਥੱਲੇ ਜਿਹੜਾ ਬੰਦ ਹੈ ਹੋਰ ਐਮਰਜੈਂਸੀ ਕਿਸ ਨੂੰ ਕਹਿੰਦੇ ਨੇ। ਸੋ ਉਹਨਾਂ ਦਾ ਇਸ਼ਾਰਾ ਭਾਈ ਅਮਰਿਤਪਾਲ ਸਿੰਘ ਜਰਾਵਾਲ ਸੀ। ਸੋ ਇਸ ਦੇ ਰਿਐਕਸ਼ਨ ਵਿੱਚ ਭਾਰਤੀ ਜਨਤਾ ਪਾਰਟੀ ਨੇ ਇਸ ਤੇ ਹੱਲਾ ਬੋਲਿਆ, ਪਰ ਨਾਲ ਹੀ ਕਾਂਗਰਸ ਨੇ ਚੰਨੀ ਦੇ ਇਸ ਬਿਆਨ ਤੋਂ ਪੱਲਾ ਝਾੜਦਿਆਂ ਕਿਹਾ ਕਿ ਇਹ ਚੰਨੀ ਦੇ ਨਿੱਜੀ ਵਿਚਾਰ ਹਨ, ਪਾਰਟੀ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਰਿਪੀਟਡਲੀ ਜਦੋਂ ਅੱਜ ਅਮਰੀਕਾ ਕੈਨੇਡਾ 'ਚ ਉਹ ਲੋਕ ਦੁਬਾਰਾ ਖਾਲਿਸਤਾਨ ਦੀ ਗੱਲ ਬੜੇ ਜ਼ੋਰ ਨਾਲ ਕਰਨ ਲੱਗ ਗਏ ਨੇ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ 'ਚੋਂ ਬੜੀ ਹੋਪ ਨਜ਼ਰ ਆਈ ਸੀ। ਉਹ ਪੀਰੀਅਡ ਸੀ ਜਦੋਂ ਕਿ ਇੱਥੋਂ ਦੇ ਵੀ ਸਾਡੇ ਖਾਲਿਸਤਾਨੀ ਵੀਰਾਂ ਨੇ ਵੀ ਜਿਹੜਾ ਉਹ ਬੋਰੀਆਂ ਭਰ ਕੇ ਡਾਲਰ ਕੇਜਰੀਵਾਲ ਔਰ ਉਸ ਦੇ ਜਿਹੜੇ ਵੀ ਇੱਥੇ ਕਰਿੰਦੇ ਆਉਂਦੇ ਸੀ ਕਿ ਜੀ ਪੰਜਾਬ ਦੇ ਵਿੱਚ ਇਹ ਜਿਹੜਾ ਅਸੀਂ ਤਬਦੀਲੀ ਲਿਆਉਣੀ ਹੈ, ਕਾਂਗਰਸ ਨੂੰ ਵੀ ਨਹੀਂ ਆਉਣ ਦੇਣਾ, BJP ਨੂੰ ਵੀ ਨਹੀਂ ਔਰ ਅਕਾਲੀਆਂ ਨੂੰ ਵੀ ਨਹੀਂ। ਔਰ ਅੱਜ ਅਸੀਂ ਦੇਖ ਰਹੇ ਹਾਂ ਵੀ ਉਹੀ ਚੀਕਾਂ ਮਾਰਦੇ ਨੇ ਕਿ ਭਾਈ ਕੇਜਰੀਵਾਲ ਤਾਂ ਲਾਲਾ ਕੇਜਰੀਵਾਲ ਹੀ ਨਿਕਲਿਆ, ਉਹ ਤਾਂ ਹਰ ਮੁੱਦੇ ਦੇ ਉੱਤੇ ਉਹਦੀ ਸੋਚ ਉਹੀ ਹੈ ਜੋ BJP ਦੀ। ਅਸੀਂ ਉਦੋਂ ਵੀ ਇਹ ਕਿਹਾ ਸੀ ਕਿ ਵੀ ਇਹ RSS ਦਾ ਆਪਣਾ ਇੱਕ ਕੰਮ ਕਰਨ ਦਾ ਢੰਗ ਹੈ। ਤੁਹਾਨੂੰ ਕਦੇ ਵੀ RSS ਹੈੱਡਕੁਆਟਰ ਨਾਗਪੁਰ ਤੋਂ ਕੋਈ ਕੇਜਰੀਵਾਲ ਦੇ ਖਿਲਾਫ ਬਿਆਨ ਨਹੀਂ ਮਿਲੇਗਾ, ਕਿਉਂਕਿ ਉਹਨਾਂ ਨੇ ਬੜੀ ਕੈਲਕੂਲੇਸ਼ਨ ਦੇ ਨਾਲ ਜਿਹੜਾ ਹੈ ਉਹ ਫਿੱਟ ਕੀਤੇ ਹੁੰਦੇ ਨੇ ਕਿ ਵੀ ਜਦੋਂ ਇੱਕ ਡਿਸਕ੍ਰੈਡਿਟ ਹੋ ਜਾਣਾ ਤੇ ਦੂਸਰੇ ਦੇ ਪਿੱਛੇ ਕਿਵੇਂ ਰੱਖਣਾ। ਔਰ ਕੇਜਰੀਵਾਲ ਨੇ ਬਿਲਕੁਲ ਜਿਹੜਾ ਹੈ ਉਹ ਪਬਲਿਕ ਗੈਦਰਿੰਗ ਦੇ ਵਿੱਚ ਕਿਹਾ ਕਿ ਅਸੀਂ ਤਾਂ ਜਨਮਜਾਤ ਜਨਸੰਘੀ ਹਾਂ ਔਰ ਮੇਰਾ ਪਿਓ ਜਨਸੰਘੀ ਸੀ, ਮੈਂ ਤਾਂ ਹਨੂਮਾਨ ਚਾਲੀਸਾ ਮੇਰਾ ਫਲਾਣਾ TV ਤੇ ਬਹਿ ਕੇ ਵੀ ਹਨੂਮਾਨ ਚਾਲੀਸਾ ਸੁਣਾਉਣ ਵਾਲਾ ਕੰਮ, ਪੇਪਰ ਫਾਈਲ ਕਰਨ ਜਾਂਦਾ ਹਨੂਮਾਨ ਦੇ ਮੰਦਰ, ਫਿਰ ਹਿੰਦੂ ਤੀਰਥਾਂ ਦੇ ਲਈ ਫ੍ਰੀ ਬੱਸਾਂ ਔਰ ਦੂਜਾ ਦਿੱਲੀ ਤੋਂ ਪੰਜਾਬ ਨੂੰ ਲੁੱਟਿਆ, ਅੱਜ ਵੀ ਲੁੱਟ ਰਹੇ ਨੇ। ਉਹ ਬਿਠਾਇਆ ਲਿਆ ਕੇ ਭੰਡ ਜਿਹੜਾ ਉਹ ਪੂਰੇ ਫੰਡ ਇੱਧਰੋਂ ਜਾ ਕੇ ਉੱਥੇ ਕੋਈ ਸੰਦੀਪ ਆ ਗਿਆ ਕਿ ਸੰਜੇ ਆ ਗਿਆ ਕਿ ਪਤਾ ਨਹੀਂ ਕਿਹੜਾ ਪਾਠਕ ਆ ਗਿਆ, ਉਹ ਸਭ ਦਿੱਲੀ ਵਾਲੇ ਆ ਕੇ ਬੋਰੀ ਭਰ ਕੇ ਲੈ ਜਾਂਦੇ ਨੇ। ਹੁਣ ਇਹ ਇਸ ਲਈ ਵੀ ਉਹ ਹਾਲਾਂਕਿ ਤੁਸੀਂ ਕੇਜਰੀਵਾਲ ਦੀ ਦੇਖੋ ਕਿੰਨਾ ਕ੍ਰਿਟੀਕਲ ਮੋਦੀ ਬਾਰੇ, ਉਹਨਾਂ ਨੇ ਵੀ ਉਹਨੂੰ ਜੇਲ੍ਹ 'ਚ ਰੱਖਿਆ ਹੋਇਆ ਹੈ। ਹੁਣ ਇਹ ਹੈ ਜੀ ਉਹ ਤਾਂ ਬਿਮਾਰ ਹੋ ਗਿਆ, ਉਹਦੀ ਰਿਹਾਈ ਲਈ ਅਸੀਂ, ਪਰ ਇਹ ਸਭ ਤੁਸੀਂ ਜਦੋਂ ਸਿੱਖ ਮੁੱਦਾ ਆਏਗਾ, ਪੰਜਾਬ ਦਾ ਇਸ਼ੂ ਆਏਗਾ, ਕੇਜਰੀਵਾਲ ਮਚ ਮੋਰ ਵੋਕਲ ਹੈ ਅਗੇਂਸਟ ਸਿੱਖ ਇਸ਼ੂਜ਼ ਜਾਂ ਪੰਜਾਬ ਉਹ ਨਹਿਰੀ ਪਾਣੀ ਹੋਏ, ਰਿਹਾਈਆਂ ਹੋਣ, ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ, ਉਹ ਸਾਰੇ ਦੇ ਚੱਲਦੇ। ਹੁਣ ਇਸੇ ਤਰ੍ਹਾਂ ਜਦੋਂ ਹੁਣ ਇੰਡੀਆ ਬਲਾਕ ਬਣਿਆ ਪਾਰਲੀਮੈਂਟ ਚੋਣਾਂ ਦੇ ਵਿੱਚ, ਜਦੋਂ ਕਾਂਗਰਸ ਨੂੰ ਥੋੜ੍ਹੀ ਜਿਹੀ बढ़त ਮਿਲਣੀ ਸ਼ੁਰੂ ਹੋਈ, ਆਪਣੇ ਬੰਦੇ ਉਹੀ ਤਾੜੀਆਂ ਮਾਰਨ ਲੱਗ ਜਾਂਦੇ ਨੇ, ਖੁਸ਼ ਹੋਣੇ ਸ਼ੁਰੂ ਹੋਏ ਜੀ BJP। ਔਰ ਮੇਰਾ ਹਮੇਸ਼ਾ ਹੀ ਇਹ ਕਹਿਣਾ ਸੀ ਕਿ ਇਹ ਜਿਹੜੀਆਂ ਕਾਂਗਰਸ BJP ਕਾਂਗਰਸ ਆਮ ਆਦਮੀ ਪਾਰਟੀ ਇਹ ਹਿੰਦੂਤਵਾਦੀਆਂ ABC ਟੀਮਾਂ ਨੇ, ਫਰਕ ਨਾ ਕੋਈ ਨਹੀਂ। ਔਰ ਅਸੀਂ ਇੱਕ ਪਿਛਲੀ ਡਿਸਕਸ਼ਨ 'ਚ ਕਿਹਾ ਸੀ ਕਿ ਕਿੰਨੇ ਮੁਸਲਮਾਨਾਂ ਦੀ ਲਿੰਚਿੰਗ ਹੋ ਰਹੀ ਹੈ। ਆ ਜਿਹੜੇ ਕਵਾੜੀਆ ਹੀ ਮੈਂ ਕਹਿੰਦਾ, ਜਿਹੜੇ ਕਾਂਵੜੀਏ, ਉਹਨਾਂ ਨੇ ਕੀ ਕੀਤਾ ਜਾਂ ਗੁੰਡਾਗਰਦੀ ਕਿਹਨਾਂ ਘਰਾਂ ਦੇ ਵਿੱਚ ਰਾਹੁਲ ਗਾਂਧੀ ਗਿਆ ਜੀ, ਜਾਂ ਕਿਸ ਮੌਕੇ ਤੇ ਉਹਨੇ ਲਿੰਚਿੰਗ ਦੇ ਖਿਲਾਫ ਜਾਂ ਮੁਸਲਮਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ, ਕਿਉਂਕਿ ਇਹ ਸਾਰੇ ਇਹ ਪ੍ਰੂਵ ਕਰਨ ਤੇ ਲੱਗੇ ਹੋਏ ਨੇ ਕਿ ਵੀ ਅਸੀਂ ਵੀ ਹਿੰਦੂ ਤਵੀ ਹਾਂ। ਫਰਕ ਇੰਨਾ ਹੀ ਹੈ ਕਿ ਵੀ ਇਹ ਨੰਗੇ ਚਿੱਟੇ ਨੇ RSS ਵਾਲੇ, ਉਹ ਸੈਕੂਲਰਿਜ਼ਮ ਦੇ ਲਿਬਾਸ ਦੇ ਥੱਲੇ ਨੇ ਜੀ, ਤੇ ਸਿੱਖਾਂ ਨਾਲੋਂ ਬਿਹਤਰ ਹੋਰ ਕੌਣ ਜਾ। ਸਾਡਾ ਦਰਬਾਰ ਸਾਹਿਬ ਤੇ ਹਮਲਾ ਜਿਹੜਾ ਹੈ ਉਹ ਕਾਂਗਰਸ ਸੈਕੂਲਰ ਜਮਾਤ ਦੇ ਲੈਵਲ ਥੱਲੇ ਹੀ ਹੋਇਆ। ਨਵੰਬਰ 84 ਇਹੀ ਰਾਹੁਲ ਗਾਂਧੀ ਦਾ ਪਿਓ ਰਾਜੀਵ ਗਾਂਧੀ ਜਿਹੜਾ ਹੈ ਉਹ ਇਹ ਕਹਿੰਦਾ ਵੀ ਇਹਨਾਂ ਨੂੰ ਗਾਲ ਕੱਢ ਕੇ ਵੀ ਇਹਨਾਂ ਨੂੰ ਸਬਕ ਸਿਖਾਓ,
ਔਰ ਜੋ ਕੁਝ ਫਿਰ ਦਿੱਲੀ ਦੇ ਵਿੱਚ ਹੋਇਆ ਔਰ ਭਾਰਤ ਭਰ ਦੇ ਵਿੱਚ ਹੋਇਆ ਰਾਦਰ ਉਹ ਸਾਡੇ ਸਾਹਮਣੇ। ਲੇਕਿਨ ਇਹਦੇ ਬਾਵਜੂਦ ਸਾਡਾ ਇੱਕ ਤਬਕਾ ਹੁੰਦਾ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਜੀ ਦੇਖੋ ਰਾਹੁਲ ਗਾਂਧੀ ਆ ਗਿਆ, ਲੰਗਰ 'ਚ ਉਹਨੇ ਸੇਵਾ ਕੀਤੀ, ਦੇਖੋ ਕਿੰਨਾ ਹੰਬਲ ਹੋ ਕੇ, ਕੋਈ ਨਹੀਂ ਜੇ ਪਿਓ ਨੇ ਕੋਈ ਗਲਤ ਕੀਤਾ, ਦਾਦੀ ਨੇ ਕੀਤਾ, ਉਹਦੀ ਕੋਈ ਪੋਤੇ ਨੂੰ ਥੋੜੀ ਸਜ਼ਾ ਮਿਲਣੀ ਚਾਹੀਦੀ ਹੈ, ਹੋ ਸਕਦਾ ਚੇਂਜ ਆਫ ਹਾਰਟ ਹੋ ਗਿਆ। ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਇਵੇਂ ਨਹੀਂ ਹੁੰਦਾ। ਇਹ ਜਿਹੜੀਆਂ ਨੀਤੀਆਂ ਨੇ ਜਾਂ ਦੂਸਰੀਆਂ ਨੇ ਉਸ ਸਿਸਟਮ ਦੇ ਵਿੱਚ 47 ਤੋਂ ਪਹਿਲਾਂ ਸਿੱਖਾਂ ਨੇ ਕੀ ਵਿਗਾੜਿਆ ਸੀ ਕਾਂਗਰਸ ਦਾ ਜਾਂ ਹਿੰਦੂਆਂ ਦਾ? ਤੇ ਕ੍ਰਿਮੀਨਲ ਟ੍ਰਾਈਬ ਜਦੋਂ ਸਿੱਖਾਂ ਨੂੰ ਐਲਾਨਿਆ ਉਦੋਂ ਕੌਣ ਸੀ? ਨਹਿਰੂ, ਜਿਹੜਾ ਕਹਿੰਦਾ ਸੀ ਮੈਂ ਐਗਨੋਸਟਿਕ ਹੈ, ਨਾ ਰੱਬ 'ਚ ਯਕੀਨ ਰੱਖਦਾ ਨਾ ਡਿਨਾਇਲ 'ਚ ਹੈ, ਕੁਛ ਤਾਂ ਉਹਨੂੰ ਏਥੀਇਸਟ ਕਹਿੰਦੇ ਸੀ। ਉਹਨੂੰ ਜਦੋਂ ਕਿਹਾ ਗਿਆ ਕਿ ਜੇ ਤੂੰ ਗੰਗਾ ਦੇ ਵਿੱਚ ਵੀ ਕੁੰਭ ਦਾ ਮੇਲਾ ਆ ਗਿਆ ਕਿ ਕੀ, ਉਹ ਕਹਿੰਦਾ ਮੈਂ ਨਹੀਂ ਨਹਾਉਂਦਾ, ਨਹੀਂ ਨਹਾਤਾ, ਇਹ ਦੱਸਣ ਦੇ ਲਈ ਕਿ ਜੀ ਮੈਂ ਨਹੀਂ। ਪਰ ਤੁਸੀਂ ਦੇਖੋਗੇ ਕਿ ਵਿਹਾਰ ਨਹਿਰੂ ਦਾ ਸਿੱਖਾਂ ਪ੍ਰਤੀ ਕੀ ਰਿਹਾ, ਇੰਦਰਾ ਗਾਂਧੀ ਉਹਦਾ ਆਪਣਾ ਚਾਲ ਚਲਨ, ਆਪਣਾ ਜੀਵਨ ਕੀ ਸੀ, ਕਿੱਥੋਂ ਨਿਕਲੀ ਤੇ ਕਿੱਥੇ ਨੂੰ ਗਈ। ਲੇਕਿਨ ਜਦੋਂ ਸਿੱਖਾਂ ਦਾ ਮੁੱਦਾ ਆਇਆ ਤੁਸੀਂ ਦੇਖੋਗੇ ਕਿ ਕਿਸ ਕਦਰ ਉਹਨੇ ਉਹ ਨਫ਼ਰਤ ਕਿਸ ਹੱਦ ਤੱਕ ਸੀ ਕਿ ਭਾਈ ਇੱਕ ਪਾਸਿਓਂ ਇੱਕ ਵੱਡਿਓਂ ਹੀ ਜਿਹੜੀ ਹੈ ਟੋਟਲ ਵਾਰ ਵਿੱਢਣ ਦੀ ਲਾਈਨ ਜਿਹੜੀ ਹੈ ਇੰਦਰਾ ਗਾਂਧੀ ਨੇ ਜਿਹੜੀ ਹੈ ਕਿ ਇਹਨਾਂ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰ ਦਿਓ, ਉਸ ਲੈਵਲ ਤੱਕ ਗਈ। ਔਰ ਰਾਜੀਵ ਗਾਂਧੀ ਅਜੇ ਤਖਤ ਤੇ ਵੀ ਨਹੀਂ ਸੀ ਬੈਠਾ ਤੇ ਹਜ਼ਾਰਾਂ ਸਿੱਖਾਂ ਦੇ ਖੂਨ ਦੇ ਨਾਲ ਤਿਲਕ ਲਾ ਕੇ ਬਹਿੰਦਾ ਔਰ ਪਹਿਲੀ ਆਪਣੀ ਜਨ ਸਭਾ ਦੇ ਵਿੱਚ ਉਹ ਕਹਿੰਦਾ ਹੈ ਕਿ ਜਦ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਹੁਣ ਤੁਸੀਂ ਕਿਵੇਂ ਇਹ ਯਕੀਨ ਕਰੋ ਕਿ ਇਹ ਲੈਗੇਸੀ ਗੰਗੂ ਬ੍ਰਾਹਮਣ ਦੇ ਡਿਸੈਂਡੈਂਟਸ ਦੀ, ਉਹਨਾਂ ਦੀ ਪਾਰਟੀ ਨੂੰ ਜਿਹੜੇ ਲੀਡ ਕਰ ਰਿਹਾ ਹੈ, ਉਹ ਕੋਈ ਵੀ ਪ੍ਰੋ ਸਿੱਖ ਤਾਂ ਦੂਰ ਗੱਲ, ਜਿਹੜੀ ਜੈਨੂਇਨਲੀ ਸਿੱਖਾਂ ਦੇ ਹੱਕ 'ਚ ਜਾ ਰਹੀ ਹੋਏ ਉਹ ਉਸ ਨੂੰ ਇਹ ਟੋਲਰੇਟ ਕਰਨਗੇ। ਔਰ ਉਦਾਹਰਣ ਸਾਹਮਣੇ ਹੁਣ, ਹਾਲਾਂ ਇਹ ਨਹੀਂ ਹੈ ਵੀ ਅਸੀਂ ਕਿਸੇ ਇੱਕ ਦੇ ਇੱਕ ਐਕਸ਼ਨ ਕਰਕੇ ਉਹਨੂੰ ਕੋਈ ਬਹੁਤ ਵੱਡਾ ਹੀਰੋ ਬਣਾਉਣਾ ਚਾਹੁੰਦੇ ਹਾਂ, ਪਰ ਜਿਹੜੀ ਗੱਲ ਠੀਕ ਹੈ, ਜੇ ਕਿਸੇ ਨੇ ਕੋਈ ਚੰਗੀ ਗੱਲ ਕੀਤੀ ਹੈ ਉਸ ਦੀ ਸ਼ਲਾਘਾ ਵੀ ਕਰਨੀ ਬਣਦੀ ਹੈ। ਚਰਨਜੀਤ ਸਿੰਘ ਚੰਨੀ ਪੰਜਾਬ ਦਾ ਚੀਫ ਮਿਨਿਸਟਰ ਸ਼ਾਰਟ ਟਰਮ ਬਣਿਆ, ਹਾਲਾਂ ਸ਼ਾਰਟ ਟਰਮ 'ਚ ਭਤੀਜਾ ਭਾਣਜਾ ਕੋਈ ਨਾ ਕੋਈ ਕਰਪਸ਼ਨ ਦੇ ਵਿੱਚ ਵੀ ਚਾਰਜਿਸ ਲੱਗੇ, ਜਿਹੜੇ ਕੁਝ ਟ੍ਰਾਇਲ ਕੇਸ ਹੈਗੇ ਨੇ ਜਾਂ ਕਿੱਧਰ ਗਿਆ ਜਾਂ ਕੀ ਹੈ, ਤਾਂ ਰਲ ਮਿਲ ਕੇ ਕੇਸ ਚੱਲਦੇ ਨੇ ਜਾਂ ਬੰਦ ਹੁੰਦੇ ਨੇ। ਲੇਕਿਨ ਦੋ ਚੀਜ਼ਾਂ ਜਿਹੜੀਆਂ ਚਰਨਜੀਤ ਚੰਨੀ ਦੇ ਮਾਮਲੇ ਦੇ ਵਿੱਚ ਮੈਂ ਇਹ ਕਹਿ ਸਕਦਾ, ਕਿਉਂਕਿ ਪਹਿਲਾ ਪੰਜਾਬ ਦਾ ਦਲਿਤ ਚੀਫ ਮਿਨਿਸਟਰ ਹੋਣ ਦੇ ਨਾਤੇ ਜਦੋਂ ਇਹਨੇ ਪਹਿਲੀ ਸਪੀਚ ਪੰਜਾਬ ਅਸੈਂਬਲੀ 'ਚ ਖਲੋ ਕੇ ਕੀਤੀ ਤੇ ਇਸ ਨੇ ਇਹ ਕਿਹਾ ਕਿ ਜੀ ਮੈਂ ਸ਼ੁਕਰਗੁਜ਼ਾਰ ਹਾਂ और 10वें पातशाह के फरमान उन्हें कोट किया कि इन गरीब सिखन को देऊं पातशाही, ये याद करें हमारी गुरियाई। सो घट्टो घट और जिस हल्के तो चमकौर साहब और उस तो आंदा है उस इलाके दे लोगों ने भी दसिया सानू जेडे इत्थे उन्हां दे बाहरले मुल्कां च ने कि भाई इहदा वरतारा जिहड़ा ਉਹ ਹਮੇਸ਼ਾ ਹੀ ਇਹਦੀ ਸੋਚ ਸਿੱਖਾਂ ਵਰਗੀ ਹੈ। ਚਲੋ ਕੱਲ ਨੂੰ ਤਾਕਤ ਚ ਆਉਂਦੇ ਨੇ ਲੋਕ, ਕੀ ਕਰਦੇ ਨੇ ਕੀ ਨਹੀਂ ਹੈ। ਸੋ ਇਹ ਪਹਿਲਾ ਪਾਰਟ ਸੀ ਕਿ ਵੀ ਉਹਨੇ ਕੋਈ ਜਿਹੜਾ ਉਹ ਬਾਬਾ ਸਾਹਿਬ ਅੰਬੇਦਕਰ ਜਾਂ ਦੂਜੇ ਜਿਹੜਾਂ ਦੇ ਨਾਲ ਜਿਹੜੇ ਐਜ਼ ਏ ਪੋਲੀਟੀਕਲ ਅਗਵਾਈ ਤਾਂ ਹਰ ਦਲਿਤ ਇਹ ਮਹਿਸੂਸ ਕਰਦਾ ਵੀ ਰਿਜ਼ਰਵੇਸ਼ਨ ਔਰ ਆਨਰ ਦਿੱਤਾ, ਪਰ ਜੇ ਚਰਨਜੀਤ ਸਿੰਘ ਚੰਨੀ ਨੂੰ ਉਹ ਵਿਰਸਾ ਸਿੱਖੀ ਦਾ ਉਹਦੇ ਨਾਲ ਉਸ ਧਰਤੀ ਦੇ ਨਾਲ ਜੁੜਿਆ ਯਾਦ ਆਇਆ ਤਾਂ ਇੱਕ ਪੋਜ਼ਿਟਿਵ ਗੱਲ ਸੀ। ਦੂਸਰਾ ਪਾਰਟ ਮੈਂ ਦੇਖਿਆ ਵੀ ਜੇ ਤੁਸੀਂ ਉਹਨੂੰ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਜਾਂ ਅੱਜ ਦੇ ਭਗਵੰਤ ਮਾਨ ਦੇ ਲੈਵਲ ਤੇ ਕਰੋ ਕਿ ਜਦੋਂ ਮੋਦੀ ਨੇ ਡਰਾਮਾ ਕੀਤਾ ਕਿ ਮੈਂ ਪੰਜਾਬ ਆਇਆ ਔਰ ਕਿਸਾਨਾਂ ਨੇ ਰੋਕ ਲਿਆ, ਮੇਰੀ ਤਾਂ ਜਾਨ ਨੂੰ ਖਤਰਾ ਸੀ, ਚੰਨੀ को बोल देना कि मैं जान बचा के आ गया हूँ। और दूसरा ਉਹਦਾ ਜਿਹੜਾ ਇਹਨੇ ਰਿਸਪੌਂਸ ਦਿੱਤਾ ਸੀ ਉਦੋਂ ਉਹ ਬਿਲਕੁਲ ਸਿੱਖ ਵਾਲਾ ਰਿਸਪੌਂਸ। ਉਹਨੇ ਕਿਹਾ ਐਵੇਂ ਪਖੰਡ ਜਿਹਾ ਨਾ ਕਰ, ਤੈਨੂੰ ਕੋਈ ਖਤਰਾ ਨਹੀਂ, ਤੂੰ ਜੇ ਸਾਡੀ ਧਰਤੀ ਤੇ ਆਇਆ ਸੀ, ਅਸੀਂ ਸਿੱਖ ਪੰਜਾਬੀ ਹੈ, ਜੇ ਤੇਰੇ ਵੱਲ ਗੋਲੀ ਆਉਂਦੀ ਪਹਿਲਾਂ ਅਸੀਂ ਹਿੱਕ ਚ ਖਾਂਦੇ ਤੇ ਇਹ ਨਟੰਕੀ ਨਾ। ਸੋ ਉਸ ਪੀਰੀਅਡ ਦੇ ਵਿੱਚ ਜਦੋਂ ਕਿ ਐਨ ਸਾਰਾ ਮੀਡੀਆ ਆ ਗਿਆ ਜੀ ਮੋਦੀ ਕੀ ਜਾਨ ਕੋ ਖਤਰਾ, ਮੋਦੀ ਜਾਨ ਬਚਾ ਕੇ ਆ ਗਏ, ਮੋਦੀ ਫਲਾਣਾ, ਉਸ ਲਾਈਨ ਨੂੰ ਲੈਣਾ ਇੱਕ ਪੋਜ਼ਿਟਿਵ ਗੱਲ ਸੀ। ਹਾਲਾਂ ਉਸ ਤੋਂ ਬਾਅਦ ਜਿਹੜੀਆਂ ਇਲੈਕਸ਼ਨਾਂ ਹੋਈਆਂ ਅਸੈਂਬਲੀ ਦੀਆਂ, 2 ਥਾਵਾਂ ਤੋਂ ਖੜਾ ਸੀ, ਦੋਨੋਂ ਥਾਵਾਂ ਤੋਂ ਹਾਰ ਗਿਆ। ਐਤਕੀ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਬਣਿਆ ਔਰ ਕਿਉਂਕਿ ਪਾਰਲੀਮੈਂਟ ਦਾ ਬਜਟ ਸੈਸ਼ਨ ਦੂਸਰਾ ਚੱਲ ਰਿਹਾ, ਸਾਰੇ ਬੋਲਦੇ ਨੇ, ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਗੱਲ। ਹੁਣ ਹੋਰ ਗੱਲਾਂ ਜ਼ਾਹਰ ਹੈ ਕਿ ਵੀ ਨੁਮਾਇੰਦਗੀ ਤਾਂ ਉਹ ਕਾਂਗਰਸ ਦਾ ਨੁਮਾਇੰਦਾ, ਉਹਨੇ ਅਲਟੀਮੇਟਲੀ ਜਾਣਾ ਤਾਂ ਉਧਰ ਹੀ ਹੈ ਜੋ ਪਾਰਟੀ ਕਰੇਗੀ, ਪਰ ਉਹਨੇ ਜਿੱਥੇ ਬਾਕੀ ਗੱਲਾਂ ਉਹਨੇ ਕਿਹਾ ਕਿ ਜੀ ਦੇਖੋ ਇਹ ਅੱਜ
ਅਨਡਿਕਲੇਅਰਡ ਐਮਰਜੈਂਸੀ ਆਲਰੇਡੀ ਲੱਗੀ ਹੋਈ ਹੈ ਇੰਡੀਆ 'ਚ। ਜੇ ਐਮਰਜੈਂਸੀ ਨਾ ਹੋਏ ਤੇ ਹਾਥਰਸ ਕੀ ਹੋਇਆ, ਉਹਨੇ ਬਾਕੀ ਸਾਰੀਆਂ ਘਟਨਾਵਾਂ ਵੀ ਜਿਹੜੇ ਮੁਲਕ ਦੇ ਵਿੱਚ ਥਾਂ ਥਾਂ ਤੇ ਜੋ ਚੱਲ ਰਿਹਾ ਉਹਦਾ ਹਵਾਲਾ ਦਿੱਤਾ। ਪਰ ਉਸ ਦੇ ਵਿੱਚ ਉਹਨੇ ਜਿਹੜੀ ਇੱਕ ਗੱਲ ਕਹੀ ਜਿਹਨੇ ਐਨ ਇਹਨਾਂ ਨੂੰ ਅੱਗ ਲਾਈ, ਬੀਜੇਪੀ ਨੂੰ ਤਾਂ ਲਾਈ ਕਾਂਗਰਸ ਵੀ ਮੱਚੀ। ਉਹਦੇ 'ਚ ਉਹਨੇ ਕਿਹਾ, ਉਹਦੇ ਜਿਹੜੇ ਉਹਦੀ ਸਪੀਚ ਜਿਹੜੀ ਉਹਨੇ ਉਹਦੇ ਕੋਲ ਨੋਟ ਸੀ ਉਹਦੀ ਲਾਈਵ, ਉਹ ਦਿਖਾ ਸਾਰੀ ਲੋਕਾਂ ਨੇ ਦੇਖਿਆ। ਉਹਦੇ 'ਚ ਉਹਨੇ ਕਿਹਾ ਕਿ ਦਿਸ ਇਜ਼ ਆਲਸੋ ਐਨ ਐਮਰਜੈਂਸੀ that a member of parliament elected by 20 lakh people in Punjab has been detained under the NSA, National Security Act. He is unable to speak about his constituency here in parliament. This is also an emergency. ਉਹਨੇ ਕਿਹਾ ਵੀ ਕੱਲੀ ਇਹ ਨਹੀਂ ਹੈ ਵੀ 20 ਲੱਖ ਲੋਕਾਂ ਦਾ ਨੁਮਾਇੰਦਾ, ਕਿਉਂਕਿ ਇੱਕ ਕੰਸਟੀਚੁਐਂਸੀ 'ਚ ਐਵਰੇਜ 2 ਮਿਲੀਅਨ ਲੋਕ, 20 ਲੱਖ ਲੋਕ ਆ ਜਾਂਦੇ ਨੇ। ਕਿ ਉਹਨੂੰ ਹਰਾ ਉਹਨੇ ਅੰਮ੍ਰਿਤਪਾਲ ਸਿੰਘ ਵੀ ਨਹੀਂ ਕਿਹਾ, ਨਾਂ ਨਹੀਂ ਲਿਆ ਉਹਨੇ, ਪਰ ਜ਼ਾਹਰ ਹੈ ਕਿ ਉਹਨੇ ਕਿਹਾ ਕਿ ਬਈ ਇਹ ਜਿਹੜਾ 20 ਲੱਖ ਲੋਕਾਂ ਦੀ ਨੁਮਾਇੰਦਗੀ ਜਿਹੜਾ ਕਰਦਾ ਬੰਦਾ ਹੈ, ਉਹਨੂੰ ਜਿਹੜਾ ਤੁਸੀਂ NSA ਥੱਲੇ ਡਿਟੇਨ ਕੀਤਾ ਹੋਇਆ, ਉਹ ਆਪਣੇ ਹਲਕੇ ਦੇ ਲੋਕਾਂ ਬਾਰੇ ਜਾਂ ਉਹਨਾਂ ਦੀਆਂ ਤਕਲੀਫਾਂ ਬਾਰੇ ਇੱਥੇ ਬੋਲ ਵੀ ਨਹੀਂ ਸਕਦਾ। ਔਰ ਇਹ ਐਮਰਜੈਂਸੀ ਨਹੀਂ ਤਾਂ ਹੋਰ ਕੀ ਹੈ। ਹੁਣ ਇਹ ਕਹਿਣ ਦੀ ਦੇਰ ਸੀ ਤੇ ਉਹਨਾਂ ਨੇ ਜਿਹੜੇ ਚੌਂਟੇ ਚੱਕ ਲਏ। ਬੀਜੇਪੀ ਨੇ ਤਾਂ ਉਹਨਾਂ ਦਾ ਸ਼ਹਿਜ਼ਾਦ ਪੂਨੇਵਾਲਾ ਜਿਹੜਾ ਉਹਨੇ ਐਕਸ ਦੇ ਉੱਤੇ, ਜਿਹਨੂੰ ਟਵਿੱਟਰ ਪਹਿਲਾਂ ਕਹਿੰਦੇ ਸੀ, ਉਹਨੇ ਕਿਹਾ ਕਿ ਜੀ ਹੁਣ ਕਾਂਗਰਸ ਇਹਦਾ ਜਵਾਬ ਦੇ ਕਿ ਕੀ ਕਾਂਗਰਸ ਖਾਲਿਸਤਾਨ ਦੀ ਹਮਾਇਤ ਕਰਦੀ ਹੈ, ਜਿਸ ਖਾਲਿਸਤਾਨ ਦੇ ਇਸ਼ੂ ਨੇ ਜਿਹੜਾ ਇੰਦਰਾ ਗਾਂਧੀ ਦੀ ਹੱਤਿਆ ਕਰਵਾਈ। ਇਸ ਦੇ ਉੱਤੇ ਆ ਕੇ ਫਿਰ ਉਹਨਾਂ ਨੇ ਕਿਹਾ ਵੀ ਇਹ ਚੰਨੀ ਇਹ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਭਾਰਤ ਨੂੰ ਟੁਕੜੇ ਟੁਕੜੇ ਕਰਨਾ ਚਾਹੁੰਦੇ ਨੇ, ਔਰ ਰਾਹੁਲ ਜੀ ਜ਼ਰੂਰ ਜਵਾਬ ਦੇਣ ਕਿ ਜਿਸ ਖਾਲਿਸਤਾਨ ਦੇ ਆਈਡੀਏ ਨੇ ਇੰਦਰਾ ਗਾਂਧੀ ਦੀ ਹੱਤਿਆ ਕੀਤੀ, ਕੀ ਉਸ ਨੂੰ ਉਸ ਦਾ ਸਵਾਗਤ ਕਰਦੇ ਨੇ? ਕਿਉਂ ਕਾਂਗਰਸ ਹਮੇਸ਼ਾ ਜਿਹੜੀ ਅੱਤਵਾਦੀਆਂ ਔਰ ਦਹਿਸ਼ਤਗਰਦਾਂ ਦੇ ਲਈ ਆਵਾਜ਼ ਚੁੱਕਦੀ ਹੈ, ਉਹ ਭਾਵੇਂ ਖਾਲਿਸਤਾਨੀ ਅੱਤਵਾਦੀ ਹੋਣ ਜਾਂ ਯਾਕੂਬ ਅਫਜ਼ਲ ਵਰਗੇ ਜਾਂ 26/11 ਦੇ ਜਿਹਾਦੀ ਹੋਣ। ਫਿਰ ਉਹ ਇਹ ਸਾਰੇ ਜੋ ਉਹਨੇ ਕਿਹਾ ਜੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ, ਅੱਜ ਕਾਂਗਰਸ ਉਹਨਾਂ ਦੀ ਹਮਾਇਤ ਦੇ ਉੱਤੇ ਆ ਗਈ, ਔਰ ਇਹ ਜਿਹੜੀ ਹੈ ਇਹ ਅਟੈਕ ਹੈ ਭਾਰਤ ਦੀ ਏਕਤਾ ਅਖੰਡਤਾ ਦੇ ਉੱਤੇ। ਮੈਂ ਤਾਂ ਇਹ ਕਹਾਂਗਾ ਕਿ ਬਈ ਇਹ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ। ਫਿਰ ਬੀਜੇਪੀ ਦਾ MP ਦਿਨੇਸ਼ ਸ਼ਰਮਾ ਉਹਨੇ ਕਿਹਾ ਜੀ ਜਿਹਨੂੰ ਚੰਨੀ ਨੂੰ ਕੱਢੋ ਕਾਂਗਰਸ ਚੋਂ। ਫਿਰ ਉਹ ਇਵਨ ਕਹਿੰਦਾ ਕਿ ਵੀ ਆ 54 ਦਾ ਬੰਦਾ। ਹੁਣ ਤੁਸੀਂ ਇਹਨਾਂ ਦੀ ਜ਼ਹਿਨੀਅਤ ਦੇਖੋ ਇਹਨਾਂ ਨੂੰ। ਉਹ ਕਹਿੰਦਾ ਵੀ ਆ ਜਿਹੜਾ ਚੰਨੀ ਬੋਲਿਆ have the status of a 54, ਔਰ ਇਹ ਜਿਹੜਾ ਦਹਿਸ਼ਤਗਰਦਾਂ ਦੇ ਹੱਕ 'ਚ ਬੋਲ ਰਿਹਾ, ਉਹਨਾਂ ਨੂੰ ਗਲੋਰੀਫਾਈ ਕਰ ਰਿਹਾ। ਐਂਟੀ ਨੈਸ਼ਨਲ ਐਲੀਮੈਂਟ ਜਿਹੜੇ ਕੈਨੇਡਾ 'ਚ ਬੈਠੇ ਨੇ, ਉਹਨਾਂ ਦੇ ਕਹਿਣ ਤੇ ਬੋਲ, ਉਹਨਾਂ ਨੇ ਪੈਸੇ ਦਿੱਤੇ ਨੇ ਇਹਨੂੰ ਬੋਲਣ ਦੇ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਸ ਮੁਲਕ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਚੱਲ ਰਿਹਾ ਜੋ ਕੁਝ ਇਹ ਕਹਿ ਰਹੇ ਨੇ। ਕਾਂਗਰਸ ਉਹਨੂੰ ਐਕਸਪੈਲ ਕਰੇ ਔਰ ਉਸ ਸਾਰੇ 'ਚੋਂ, ਔਰ ਇਸ ਸਾਰੇ ਦੇ ਉੱਤੇ ਇੰਨਾ ਕੁ ਰੌਲਾ ਰੱਪਾ ਉਹਨਾਂ ਨੇ ਪਾਇਆ ਕਿ ਵੀ ਈਵਨ 30 ਮਿੰਟ ਦੇ ਲਈ ਜਿਹੜਾ ਹਾਊਸ ਹੈ ਉਹਨੂੰ ਵੀ ਐਡਜੌਰਨ ਕਰਨਾ ਪਿਆ, ਜਾਂ ਮਤਲਬ ਉਹ ਬੀਬੀ ਬਿਠਾਈ ਹੋਈ ਸੀ, ਅਸਲੀ ਸਪੀਕਰ ਨਹੀਂ ਸੀ। ਹੁਣ ਮੈਂ ਵੀ ਇਹ ਦੇਖ ਰਿਹਾ ਸੀ, ਮੈਂ ਕਿਹਾ ਵੀ ਇਹ ਬੀਜੇਪੀ ਜਾਂ ਹਿੰਦੂ ਤਵੀਆਂ ਨੇ ਤਾਂ ਜੋ ਕਰਨਾ ਹੀ ਸੀ, ਕਾਂਗਰਸ ਇਹਦਾ ਹੁਣ ਕੀ ਕਰੇਗੀ? ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਬੀਜੇਪੀ ਔਰ ਕਾਂਗਰਸ ਹਿੰਦੂ ਤਵੀ ਸਿੱਕੇ ਦੇ ਦੋ ਪਹਿਲੂ ਨੇ, ਇੱਕ ਪਾਸਾ ਹੈ, ਇੱਕ ਦੂਜਾ ਪਾਸਾ ਹੈ, ਔਰ ਉਹਦੇ ਉੱਤੇ ਨਾਲ ਦੀ ਨਾਲ ਕਾਂਗਰਸ ਦੇ ਨੇ ਜਿਹੜਾ ਆਪਣਾ ਰਿਐਕਸ਼ਨ ਦੇ ਦਿੱਤਾ। ਔਰ ਇਹ ਸਾਰੇ ਦੇ ਉੱਤੇ ਜਿਹੜਾ, ਕਿਉਂਕਿ ਇਹ ਇਕੱਲਾ ਇਹੀ ਨਹੀਂ ਵੀ ਪਾਰਲੀਮੈਂਟ 'ਚ ਹੋਇਆ, ਉਸ ਤੋਂ ਬਾਅਦ ਬੀਜੇਪੀ ਦਾ ਯੂਨੀਅਨ ਮਿਨਿਸਟਰ ਗਿਰੀਰਾਜ ਸਿੰਘ ਉਹਨੇ ਚੀਕਾਂ ਮਾਰੀਆਂ। ਫਿਰ ਬੀਜੇਪੀ ਦਾ MP ਤੇ ਯੂਨੀਅਨ ਮਿਨਿਸਟਰ ਪ੍ਰਹਲਾਦ ਜੋਸ਼ੀ ਉਹਨੇ ਵੀ ਚੰਨੀ ਦੇ ਰਿਮਾਰਕਸ ਨੂੰ ਕੰਡੈਮ ਕੀਤਾ। ਉਹਨੇ ਕਿਹਾ ਜੀ ਇਹ ਅਦਾਲਤ ਦੇ ਵਿੱਚ ਹੈ, ਇਹ ਸੀਰੀਅਸ ਐਲੀਗੇਸ਼ਨ ਨੇ ਉਹਦੇ ਉੱਤੇ, ਉਸ ਬਾਰੇ ਪਾਰਲੀਮੈਂਟ 'ਚ ਗੱਲ ਕਰਨਾ ਠੀਕ ਨਹੀਂ ਹੈ। ਕਾਂਗਰਸ ਨੇ ਇਹ ਕਰਕੇ ਆਪਣੀ ਗਦਾਰੀ ਦਾ ਸਬੂਤ ਦਿੱਤਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਦੂਸਰਾ ਇਸ਼ੂ ਵੀ ਸਿੱਧੂ ਮੂਸੇਵਾਲਾ ਦਾ ਚੁੱਕਿਆ ਚਰਨਜੀਤ ਚੰਨੀ ਨੇ ਕਿ ਭਾਈ ਇਹ ਕਿੱਥੇ ਹੈ ਜਾਂਚ ਔਰ ਕਿੱਥੇ ਕੀ ਹੈ। ਹੁਣ ਕਾਂਗਰਸ ਨਾਲ ਦੀ ਨਾਲ ਜਦੋਂ ਇਹ ਹੋਇਆ, ਕਾਂਗਰਸ ਨੇ ਆਪਣਾ ਉਹਦੇ ਤੋਂ ਕਿਨਾਰਾ ਕਰ ਲਿਆ, ਔਰ ਜੈਰਾਮ ਰਮੇਸ਼ ਜਿਹੜਾ ਮੇਨ ਕਾਂਗਰਸ ਦਾ ਲੀਡਰ ਹੈ, ਸਪੋਕਸਪਰਸਨ ਵੀ, ਉਹਨੇ ਕਿਹਾ ਵੀ ਚਰਨਜੀਤ ਚੰਨੀ ਵੱਲੋਂ ਜਿਹੜੇ ਅੰਮ੍ਰਿਤਪਾਲ ਸਿੰਘ ਬਾਰੇ ਵਿਚਾਰ ਪ੍ਰਗਟਾਏ ਗਏ ਨੇ ਉਹਦੇ ਆਪਣੇ ਨੇ, ਇਹ ਕੋਈ ਸਾਡੀ ਇਹਦੇ ਨਾਲ ਪਾਰਟੀ ਦਾ ਕੋਈ ਤਾਲੁਕ ਨਹੀਂ ਹੈ। ਔਰ ਨਾਲ ਦੀ ਨਾਲ ਈਵਨ ਪੰਜਾਬ ਤੋਂ ਜਿਹੜਾ MP ਔਰ ਕਾਂਗਰਸ ਦਾ ਪ੍ਰਧਾਨ ਹੈ ਅਮਰਿੰਦਰ ਰਾਜਾ ਵੜਿੰਗ, ਉਹਨੇ ਵੀ ਕਿਹਾ ਕਿ ਜੀ ਮੈਂ
ਜਿਹੜਾ ਇਹਦੇ ਨਾਲ ਬਿਲਕੁਲ ਨਹੀਂ ਹੈ, ਪਾਰਟੀ ਦਾ ਸਟੈਂਡ ਨਹੀਂ ਹੈ ਔਰ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਉਹ ਕਾਨੂੰਨ ਨੂੰ ਵਾਇਲੇਟ ਕਰੇ, ਉਹ ਕੋਈ ਵੀ ਹੋਏ। ਔਰ ਮੈਂ ਤਾਂ ਪਹਿਲੇ ਦਿਨ ਤੋਂ ਇਹ ਕਹਿ ਰਿਹਾ ਕਿ ਅਸੀਂ ਜਿਹੜਾ ਹੈ ਇਸ ਦੇ ਵਿੱਚ ਯਕੀਨ ਨਹੀਂ ਰੱਖਦੇ। ਔਰ ਇਸੇ ਤਰ੍ਹਾਂ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਔਰ ਦੂਸਰੇ ਨੂੰ ਇਸੇ ਨੂੰ ਕਹਿ ਕੇ ਹੀ ਆਪਣਾ ਉਹਨਾਂ ਨੇ ਪੱਲਾ ਇਸ ਤੋਂ ਝਾੜ ਲਿਆ। ਸੋ ਇਹ ਸਾਰੇ ਚੋਂ ਚਲੋ ਇੱਕ ਗੱਲ ਤਾਂ ਹਮੇਸ਼ਾ ਹੁੰਦੀ ਹੈ ਕਿ ਵੀ ਕੁਛ ਦੇਰ ਬਾਅਦ ਬਹੁਤਿਆਂ ਨੂੰ ਯਾਦ ਦਹਾਨੀ ਕਰਵਾਉਣੀ ਹੁੰਦੀ ਹੈ ਕਿ ਵੀ ਇਹ ਬਦਲੇ ਨਹੀਂ ਨੇ, ਇਹ ਉਹੀ ਨੇ। ਹੁਣ ਐਸਾ ਕਿਹੜਾ ਐਟਮ ਬੰਬ ਪਾਰਲੀਮੈਂਟ 'ਚ ਛੱਡ ਦਿੱਤਾ ਚੰਨੀ ਨੇ? ਉਹਨੇ ਇਸ ਨਾਂ ਵੀ ਨਹੀਂ ਲਿਆ, ਉਹਨੇ ਕਿਹਾ ਵੀ ਹੋਰ ਐਮਰਜੈਂਸੀ ਕੀ ਹੁੰਦੀ ਹੈ ਵੀ ਜਿਹਨੂੰ ਲੋਕਾਂ ਨੇ 20 ਲੱਖ ਲੋਕਾਂ ਨੇ ਚੁਣਿਆ, ਤੁਸੀਂ ਜਮਹੂਰੀਅਤ ਕਹਿੰਦੇ ਹੋ ਮੁਲਕ ਨੂੰ, ਔਰ ਜਮਹੂਰੀਅਤ ਦਾ ਫਤਵਾ ਲੋਕਾਂ ਨੇ ਦਿੱਤਾ ਔਰ ਉਹਨੂੰ ਤੁਸੀਂ ਇਹ ਹੱਕ ਵੀ ਨਹੀਂ ਦਿੰਦੇ ਕਿ ਵੀ ਉਹ ਪਾਰਲੀਮੈਂਟ ਜਾ ਕੇ ਆਪਣੇ ਲੋਕਾਂ ਦੀ ਗੱਲ ਕਰੇ। ਨਾ ਉਹਨੇ ਖਾਲਿਸਤਾਨ ਦੀ ਹਮਾਇਤ ਕੀਤੀ, ਨਾ ਉਹਨੇ ਕੋਈ ਹੋਰ ਕੀਤਾ। ਆਪੋਜੀਸ਼ਨ ਜਾਂ ਹਿੰਦੂ ਤਵੀਆਂ ਨੂੰ ਅੱਗ ਲੱਗੀ ਜਾਂ ਉਹਨਾਂ ਨੇ ਤਾਂ ਕਰਨਾ ਹੀ ਸੀ, ਪਰ ਤੁਸੀਂ ਦੇਖੋ ਕਾਂਗਰਸ ਨੇ 2 ਘੰਟੇ ਵਿੱਚ ਨਹੀਂ ਪੈਣ ਦਿੱਤੇ। ਨਾਲ ਦੀ ਨਾਲ ਇਹ ਨਿੱਜੀ ਵਿਚਾਰ ਹੁਣ ਇਹਨਾਂ ਚੋਂ ਤੁਸੀਂ ਕੱਢ ਲਓ ਕਿ ਜੀ ਇਹਨਾਂ ਦੀ ਹਮਾਇਤ ਕਰਕੇ ਕੱਲ ਨੂੰ ਇਹ ਬੀਜੇਪੀ ਚਲੀ ਜਾਏ, ਕਾਂਗਰਸ ਆ ਜਾਏ, ਕੋਈ ਹੋਰ ਆ ਜਾਏ। ਸੋ ਇਹ ਹਕੀਕਤ ਹੈ ਜਿਹੜੀ ਸਾਨੂੰ ਸਵੀਕਾਰਨੀ ਪਵੇਗੀ ਕਿ ਹਰ ਸ਼ੇਡ ਦਾ ਇਸ ਵੇਲੇ ਜਿਹੜਾ ਉੱਥੇ ਪੋਲੀਟੀਸ਼ੀਅਨ ਹੈ ਉਹ ਹਿੰਦੂਤਵਾ ਦੇ ਰੰਗ 'ਚ ਰੰਗਿਆ ਹੋਇਆ ਹੈ। ਹਿੰਦੂਤਵੀ ਮੈਜੋਰਿਟੀ ਨੂੰ ਖੁਸ਼ ਕਰਨ ਦੇ ਲਈ ਉਹਨਾਂ ਨੇ ਨਾ ਸਿੱਖਾਂ ਦੇ ਲਈ, ਨਾ ਮੁਸਲਮਾਨਾਂ ਲਈ, ਨਾ ਈਸਾਈਆਂ ਲਈ ਕੋਈ ਕਿਸੇ ਨੇ ਹੱਕ ਦਾ ਜਾਂ ਹਾਂ ਦਾ ਨਾਰਾ ਨਹੀਂ ਮਾਰਨਾ ਹੈ ਕਦੇ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਪਠਾਨਕੋਟ ਵਿੱਚ 4 ਪਾਕਿਸਤਾਨੀ ਦਹਿਸ਼ਤਗਰਦਾਂ ਦੇ ਵੜਨ ਦੀਆਂ ਖਬਰਾਂ ਨੇ ਸਾਰੇ ਇਲਾਕੇ ਨੂੰ ਘਬਰਾਹਟ ਵਿੱਚ ਪਾ ਦਿੱਤਾ ਸੀ ਔਰ ਧਮਕੀ ਭਰੇ ਪੋਸਟਰ ਵੀ 4 ਚੁਫੇਰੇ ਲੱਗੇ ਹੋਏ ਸਨ। ਹੁਣ ਇਹ ਸੱਚਾਈ ਸਾਹਮਣੇ ਆਈ ਹੈ ਕਿ ਇਹ ਕਾਰਾ ਇੱਕ ਹਿੰਦੂ ਵਪਾਰੀ ਦਾ ਹੈ। ਉਸਨੇ ਇਹ ਕਿਉਂ ਕੀਤਾ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਇਹ ਅਸੀਂ ਜਦੋਂ ਗਰੋ ਹੁੰਦੇ ਸੀ ਕਿ ਜੀ ਫਲਾਣਾ ਜਸੂਸ ਆ ਗਿਆ, ਉਹਨੇ ਘੜੀ ਦੇ ਵਿੱਚ ਟਰਾਂਸਮੀਟਰ ਲੱਗਾ ਹੈ, ਉਹ ਦਿਨੇ ਮੰਗਦਾ ਹੈ, ਸ਼ਾਮ ਨੂੰ ਖਬਰਾਂ ਭੇਜਦਾ ਹੈ ਪਾਕਿਸਤਾਨ ਨੂੰ ਜਾਂ ਦੂਜੇ ਤੀਜੇ ਨੂੰ। ਹੁਣ ਤੁਹਾਨੂੰ ਉਸ ਕਿਸਮ ਦੀ ਤਾਂ ਲੋੜ ਹੀ ਨਹੀਂ ਹੈ। ਬਹੁਤ ਕੁਝ ਸੈਟੇਲਾਈਟਸ ਨੇ ਕੰਮ ਕਰ ਦਿੱਤਾ ਹੁੰਦਾ ਹੈ। ਬਹੁਤ ਸਾਰੇ ਉਹ ਜਿਹੜੇ ਅੰਦਰ ਵੜੇ ਉਹਨਾਂ ਦੇ ਹੈੱਡ ਆਫ ਦਾ ਡਿਪਾਰਟਮੈਂਟਸ ਹੁੰਦੇ ਨੇ, ਉਹੀ ਉਹਨਾਂ ਨੇ ਹੁੱਕ ਕੀਤੇ ਹੁੰਦੇ ਨੇ। ਉਹਨਾਂ ਨੂੰ ਹਨੀ ਟਰੈਪ ਨਾਲ ਕੀਤਾ ਹੋਏ ਜਾਂ ਕਿਸੇ ਹੋਰ ਨਾਲ, ਉਹ ਆਪ ਹੀ ਭੇਜੀ ਜਾਂਦੇ ਨੇ ਜਾਣਕਾਰੀ। ਔਰ ਇੱਕ ਵੱਡਾ ਮੀਡੀਆ ਜੇ ਤੁਸੀਂ ਕਿਤੇ ਵੀ ਡਿਵੈਲਪਮੈਂਟਸ ਕੀ ਨੇ
ਏਜੰਸੀਆਂ ਕਿਸ ਲਾਈਨ ਤੇ ਕੰਮ ਕਰ ਰਹੀਆਂ ਤੇ ਮੀਡੀਆ ਨੂੰ ਜੇ ਤੁਸੀਂ ਧਿਆਨ ਦੇ ਨਾਲ ਜਾਂ ਨਿਊਜ਼ ਫॉर ਦਾ ਨਿਊਜ਼ ਦੇ ਨਾਲ ਤੁਸੀਂ ਦੇਖੋਗੇ ਤੇ ਤੁਹਾਨੂੰ ਸਮਝ ਆਣਾ ਸ਼ੁਰੂ ਹੋ ਜਾਂਦਾ ਵੀ ਕੁਛ ਨਾ ਕੁਛ ਐਸਾ ਕੁੱਕ ਹੋ ਰਿਹਾ ਔਰ ਇਹਨੂੰ ਕਿਸੇ ਡਾਇਰੈਕਸ਼ਨ 'ਚ ਭੇਜਣ ਦੀ ਕੋਸ਼ਿਸ਼ ਹੋ ਰਹੀ। ਇਕੱਲੇ ਇੰਡੀਅਨ ਕੰਟੈਕਸਟ 'ਚ ਨਹੀਂ, ਜੇ ਤੁਸੀਂ ਈਵਨ ਅੱਜ ਸਾਰਾ ਵੈਸਟਰਨ ਮੀਡੀਆ ਔਰ ਕਾਰਪੋਰੇਟ ਔਰ ਇਹਨਾਂ ਦਾ ਵੀ ਤੁਸੀਂ ਦੇਖੋ ਜਾਂ ਹਕੂਮਤਾਂ ਦੇ ਨਾਲ ਰਲ ਕੇ ਕਿਵੇਂ ਇੱਕ ਨੈਰੇਟਿਵ ਜਾਂ ਇੱਕ ਬਿਰਤਾਂਤ ਸਿਰਜਿਆ ਜਾਂਦਾ ਹੈ, ਫਿਰ ਉਸ ਦੇ ਉੱਤੇ ਜਿਹੜੀ ਹੈ ਉਹ ਅਮਲ ਕਰਨ ਦੇ ਨਾਂ ਥੱਲੇ ਫਿਰ ਉਸ ਕਿਸਮ ਦਾ ਐਕਸ਼ਨ ਹੁੰਦਾ ਹੈ। ਫਿਰ ਮੀਡੀਆ ਵਾਪਸ ਜਾ ਕੇ ਉਹਨੂੰ ਨਿਆਂ ਸੰਗਤ ਦੱਸ ਰਿਹਾ ਹੁੰਦਾ, ਜਸਟੀਫਾਈ ਕਰ ਰਿਹਾ ਹੁੰਦਾ। ਕੋਈ ਸਪਲਿੰਟਰ ਗਰੁੱਪ ਜਿਹੜੇ ਨੇ ਦੂਸਰਾ ਵਰਜਨ ਵੀ ਦੇ ਰਹੇ ਹੋਣ, ਉਹ ਵਿਕਦਾ ਨਹੀਂ ਹੈ ਕਿਉਂਕਿ ਆਲਰੇਡੀ ਨੋਇਜ਼ ਇੰਨਾ ਪਾ ਦਿੱਤਾ ਹੁੰਦਾ ਕਿ ਉਹੀ ਵਿਕਦਾ ਜੀ। ਹੁਣ ਮੈਂ ਪਿਛਲੇ ਦਿਨਾਂ ਦਾ ਦੇਖ ਰਿਹਾ ਸੀ ਕਿ ਪਠਾਨਕੋਟ ਇੱਕ ਜ਼ਮਾਨੇ 'ਚ ਪਠਾਨਕੋਟ ਗੁਰਦਾਸਪੁਰ ਜ਼ਿਲ੍ਹੇ ਦਾ ਹਿੱਸਾ ਸੀ, ਹੁਣ ਅੱਜ ਪਠਾਨਕੋਟ ਜ਼ਿਲ੍ਹਾ ਬਣਾ ਦਿੱਤਾ ਔਰ ਖਬਰਾਂ ਉਹਦੇ ਹਵਾਲੇ ਨਾਲ ਆ ਰਹੀਆਂ। ਗਵਰਨਰ ਪੰਜਾਬ ਦਾ ਕੀ ਆ ਬਨਵਾਰੀ ਲਾਲ ਭਰੋਤ ਜਿਹੜਾ ਬਾਰਡਰ ਏਰੀਆ ਦੇ ਦੌਰੇ ਤੇ ਚੜਿਆ ਹੋਇਆ, ਹਾਲਾਂਕਿ ਕੋਈ ਗਵਰਨਰਾਂ ਦਾ ਕੰਮ ਦੌਰਾ ਕਰਨਾ ਨਹੀਂ ਹੈ, ਉਹ ਤਾਂ ਇੱਕ ਕਨਸਟੀਟਿਊਸ਼ਨਲ ਇੱਕ ਜਿਸ ਨੂੰ ਆਰਨਾਮੈਂਟਲ ਪੋਸਟ ਹੈ, ਪਰ ਇਹਨਾਂ ਨੇ ਆਪਣੇ ਗਵਰਨਰਾਂ ਰਾਹੀਂ ਜਿੱਥੇ ਇਹਨਾਂ ਦੀਆਂ ਹਕੂਮਤਾਂ ਨਹੀਂ ਨੇ ਉਹਦੇ 'ਚ ਕਿਵੇਂ ਇੰਟਰਫੀਅਰ ਕਰ ਰਹੇ ਨੇ ਉਹਦਾ ਸਬੂਤ ਹੈ। ਪੰਜਾਬ ਵੀ, ਬੰਗਾਲ ਵੀ, ਕੇਰਲਾ ਵੀ ਕਿਵੇਂ ਤੰਗ ਕਰ ਰਹੇ ਨੇ ਚੀਫ ਮਿਨਿਸਟਰਾਂ ਨੂੰ। ਬੰਗਾਲ ਦਾ ਗਵਰਨਰ ਵੀ ਉੱਥੇ ਤਾਂ ਚਲੋ ਉਹ ਮਰਦਾਂ ਵਰਗੀ ਮਮਤਾ ਬੈਨਰਜੀ ਆ, ਉਹ ਬਰਾਬਰ ਅੱਖਾਂ ਦਿਖਾ ਰਹੇ, ਹਾਲਾਂ ਉਹਨਾਂ ਦਾ ਗਵਰਨਰ ਜਿਹੜਾ ਹੈ ਬੰਗਾਲ ਦਾ ਉਹ ਮੋਰਲ ਟਰਪੀਚੂਡ 'ਚ ਫਸਿਆ ਹੋਇਆ ਕਿਸੇ ਲੇਡੀ ਦੇ ਨਾਲ ਜਿਹੜੀ ਨੌਕਰਾਣੀ ਸੀ, ਉਹਦਾ ਕੇਸ ਹੈ। ਇਹਦੇ ਬਾਵਜੂਦ ਉਹ ਤੋਂ ਤੰਗ ਕਰਵਾ ਇਹੀ ਕੇਰਲਾ 'ਚ ਹਾਲ ਹੈ, ਪੰਜਾਬ 'ਚ ਵੀ। ਤੇ ਮੈਨੂੰ ਇਹ ਲੱਗਦਾ ਸੀ ਵੀ ਇਹ ਜਿਹੜਾ ਬਾਰਡਰ ਏਰੀਆ ਜਾਂ ਦੂਜੇ ਤੀਜੇ 'ਚ ਤੁਰਿਆ ਫਿਰ ਰਿਹਾ ਹੈ ਔਰ ਫਿਰ ਕੱਲ ਬਿਆਨ ਵੀ ਆ ਗਿਆ ਜੀ 1 ਸਾਲ ਦੇ ਵਿੱਚ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਡਰੋਨ ਟੈਕਨੋਲੋਜੀ ਦਿੱਤੀ ਜਾਏਗੀ। ਮੈਂ ਕਿਹਾ ਵੀ ਇਹ ਇਹਨਾਂ ਨੇ ਕੋਈ ਨਾ ਕੋਈ ਸ਼ਰਾਰਤ ਕਰ ਰਹੇ ਨੇ। ਫਿਰ ਹਫਤਾ ਪਹਿਲਾਂ ਇਹ ਆਇਆ ਕਿ ਜੀ ਫਲਾਣੇ ਪਠਾਨਕੋਟ ਦੇ ਉਹਨਾਂ ਪਿੰਡਾਂ ਨੇ ਕਿਹਾ ਜੀ ਰਾਤ ਨੂੰ 6 ਬੰਦੇ ਆਏ, ਕਿਤੇ 4 ਲਿਖਿਆ ਜੀ ਕਿਤੇ 6 ਹੈ, ਉਹਨਾਂ ਨੇ ਆ ਕੇ ਰੋਟੀ ਮੰਗੀ, ਦੂਜਾ ਮੰਗਿਆ, ਬੜੇ ਖੁੰਖਾਰ ਲੱਗ ਰਹੇ ਸੀ। ਔਰ ਫਿਰ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਕਿ ਜੀ ਜਿਹੜੇ ਨੇ ਆਤੰਕਵਾਦੀ, ਕਿਉਂਕਿ ਪਹਿਲਾਂ ਵੀ ਪਠਾਨਕੋਟ 에ਅਰਫੋਰਸ ਬੇਸ ਤੇ ਅਟੈਕ ਹੋਇਆ ਸੀ, ਜਿਹੜਾ ਕੌਣ ਸੀ ਬਿਹਾਈਂਡ ਕੀ ਹੈ, ਫਿਰ ਹੋਇਆ ਕਿ ਜੀ ਕੁਛ ਨਾ ਕੁਛ ਹੋਣ ਵਾਲਾ ਹੈ, ਪੁਲਿਸ ਅਲਰਟ, ਦੂਜਾ ਅਲਰਟ, ਇੱਧਰ ਉੱਧਰ ਸਾਰੀਆਂ ਖਬਰਾਂ। ਹੁਣ ਜਿਹੜੀ ਅੱਜ ਖਬਰ, ਔਰ ਤੁਸੀਂ ਇਹ ਦੇਖੋਗੇ ਕਿ ਅੱਜ ਦੀ ਜਿਹੜੀ ਖਬਰ ਹੈ ਸਾਰੇ ਮੁੱਖ ਧਾਰਾ ਮੀਡੀਆ ਈਵਨ ਪੰਜਾਬ ਦੇ ਪ੍ਰਿੰਟ ਮੀਡੀਆ ਨੇ ਵੀ ਗਾਇਬ ਕਰਤੀ ਹੈ। ਇਹ ਸਾਨੂੰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ ਭੇਜੀ, ਹਿੰਦੀ ਅਖਬਾਰ ਅਮਰ ਉਜਾਲਾ ਹੈ, ਪਬਲਿਕ ਇਹਦੀ ਕਾਫੀ ਹੈ ਸਰਕੂਲੇਸ਼ਨ, ਲੇਕਿਨ ਇਹ ਖਬਰ ਹੋਰ ਕਿਤੇ ਨਹੀਂ ਹੈ। ਔਰ ਇਹ ਕਿਉਂਕਿ ਇਕੱਲਾ ਇਹੀ ਨਹੀਂ ਸੀ ਕਿ ਵੀ ਇਹ ਖਬਰਾਂ ਲੱਗੀਆਂ ਕਿ 4 ਅੱਤਵਾਦੀ ਆ ਗਏ, ਦੂਜੇ ਫਿਰ ਪਠਾਨਕੋਟ ਦੇ ਮੇਜਰ ਥਾਵਾਂ ਦੇ ਉੱਤੇ ਬੜੇ ਬੜੇ ਪੋਸਟਰ ਲੱਗੇ, 6 ਧਮਕੀ ਭਰੇ ਪੋਸਟਰ ਸੀ ਔਰ ਉਹਦੇ 'ਚ ਇੱਕ ਪੋਸਟਰ ਤੇ ਲਿਖਿਆ ਸੀ ਕਿ ਵੀ 100 ਜਿਹੜੇ ਅਸੀਂ ਅੱਤਵਾਦੀ ਹੈ, ਇਹਨਾਂ ਦੀ ਜ਼ੁਬਾਨ 'ਚ ਅੱਤਵਾਦੀ ਪਰ ਉਹਨਾਂ ਦੀ ਅੱਲਾ ਦੇ ਨੌਕਰ, ਅਸੀਂ ਭਾਰਤ ਆ ਗਏ, ਪਠਾਨਕੋਟ 'ਚ 30 ਆਦਮੀ ਆ ਗਏ ਨੇ, ਪਾਕਿਸਤਾਨ ਜ਼ਿੰਦਾਬਾਦ। ਸੋ ਮਤਲਬ ਇਹ ਕਿ ਜੀ ਪਾਕਿਸਤਾਨ ਕਰਾਉਣ ਵਾਲਾ। ਫਿਰ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ 30 ਜਿਹੜੇ ਆਏ ਆ ਪਠਾਨਕੋਟ 'ਚ, ਅਸੀਂ ਦੁਕਾਨਾਂ ਨੂੰ ਲੁੱਟ ਕੇ ਲੈ ਜਾਵਾਂਗੇ, ਬਚਾ ਲਓ ਆਪਣੇ ਪਠਾਨਕੋਟ ਨੂੰ, ਅੱਲਾ ਅੱਲਾ, ਇਹ ਪੋਸਟਰ ਦੇ ਉੱਤੇ ਲਿਖਿਆ। ਤੀਜਾ ਕਿ ਕੱਲ ਅਸੀਂ ਮਾਮੂਨ ਕੈਂਟ ਦੇ ਵਿੱਚ, ਮਾਮੂਨ ਕੈਂਟ ਪਠਾਨਕੋਟ ਦਾ ਏਰੀਆ ਹੈ, ਜਿੰਨੇ ਸਕੂਲ ਨੇ ਹਰ ਜਗ੍ਹਾ ਤੇ ਆਪਣੇ ਆਦਮੀ ਭੇਜਾਂਗੇ, ਰੋਕ ਸਕਦੇ ਹੋ ਤਾਂ ਰੋਕ ਲਓ, 30 ਆਦਮੀ ਸਾਡੇ ਸਾਰੇ ਪਾਸੇ ਫੈਲ ਗਏ ਨੇ। ਇਹ ਪੋਸਟਰ ਨੰਬਰ 3। ਪੋਸਟਰ ਨੰਬਰ 4 ਕਿ ਪਠਾਨਕੋਟ ਦੇ ਕੁਝ ਅਫਸਰ ਵੀ ਸਾਡੇ ਨਾਲ ਮਿਲੇ ਨੇ ਜਿਨ੍ਹਾਂ ਨੇ ਸਾਨੂੰ ਜਿਹੜਾ ਚੁਣਿਆ ਔਰ ਅਸੀਂ ਅੱਲਾ ਅੱਲਾ ਵੀ ਅਫਸਰ ਵੀ ਸਾਡੇ ਨਾਲ ਰਲੇ ਹੋਏ। ਫਿਰ ਸਭ ਸਕੂਲ, ਬੈਂਕ, ਕਾਲਜ ਪਠਾਨਕੋਟ ਜ਼ਿਲ੍ਹੇ ਦੇ ਅਸੀਂ ਉਡਾ ਦੇਾਂਗੇ 5 ਦਿਨਾਂ ਦੇ ਵਿੱਚ। ਪਾਕਿਸਤਾਨ ਜ਼ਿੰਦਾਬਾਦ, ਕੋਈ ਬੈਂਕ ਕੋਈ ਸਕੂਲ ਨਹੀਂ ਬਚ ਪਾਏਗਾ। ਫਿਰ ਪਾਕਿਸਤਾਨ ਜ਼ਿੰਦਾਬਾਦ। ਹੁਣ ਇਹ ਵਾਕਈ ਬੜੇ ਬੜੇ ਪੋਸਟਰ ਔਰ ਘਬਰਾਹਟ ਵਾਲੇ, ਪੁਲਿਸ ਉੱਤੋਂ ਏਜੰਸੀਆਂ, ਖਬਰਾਂ ਇੱਧਰ ਉੱਧਰ। ਔਰ ਇਹ ਜਦੋਂ ਹੁਣ ਅੱਜ ਅਮਰ ਉਜਾਲਾ ਦੀ ਖਬਰ ਹੈ, ਪਠਾਨਕੋਟ, ਮੈਂ ਹਿੰਦੀ ਨਹੀਂ ਪੜਾਂਗਾ, ਉਹਦੀ ਪੰਜਾਬੀ ਕਰਕੇ ਪੜਾਂਗਾ, ਪਠਾਨਕੋਟ ਨੂੰ ਉਡਾਣ ਦੀ ਧਮਕੀ ਭਰੇ ਪੋਸਟਰ, ਨਿਤਨ ਮਹਾਜਨ ਹੀ ਨਿਕਲਿਆ ਮਾਸਟਰਮਾਈਂਡ। ਨਿਤਨ ਮਹਾਜਨ ਹੈ, ਉਹ ਬਾਣੀਏ ਦੀ ਦੁਕਾਨ ਹੈ ਉਸ ਮਹੱਲੇ 'ਚ, ਤੇ ਉਹਦਾ ਕਾਰਨ ਜਦੋਂ, ਔਰ ਪੁਲਿਸ ਨੂੰ ਜਦੋਂ ਕਿਸੇ ਲੈਵਲ ਤੇ ਸ਼ੱਕ ਹੋਇਆ ਕਿ ਵੀ ਉਹਨੂੰ ਵੀ ਸ਼ਿਕਾਇਤ ਉਹਨੇ ਕੀਤੀ, ਉਹਨੇ ਕਿਹਾ ਵੀ ਇਹ ਜਿਹੜਾ ਪੋਸਟਰ ਦੇ ਉੱਤੇ ਹੈਂਡ ਰਾਈਟਿੰਗ ਹੈ ਜਾਂ ਜਿਹੜਾ ਲਿਖ ਰਿਹਾ ਇਹਦੇ ਨਾਲ ਹੀ ਮਿਲਦਾ। ਤੇ ਉਹ ਜਦੋਂ ਉਹਨੂੰ ਉਹਨਾਂ ਨੇ ਜਿਹੜਾ ਉਹਦੀ ਪੁੱਛਗਿੱਛ ਅੱਗੋਂ ਕੀਤੀ ਹੋਏਗੀ
ਤੇ ਇਹ ਉਹੀ ਨਿਕਲਿਆ। ਉਹਨੇ ਫਿਰ ਉਹਨੂੰ ਪੁੱਛਿਆ ਕਿ ਵੀ ਇਕੱਲਾ ਇਹੀ ਨਹੀਂ ਕਿ ਵੀ ਜਿੱਥੇ ਉਹਦੀ ਦੁਕਾਨ ਸੀ ਜਿਸ ਬਾਜ਼ਾਰ 'ਚ ਉਹਦੇ ਉੱਥੇ ਇੱਕ ਇਨੋਵਾ ਕਾਰ ਖੜੀ ਸੀ ਹਿਮਾਚਲ ਨੰਬਰ ਵਾਲੀ, ਉਹਦੇ ਸ਼ੀਸ਼ੇ ਵੀ ਟੁੱਟੇ ਹੋਏ ਸੀ। ਹੁਣ ਨਿਤਨ ਮਹਾਜਨ ਦਾ ਮਕਸਦ ਕੀ ਹੈ? ਉਹਨੇ ਕਹਿੰਦਾ ਸੁਣ ਕੇ ਪੁਲਿਸ ਵੀ ਹੈਰਾਨ ਹੋ ਗਈ। ਹੁਣ ਜਿਹੜਾ ਉਹਨਾਂ ਨੂੰ ਪੁੱਛਿਆ ਵੀ ਦੱਸ ਵੀ, ਔਰ ਇਹ ਸਾਰੇ ਦਾ ਪੋਸਟਰਾਂ ਦਾ ਔਰ ਜੋ ਪੁਲਿਸ ਦੀ ਛਾਪਾ ਮਾਰੀ ਔਰ ਚੱਲ ਵੀ ਲੋਕ ਇੰਨੇ ਕੁ ਘਬਰਾ ਗਏ ਸੀ, ਬੱਚਿਆਂ ਨੂੰ ਸਕੂਲ ਨਹੀਂ ਭੇਜਿਆ ਉਹਨਾਂ ਨੇ ਕਈ ਦਿਨ, ਘਰਾਂ ਚੋਂ ਨਹੀਂ ਲੋਕ ਬਾਹਰ ਨਿਕਲੇ ਕਿ ਬਈ ਇਹ ਪਹਿਲਾਂ ਕਿਸਾਨ ਨੇ 4 ਦੇਖ ਲਏ ਸ਼ੱਕੀ, ਹੁਣ ਇਹ ਬਾਰ-ਬਾਰ ਨੇ ਔਰ ਰਾਤ ਨੂੰ ਵੀ ਆਪਣੇ ਘਰਾਂ ਤੋਂ ਬਾਹਰ ਨਹੀਂ ਸੀ ਨਿਕਲਦੇ। ਹੁਣ ਉਹਨੂੰ ਪੁੱਛਿਆ ਨਿਤਨ ਗੁਪਤਾ ਨੂੰ ਵੀ ਤੂੰ ਇਹ ਕੀ ਕੀਤਾ? ਉਹਨੇ ਕਿਹਾ ਜੀ ਮੇਰੀ ਦੁਕਾਨ ਢਾਕੀ ਰੋਡ ਤੇ ਹੈ ਤੇ ਮੇਰੀ ਦੁਕਾਨ ਦੇ ਸਾਹਮਣੇ 2 ਮਹੀਨੇ ਪਹਿਲਾਂ ਰਮੇਸ਼ ਨਾਂ ਦਾ ਇੱਕ ਬੰਦਾ ਗੱਡੀ ਖੜੀ ਕਰ ਗਿਆ, ਇਨੋਵਾ ਗੱਡੀ ਹੈ, ਕਹਿੰਦਾ ਵੀ ਇਹ ਉੱਥੋਂ ਕੋਈ ਨਾ ਹਟਾ ਰਿਹਾ ਸੀ ਤੇ ਮੈਂ ਕਹਿੰਦਾ ਵੀ ਸੈਚਰਡੇ ਸਵੇਰੇ 4 ਵਜੇ ਗੱਡੀ ਦੇ ਸ਼ੀਸ਼ੇ ਤੋੜੇ, ਫਿਰ ਧਮਕੀ ਭਰੇ ਪੋਸਟਰ ਲਿਖੇ ਤੇ ਮੈਂ ਉੱਥੇ ਸੁੱਟਤੇ। ਮੈਨੂੰ ਇਹ ਸੀ ਕਿ ਵੀ ਜਦੋਂ ਪੁਲਿਸ ਇਹਦੀ ਜਾਂਚ ਕਰੇਗੀ ਤਾਂ ਘੱਟੋ ਘੱਟ ਗੱਡੀ ਨੂੰ ਹੀ ਛੋੜਾਏਗੀ, ਮੇਰੀ ਦੁਕਾਨ ਦੇ ਮੂਹਰੇ ਗੱਡੀ ਲਾਈ ਹੋਈ ਹੈ ਉਹਨੇ, ਇਸ ਲਈ ਇਹ ਕੀਤਾ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਮੇਰਾ ਖਿਆਲ ਹੈ ਵੀ ਫਨੀ ਇਵੈਂਟ ਨਾ, ਲੇਕਿਨ ਜਿਹੜੇ 5 ਦਿਨ ਲੋਕ ਵਿਚਾਰੇ ਡਰਦੇ ਨਹੀਂ ਨਿਕਲੇ ਬਾਹਰ, ਕਈਆਂ ਨੇ ਕੀ ਕੀਤਾ ਹੋਣਾ ਵਿਚਾਰੇ, ਕਈਆਂ ਨੂੰ ਹਾਰਟ ਅਟੈਕ ਹੋਣ ਤੱਕ ਵੀ ਆ ਗਏ ਪਾਕਿਸਤਾਨੀ, ਯਾ ਅੱਲਾ ਹੋ ਰਿਹਾ ਜਿਹੜੇ। ਸੋ ਇਹ ਤੁਸੀਂ ਦੇਖੋ ਕਿ ਪਰ ਇਹ ਖਬਰ ਨੂੰ ਕਿਸੇ ਨੇ ਨਹੀਂ ਲੱਗ, ਔਰ ਇਹੀ ਜਦੋਂ ਅਸੀਂ ਕੱਲ ਜ਼ਿਕਰ ਕੀਤਾ ਸੀ ਵੀ ਆਸਟ੍ਰੇਲੀਆ ਦੇ ਮੰਦਰ 'ਚ ਟਾਈਮਜ਼ ਆਫ ਇੰਡੀਆ ਨੇ ਉਸ ਨੂੰ ਚੁੱਕਿਆ ਖਬਰ ਨੂੰ ਵੀ ਪੁਲਿਸ ਨੇ ਕਿਹਾ ਵੀ ਇਹ ਤੇ ਖੁਦ ਹੀ ਹਿੰਦੂਆਂ ਦਾ ਕੰਮ ਹੈ, ਇਹਦੇ 'ਚ ਅਸੀਂ ਨਹੀਂ। ਇਹੀ ਕੈਨੇਡਾ ਦੇ ਮਾਮਲੇ 'ਚ ਵੀ ਅਸੀਂ ਕਹਿੰਦੇ ਹਾਂ ਵੀ ਜਿਵੇਂ ਓਨਟਾਰੀਓ ਗੁਰਦੁਆਰਾ ਕਮੇਟੀ ਨੇ ਇਨਾਮ ਰੱਖਿਆ 10,000 ਦਾ, ਉਧਰ ਰੱਖੋਗੇ ਵੀ ਉਹਨਾਂ ਨੂੰ ਕਹੇ ਇਹਦੇ ਘਰੋਂ ਹੀ ਦੇਖੋ, ਇਹ ਜਿਹੜੀ ਲਿਖਿਆ ਉਹਦੇ ਤੇ ਖਾਲਿਸਤਾਨ ਜ਼ਿੰਦਾਬਾਦ ਜਾਂ ਮੋਦੀ ਚੰਦਰਾ ਆਰੀਆ ਮੁਰਦਾਬਾਦ, ਉਹਨੂੰ ਕਹੋ ਵੀ ਚੰਦਰਾ ਆਰੀਆ ਤੋਂ ਲਿਖਾਓ। ਇਹ ਮੈਂ ਨਿਤਨ ਮਹਾਜਨ ਤੋਂ ਮੈਨੂੰ ਆਇਆ ਵੀ ਕੰਮ ਹੀ ਉਹਦਾ ਹੀ ਹੋਣਾ। ਸਹੀ ਗੱਲ ਹੈ। ਸੋ ਫਨੀ। ਸੋ ਇੱਥੇ ਲੈਂਦੇ ਆ ਬ੍ਰੇਕ। ਸੋ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਖੇਲ ਦੇਖੋ। ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਰ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਮੋਦੀ ਦੀ ਰੂਸ ਤੇ ਪੁਤਿਨ ਨਾਲ ਯਾਰੀ ਨੂੰ ਲੈ ਕੇ ਲਗਾਤਾਰ ਰੋਸ ਵਿਖਾਇਆ ਜਾ ਰਿਹਾ। ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਨ ਸਿਟੀਜ਼ਨ ਲਈ ਜਾਰੀ ਜਿਹੜੀ ਟਰੈਵਲ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤ ਜਾਣ ਵਾਲੀ ਅਮਰੀਕਨ ਯਾਤਰੀ ਮਨੀਪੁਰ, ਜੰਮੂ ਕਸ਼ਮੀਰ ਅਤੇ ਭਾਰਤ ਪਾਕਿਸਤਾਨ ਸਰਹੱਦ ਯਾਨੀ ਕਿ ਪੰਜਾਬ, ਰਾਜਸਥਾਨ ਬਿਲਕੁਲ ਨਾ ਜਾਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੋਦੀ ਦੀ ਪੁਤਿਨ ਦੇ ਨਾਲ ਜੁਲਾਈ 9 ਦੀ ਮੁਲਾਕਾਤ, ਬੀਅਰ ਹੱਗ, ਭਾਲੂ ਵਾਲੀ ਜੱਫੀ ਔਰ ਉਸ ਦੀ ਟਾਈਮਿੰਗ ਜਦੋਂ ਕਿ ਨੈਟੋ ਦੇ 32 ਲੀਡਰ ਵਾਸ਼ਿੰਗਟਨ ਡੀਸੀ ਦੇ ਵਿੱਚ ਬੈਠੇ ਸੀ, ਉਹਨੂੰ ਲੈ ਕੇ ਅਜੇ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਵੀ ਉਹ ਕੁੜਿੱਤਣ ਬਰਾਬਰ ਬਣੀ ਹੋਈ ਹੈ। ਹਾਲਾਂ ਅਮਰੀਕਾ ਨੇ ਉਹਨੂੰ ਔਖੇ ਸੌਖੇ ਪੀ ਲਿਆ। ਹਾਲਾਂ ਉਹਨਾਂ ਦੇ ਐਰਿਕ ਗਾਰਸਟੀ ਜਿਹੜੇ ਐਂਬੈਸਡਰ ਨੇ, ਉਹਨਾਂ ਨੇ ਤਾਂ ਖੁੱਲ੍ਹ ਕੇ ਇੰਡੀਆ ਨੂੰ ਕਿਹਾ ਕਿ ਵੀ ਇਹ ਕੋਈ ਸਟ੍ਰੈਟੇਜਿਕ ਇੰਡੀਪੈਂਡੈਂਸ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਔਰ ਵਾਰ ਦੇ ਵਿੱਚ ਕੋਈ ਇਸ ਕਿਸਮ ਦਾ ਨਹੀਂ, ਇੱਕ ਦੂਜੇ ਦੇ ਨਾਲ ਖਲੋਣ ਦੀ ਗੱਲ ਹੁੰਦੀ ਹੈ ਔਰ ਸਾਡੀ ਯਾਰੀ ਨੂੰ ਫॉर ਗ੍ਰਾਂਟਡ ਨਾ ਲਓ। ਔਰ ਇਹ ਵਰਤਾਰਾ ਲਗਾਤਾਰਤਾ ਨਾਲ ਜਿਹੜੇ ਸਟੇਟ ਡਿਪਾਰਟਮੈਂਟ ਦੇ ਔਰ ਦੂਸਰੇ ਅਫੀਸ਼ੀਅਲਸ ਨੇ ਹੁਣ ਬਜਟ ਰਿਕੁਐਸਟ ਸਾਊਥ ਐਂਡ ਸੈਂਟਰਲ ਏਸ਼ੀਅਨ ਅਫੇਅਰਸ ਦੇ ਉੱਤੇ ਕਾਂਗਰੈਸ਼ਨਲ ਹੀਅਰਿੰਗ ਚੱਲ ਰਹੀ ਹੈ ਕਾਂਗਰਸ ਦੇ ਵਿੱਚ ਇੱਥੇ, ਔਰ US ਦੇ ਅੰਡਰ ਸੈਕਟਰੀ ਆਫ ਸਟੇਟ ਸਾਊਥ ਐਂਡ ਸੈਂਟਰਲ ਏਸ਼ੀਆ ਦੇ ਨੇ ਡੋਨਲਡ ਲੂ। ਉਹਨਾਂ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਔਰ ਇਹ ਸਪੈਸੀਫਿਕ ਸਵਾਲ ਪੁੱਛਿਆ ਗਿਆ ਕਿ ਵੀ ਇਹ ਇੰਡੀਆ ਦਾ ਉੱਥੇ ਜਾਣਾ, ਪੁਤਿਨ ਨੂੰ ਮਿਲਣਾ ਔਰ ਟਾਈਮਿੰਗ, ਇਸ ਦੇ ਉੱਤੇ ਕੀ ਟੇਕ ਹੈ, ਉਹਨੇ ਕਿਹਾ ਕਿ ਵੀ ਇਹ ਇਸ ਮੁੱਦੇ ਦੇ ਉੱਤੇ ਸਾਡੀ ਟਫ ਕਨਵਰਸੇਸ਼ਨ ਅਸੀਂ ਕੀਤੀ ਹੈ ਇੰਡੀਅਨ ਕਾਊਂਟਰ ਪਾਰਟ ਨਾਲ
ਔਰ ਇਹ ਜਿਹੜਾ ਅਸੀਂ ਇਸ ਦੇ ਉੱਤੇ ਦੇਖ ਰਹੇ ਹਾਂ ਕਿ ਵੀ ਇਹ ਭਾਵੇਂ ਇੰਡੀਆ ਇਹ ਕਲੇਮ ਕਰਦਾ ਵੀ ਉਹਦੀ ਲੌਂਗ ਸਟੈਂਡਿੰਗ ਰਿਲੇਸ਼ਨਸ਼ਿਪ ਰਸ਼ੀਆ ਨਾਲ ਹੈ, ਪਰ ਅਸੀਂ ਇਸ ਨੂੰ ਟੋਲਰੇਟ ਨਹੀਂ ਕਰਦੇ। ਔਰ ਜਿਹੜੀ ਕਾਂਗਰੈਸ਼ਨਲ ਹੀਅਰਿੰਗ ਦੇ ਉੱਤੇ ਉਹਨੂੰ ਜਦੋਂ ਇਹ ਪੁੱਛਿਆ ਗਿਆ ਕਿ ਮਿਸਟਰ ਮੋਦੀਜ਼ ਐਮਬ੍ਰੇਸ ਆਫ ਪ੍ਰੈਜ਼ੀਡੈਂਟ ਵਲੈਡੀਮੀਰ ਪੁਤਿਨ ਔਨ ਦਾ ਸੇਮ ਡੇ ਰਸ਼ੀਆ ਲਾਂਚਡ ਮਿਸਾਈਲਸ ਔਨ ਯੂਕਰੇਨ ਇਨਕਲੂਡਿੰਗ ਏ ਚਿਲਡਰਨਸ ਹਸਪੀਟਲ, ਵੀ ਇੱਥੇ ਨੈਟੋ ਉੱਥੇ ਉਹ ਬੱਚਿਆਂ ਦੇ ਹਸਪਤਾਲ ਤੇ ਹਮਲਾ ਕੀਤਾ। ਉਹ ਕਹਿੰਦਾ ਆਈ ਕੁਡ ਨਾਟ ਐਗਰੀ ਵਿਦ ਯੂ ਮੋਰ ਅਬਾਊਟ ਆਵਰ ਡਿਸਅਪਾਇੰਟਮੈਂਟ ਅਬਾਊਟ ਦਾ ਸਿੰਬੋਲਿਜ਼ਮ ਐਂਡ ਦਾ ਟਾਈਮਿੰਗ ਆਫ ਪ੍ਰਾਈਮ ਮਿਨਿਸਟਰ ਮੋਦੀਜ਼ ਟ੍ਰਿਪ ਟੂ ਮਾਸਕੋ। ਇਹ ਹੁਣ ਲੂ ਕਹਿ ਰਿਹਾ ਉਹਨਾਂ ਦਾ ਜਿਹੜਾ ਅੰਡਰ ਸੈਕਟਰੀ ਆਫ ਸਟੇਟ, ਕਿ ਇਹ ਜਿਹੜਾ ਅਸੀਂ ਇਸ ਨੂੰ ਜਿਹੜਾ ਬਰਦਾਸ਼ਤ ਬੜਾ ਔਖਾ ਕਰ ਰਹੇ ਹਾਂ ਔਰ ਇਹ ਵੀ ਆਰ ਹੈਵਿੰਗ ਦੋਜ਼ ਟਫ ਕਨਵਰਸੇਸ਼ਨਸ ਵਿਦ ਆਵਰ ਇੰਡੀਅਨ ਫਰੈਂਡਸ। ਇਹ ਟਫ ਬੋਲੀ ਹੁੰਦੀ ਹੈ ਡਿਪਲੋਮੇਸੀ ਦੀ ਕਿ ਟਫ ਕਨਵਰਸੇਸ਼ਨ ਜੀ। ਔਰ ਆਈ ਅਸ਼ੋਰ ਯੂ ਜਿਹੜਾ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਵੀ ਅਸੀਂ ਇੰਡੀਆ ਨੂੰ ਆਫ ਦਾ ਹੁੱਕ ਨਹੀਂ ਕੀਤਾ ਹੋਇਆ, ਅਸੀਂ ਟਫ ਕਨਵਰਸੇਸ਼ਨ ਕਰ ਰਹੇ ਹਾਂ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਅਸੀਂ ਦੇਖ ਰਹੇ ਹਾਂ ਕਿ ਵੀ ਇੰਡੀਆ ਨੇ ਜਿਹੜੇ ਨੇ ਬਿਲੀਅਨਸ ਆਫ ਡਾਲਰਸ ਦੇ ਜਿਹੜੀ ਡਿਫੈਂਸ ਪਰਚੇਜ਼ ਕਰਨੀ ਸੀ ਰਸ਼ੀਆ ਤੋਂ, ਰਸ਼ੀਆ ਡਿਲੀਵਰ ਨਹੀਂ ਕਰ ਪਾ ਰਿਹਾ, ਪਰ ਫਿਰ ਵੀ ਅਸੀਂ ਜਿਹੜਾ ਤੁਹਾਡਾ ਕੰਸਰਨ ਹੈ, ਆਈ ਸ਼ੇਅਰ ਯੂਰ ਕੰਸਰਨ ਅਬਾਊਟ ਦਿਸ ਵਿਜ਼ਿਟ ਐਂਡ ਵੀ ਆਰ ਟਰਾਈਂਗ ਵੈਰੀ ਹਾਰਡ ਟੂ ਕਮਿਊਨੀਕੇਟ ਦੋਜ਼ ਕੰਸਰਨਸ ਡਾਇਰੈਕਟਲੀ ਟੂ ਦਾ ਇੰਡੀਅਨ, ਕਿ ਵੀ ਅਸੀਂ ਕਨਵੇ ਕਰ ਰਹੇ ਹਾਂ। ਹੁਣ ਇਸ ਦੇ ਉੱਤੇ ਭਾਰਤ ਨੇ ਪੂਰੀ ਚੀਕਾਂ ਮਾਰੀਆਂ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਇੰਡੀਆ ਰਿਜੈਕਟਸ US ਕ੍ਰਿਟਿਸਿਜ਼ਮ ਆਫ ਮੋਦੀਜ਼ ਰਸ਼ੀਆ ਵਿਜ਼ਿਟ। ਔਰ ਅੱਜ ਉਹਨਾਂ ਦੀ ਜਿਹੜੀ ਹੈ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਉਹਨਾਂ ਦੇ ਸਪੋਕਸਪਰਸਨ ਨੇ ਕਿਹਾ ਕਿ ਜੀ ਅਸੀਂ ਜਿਹੜਾ ਡਿਸਅਪਾਇੰਟ ਹੈ ਕਿ ਵੀ ਇਹ ਬਾਰ-ਬਾਰ ਇਸ਼ੂ ਚੁੱਕਿਆ ਜਾ ਰਿਹਾ ਅਮਰੀਕਾ ਵੱਲੋਂ, ਅਸੀਂ ਇਸ ਨੂੰ ਜਿਹੜਾ ਇਹ ਸਾਡੀ ਫਰੀडम ਆਫ ਚੋਇਸ ਹੈ ਕਿ ਵੀ ਅਸੀਂ ਫਰੀडम ਆਫ ਚੋਇਸ। ਨਿਊ ਦਿੱਲੀ ਹੈਡ ਲੌਂਗ ਸਟੈਂਡਿੰਗ ਰਿਲੇਸ਼ਨਸ਼ਿਪ ਵਿਦ ਮਾਸਕੋ ਸੇਜ਼ ਇੰਡੀਆ on US criticism of its ties with Russia। ਉਹ ਕਹਿੰਦੇ ਜੀ ਸਾਡੀ ਫਰੀडम ਆਫ ਚੋਇਸ ਹੈ, ਬਹੁਤ ਵੈਲਕਮ। ਔਰ ਕੱਲਾ ਇਹੀ ਨਹੀਂ ਕਿ ਡੋਨਲਡ ਲੂ ਨੇ ਇਸ ਦੇ ਉੱਤੇ ਲਾਈਨ ਲਈ ਹੈ, ਨਾਲ ਦੀ ਨਾਲ ਇਹਨਾਂ ਦੀ ਆਪਣੀ ਨਿਊਜ਼ ਏਜੰਸੀ PTI ਦੀ ਖਬਰ ਹੈ ਡੋਂਟ ਟਰੈਵਲ ਟੂ ਮਨੀਪੁਰ ਜੰਮੂ ਐਂਡ ਕਸ਼ਮੀਰ US ਟੈਲਸ ਇਟਸ ਸਿਟੀਜ਼ਨਸ। ਉਹ ਟਰੈਵਲ ਐਡਵਾਈਜ਼ਰੀ ਹੁੰਦੀ ਹੈ ਜਿਹਨੂੰ ਅਪਡੇਟ ਕਰਦੇ ਰਹਿੰਦੇ ਨੇ, ਹਾਲੇ ਪਹਿਲਾਂ ਵੀ ਇਹ ਐਡਵਾਈਜ਼ਰੀ ਰਹੀ ਹੈ, ਪਰ ਉਹਦੀ ਟਾਈਮਿੰਗ ਜਦੋਂ ਤੁਸੀਂ ਦੇਖੋ ਅਪਡੇਟ ਕਰਨ ਦੀ, ਉਹਨਾਂ ਨੇ ਇਹ ਕਿਹਾ ਕਿ ਵੀ ਅਮਰੀਕਨ ਸਿਟੀਜ਼ਨਸ ਨੂੰ ਵਾਰਨ ਕੀਤਾ ਹੈ ਅਮਰੀਕਾ ਨੇ ਕਿ ਵੀ ਤੁਸੀਂ ਜੇ ਜਾਣਾ ਮਨੀਪੁਰ ਵੱਲ ਨਾ ਜਾਓ, ਜੰਮੂ ਕਸ਼ਮੀਰ 'ਚ ਨਾ ਜਾਓ, ਤੇ ਇੰਡੋ ਪਾਕਿਸਤਾਨ ਬਾਰਡਰ। ਹੁਣ ਇੰਡੋ ਪਾਕਿਸਤਾਨ ਬਾਰਡਰ ਦਾ ਮਤਲਬ ਹੈ ਪੰਜਾਬ, ਵਾਗਾ ਤੋਂ ਹੁਸੈਨੀਵਾਲਾ ਤੱਕ ਇਹੀ ਬਾਰਡਰ ਲੱਗਦਾ, ਕਸ਼ਮੀਰ ਤਾਂ ਆਲਰੇਡੀ ਜੰਮੂ ਕਸ਼ਮੀਰ 'ਚ ਆ ਗਿਆ। ਦੈਨ ਨਾਲ ਦੀ ਨਾਲ ਉਹਨਾਂ ਨੇ ਈਸਟਰਨ ਪਾਰਟਸ ਆਫ ਦਾ ਕੰਟਰੀ ਵੇਅਰ ਨਕਸਲਾਈਟਸ ਆਰ ਐਕਟਿਵ, ਸੋ ਆਲਮੋਸਟ ਅੱਧਿਓਂ ਜ਼ਿਆਦਾ ਭਾਰਤ ਦੇ ਵਿੱਚੋਂ ਕੱਢਤਾ। ਹੁਣ ਉੱਥੇ ਉਹਨਾਂ ਨੇ ਰਾਜਸਥਾਨ ਦੀ ਲੂ ਲੈਣ ਤਾਂ ਨਹੀਂ ਜਾਣਾ, ਜਾਂ ਬਿਹਾਰ ਦੇ ਵਿੱਚੋਂ ਭੁੱਖੇ ਭਿਖਾਰੀਆਂ ਦੇ ਉਸ ਸੂਬੇ 'ਚ ਤਾਂ ਨਹੀਂ ਜਾਣਾ ਹੈ ਕਿ ਵੀ ਕਰਨ ਦਾ। ਸੋ ਉਹ ਉਹਨਾਂ ਨੇ ਸਟੇਟ ਡਿਪਾਰਟਮੈਂਟ ਨੇ ਕਿਹਾ ਕਿ ਵੀ ਅਸੀਂ ਇਹਨੂੰ ਅਪਲੋਡ ਕੀਤਾ ਹੈ ਟੂ ਰਿਫਲੈਕਟ ਇਨਫੋਰਮੇਸ਼ਨ ਔਨ ਦਾ ਨਾਰਦਰਨ ਸਟੇਟਸ। ਸੋ ਇਸ ਦੇ ਉੱਤੇ ਐਕਸਰਸਾਈਜ਼ ਇਨਕਰੀਜ਼ਡ ਕੌਸ਼ਨ ਇਨ ਇੰਡੀਆ ਡਿਊ ਟੂ ਕ੍ਰਾਈਮ ਐਂਡ ਟੈਰਰਿਜ਼ਮ, ਸਮ ਏਰੀਆਜ਼ ਹੈਵ ਇਨਕਰੀਜ਼ਡ ਰਿਸਕ। ਉਹਨਾਂ ਨੇ ਕਿਹਾ ਭਾਰਤ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਕ੍ਰਾਈਮ ਵੱਧ ਰਿਹਾ ਹੈ, ਦਹਿਸ਼ਤਗਰਦੀ ਹੈ, ਔਰ ਕੁਝ ਇਲਾਕਿਆਂ ਦੇ ਵਿੱਚ ਜਿਹੜਾ ਰਿਸਕ ਹੈ ਉਹ ਬਹੁਤ ਵੱਧ ਗਿਆ। ਔਰ ਪਹਿਲਾਂ ਉਹਨਾਂ ਨੇ ਇੰਡੀਆ ਨੂੰ ਓਵਰਆਲ ਲੈਵਲ 2 ਦੇ ਉੱਤੇ ਪਲੇਸ ਕੀਤਾ ਹੋਇਆ ਸੀ, ਔਰ ਹੁਣ ਜਿਹੜੇ ਕਈ ਹਿੱਸੇ ਨੇ ਭਾਰਤ ਦੇ ਉਹਨਾਂ ਨੂੰ ਲੈਵਲ 4 ਦੇ ਉੱਤੇ ਪਲੇਸ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਜੰਮੂ ਐਂਡ ਕਸ਼ਮੀਰ, ਇੰਡੀਆ ਪਾਕਿਸਤਾਨ ਬਾਰਡਰ ਮਤਲਬ ਵਾਗਾ ਤੋਂ ਲੈ ਕੇ ਹੁਸੈਨੀਵਾਲਾ ਤੱਕ, ਮਨੀਪੁਰ ਔਰ ਜਿਹੜਾ ਈਸਟ ਇੰਡੀਆ, ਨਾਰਥ ਈਸਟ। ਸੋ ਇਹ ਅਮਰੀਕਾ ਦਾ ਇੱਕ ਢੰਗ ਹੁੰਦਾ ਹੈ, ਸਟਾਈਲ ਹੈ, ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਅਮਰੀਕਾ ਦੇ ਜਿਹੜੇ ਥਿੰਕਰ ਨੇ ਉਹ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਨੇ, ਹਾਲਾਂਕਿ ਅਸੀਂ ਇਹ ਡਿਸਕਸ ਨਹੀਂ ਸੀ ਕੀਤਾ। ਇੱਕ ਰੈਂਡ ਬਹੁਤ ਵੱਡਾ ਥਿੰਕ ਟੈਂਕ ਹੈ ਅਮਰੀਕਾ ਦਾ, ਔਰ ਉਸ ਦੇ ਈਵਨ ਅਪ੍ਰੈਲ ਦੇ ਵਿੱਚ ਡੈਰਕ ਗ੍ਰੋਸਮੈਨ, ਇਹ ਬਹੁਤ ਵੱਡਾ ਜਿਹੜਾ ਥਿੰਕਰ ਰਿਹਾ ਸ਼ਾਇਦ ਡਿਫੈਂਸ ਦੇ ਨਾਲ ਰਿਲੇਟਡ ਵੀ ਆਫੀਸ਼ੀਅਲ ਸੀ, ਉਹਨੇ ਪੂਰਾ ਉਹਦਾ 8-10 ਸਫ਼ੇ ਦਾ ਆਰਟੀਕਲ ਸੀ, US ਇੰਡੀਆ ਟਾਈਜ਼ ਰਿਮੇਨ ਫੰਡਾਮੈਂਟਲੀ ਫ੍ਰੈਜਲ। ਇਹ ਮੌਲਿਕ ਤੌਰ ਤੇ ਬੇਸਿਕ ਫ੍ਰੈਜਲ ਹੁੰਦਾ ਵੀ ਤੜਕ ਕਰਕੇ ਟੁੱਟਣ ਵਾਲੇ, ਇੰਨੇ ਫ੍ਰੈਜਲ ਨੇ ਰਿਲੇਸ਼ਨ। ਉਦੋਂ ਤਾਂ ਅਜੇ ਇਹ ਅਪ੍ਰੈਲ 7 ਦੇ ਵਿੱਚ ਉਹਨੇ ਜਿਹੜਾ ਮਿਸਟਰ ਡਰਕ ਗ੍ਰੋਸਮੈਨ ਨੇ ਲਿਖਿਆ ਸੀ ਕਿ ਭਾਈ ਇਹ US ਇੰਡੀਆ ਟਾਈਜ਼ ਰਿਮੇਨ ਫੰਡਾਮੈਂਟਲੀ ਫ੍ਰੈਜਲ। ਹੁਣ ਤਾਂ ਇਹ ਸਾਰੇ ਪੀਰੀਅਡ 'ਚ ਪੁਤਿਨ ਦੀ ਭਾਲੂ ਜੱਫੀ ਵੀ, ਮੋਦੀ ਦੀ ਭਾਲੂ ਜੱਫੀ ਪੁਤਿਨ ਨਾਲ ਹੋ ਗਈ, ਔਰ ਅਮਰੀਕਾ ਨੇ ਅਗੇਨ ਡੋਨਲਡ ਲੂ ਦਾ ਪ੍ਰੋਟੈਸਟ ਅੱਜ
ट्रैवल एडवाइजरी ये दस रही है भी कुछ ना कुछ ऐसा कुक हो रहा है जिहड़ा बेशक लग रहा भी लावा अजे जमीन थल्ले है, पर जदों बाहर आया फिर इस लावे दे विच सारे झुलसे होणगे। जी डॉक्टर साहब, ਤੁਹਾਡਾ बहुत शुक्रिया। सो थले ब्रेक व्यूअर्स, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ आफ्टर दिस शॉर्ट ब्रेक। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਕੇ, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2448। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਐਂਡਵਰਡ ਸੈਕਸ਼ਨ 'ਚ ਆਪਾਂ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਯੂਕੇ ਦੀ ਲੇਬਰ ਸਰਕਾਰ ਦੇ ਫੋਰਨ ਸੈਕਟਰੀ ਡੇਵਿਡ ਲੈਮੀ ਭਾਰਤ ਯਾਤਰਾ ਤੇ ਗਏ ਨੇ। ਸੋ BBC ਵੱਲੋਂ ਜੱਗੀ ਜੋਲ ਸੰਬੰਧੀ ਮਿਸਟਰ ਲੈਮੀ ਨੂੰ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਜੱਗੀ ਜੋਲ ਦੀ ਰਿਹਾਈ ਦੇ ਮੁੱਦੇ ਨੂੰ ਭਾਰਤ ਸਰਕਾਰ ਕੋਲ ਉਠਾਇਆ ਹੈ। ਉਹਨਾਂ ਦੇ ਜਵਾਬ ਤੋਂ ਲੱਗਾ ਕਿ ਉਹਨਾਂ ਨੇ ਇਸ ਕੇਸ ਤੇ ਕਾਨੂੰਨੀ ਨੁਕਤੇ ਦੀ ਗੱਲ ਤਾਂ ਕੀਤੀ ਹੈ, ਪਰ ਜੱਗੀ ਜੋਲ ਦੀ ਰਿਹਾਈ ਸੰਬੰਧੀ ਭਾਰਤ ਤੇ ਕੋਈ ਮਜ਼ਬੂਤ ਦਬਾਅ ਨਹੀਂ ਬਣਾਇਆ। ਸੋ ਇਹ ਬੜੀ ਸ਼ਰਮਨਾਕ ਗੱਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਲਰੇਡੀ ਇਸ ਇਸ਼ੂ ਦੇ ਉੱਤੇ ਗੱਲਬਾਤ ਕੀਤੀ ਸੀ, ਕਿਉਂਕਿ ਜਗਤਾਰ ਸਿੰਘ ਜੌਲ, ਜਿਨ੍ਹਾਂ ਨੂੰ ਪਿਆਰ ਨਾਲ ਜੱਗੀ ਜੌਲ ਕਿਹਾ ਜਾਂਦਾ ਹੈ, ਇਸ ਵੇਲੇ ਲਗਭਗ 7 ਸਾਲ ਉਹਨਾਂ ਨੂੰ ਹੋ ਗਏ ਨੇ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਸੜਦਿਆਂ। ਇੱਕ ਜ਼ਮਾਨਾ ਹੁੰਦਾ ਸੀ, ਅੰਗਰੇਜ਼ੀ 'ਚ ਵੀ ਇਹੀ ਐਕਸਪ੍ਰੈਸ਼ਨ ਹੁੰਦੀ ਸੀ ਕਿ ਰੋਟਿੰਗ ਇਨ ਦਾ ਪ੍ਰਿਜ਼ਨ, ਔਰ ਪੰਜਾਬੀ 'ਚ ਵੀ ਅਸੀਂ ਇਹੀ ਕਹਿੰਦੇ ਸੀ। ਔਰ ਜੇ ਭਾਰਤ ਦੀਆਂ ਜੇਲ੍ਹਾਂ ਦਾ ਹਾਲ ਦੇਖੋ ਔਰ ਜਿੱਥੇ ਜਿਸ ਲੈਵਲ ਦੇ ਉੱਤੇ ਟਾਰਚਰ ਔਰ ਦੂਸਰਾ ਆਮ ਵਾਂਗ ਗੱਲ ਹੈ, ਤਾਂ ਫਿਰ ਇਹ ਸੜਨ ਤੋਂ ਵੀ ਬਦਤਰ ਲਫ਼ਜ਼ ਇਸ ਦੇ ਲਈ ਜਿਹੜਾ ਉਹ ਜਵਾਨੀਆਂ ਗਾਲਣ ਵਾਲਾ, ਬਰਬਾਦ ਕਰਨਾ ਔਰ ਕਿਸੇ ਦਾ ਅੰਤ ਕਰਨਾ, ਜਾਂ ਇਹਨੂੰ ਕਹੋ ਕਿ ਤਿਲ ਤਿਲ ਕਰਕੇ ਮਰਨਾ, ਇਹ ਇਸ ਦੇ ਬਰਾਬਰ ਹੈ। ਫਿਰ ਕੋਈ ਇਸ 7 ਸਾਲ 'ਚ ਕੋਈ ਟਰਾਇਲ, ਕੋਈ ਪ੍ਰੋਪਰ ਕਿਸੇ ਕਿਸਮ ਦਾ ਕਿਸੇ ਕੰਡੇ ਨਾ ਲੱਗਣਾ। ਔਰ ਇਹ ਜੱਗੀ ਜੌਲ ਜਿਹੜਾ ਬ੍ਰਿਟਿਸ਼ ਸਿਟੀਜ਼ਨ ਹੈ ਔਰ ਇੰਨੀਆਂ ਹਕੂਮਤਾਂ ਇਹਨਾਂ 7 ਸਾਲਾਂ ਦੇ ਵਿੱਚ 6 ਵਿਦੇਸ਼ ਮੰਤਰੀ ਬਦਲੇ, ਜਿਨ੍ਹਾਂ ਤੋਂ ਉਹਨਾਂ ਦੀ ਫੈਮਿਲੀ ਨੇ ਵੀ, ਔਰ ਜਿਹੜਾ ਸਕਾਟਲੈਂਡ ਜਿੱਥੇ ਰਹਿੰਦੇ ਨੇ ਉਹਨਾਂ ਦਾ MP ਜਿਹੜਾ ਇਸ ਵਾਰ ਨਹੀਂ ਜਿੱਤਿਆ, ਉਹਨੇ ਕਿੰਨੀ ਵਾਰੀ ਪਾਰਲੀਮੈਂਟ 'ਚ ਇਸ਼ੂ ਚੁੱਕਿਆ। ਇੱਕ ਸਟੇਜ ਤੇ 100 ਤੋਂ ਜ਼ਿਆਦਾ, ਸ਼ਾਇਦ 140 ਦੇ ਕਰੀਬ ਜਿਹੜੇ ਉਹਨਾਂ ਦੇ MP ਸੀ, ਉਹਨਾਂ ਨੇ ਫੋਰਨ ਸੈਕਟਰੀ ਨੂੰ ਲਿਖਿਆ। ਹੁਣ ਇਹ ਆਸ ਬੱਝੀ ਸੀ ਕਿ ਵੀ ਕਿਉਂਕਿ ਲੇਬਰ ਗਵਰਨਮੈਂਟ ਜਿਹੜੀ ਹੋਂਦ ਦੇ ਵਿੱਚ ਆਈ ਹੈ ਔਰ ਉਹਨਾਂ ਨੇ ਰਿਕਾਰਡ ਤੋੜਿਆ, ਕੰਜ਼ਰਵੇਟਿਵਸ ਦੀ ਬੁਰੀ ਤਰ੍ਹਾਂ ਸ਼ਿਕਸਤ ਹੋਈ, ਔਰ 3 ਇਸ਼ੂਜ਼ ਦੇ ਉੱਤੇ ਜਿਸ ਦੇ ਉੱਤੇ ਲੌਬੀ ਸਿੱਖਾਂ ਦੇ ਗਰੁੱਪਾਂ ਵੱਲੋਂ ਰਹੀ, ਔਰ ਜਿਸ ਦੇ ਉੱਤੇ ਜਿਹੜਾ ਹੁਣ ਪ੍ਰੈਜ਼ੈਂਟ ਪ੍ਰਾਈਮ ਮਿਨਿਸਟਰ ਹੈ ਔਰ ਈਵਨ ਜਿਹੜਾ ਉਹਨਾਂ ਦਾ ਸੈਕਟਰੀ ਆਫ ਸਟੇਟ, ਜਾਂ ਜਿਹਨੂੰ ਉਹ ਫੋਰਨ ਸੈਕਟਰੀ ਕਹਿੰਦੇ ਨੇ ਯੂਕੇ, ਸਾਡੀ ਟਰਮ ਫੋਰਨ ਮਿਨਿਸਟਰ ਹੋਏਗੀ, ਡੇਵਿਡ ਲੈਮੀ,
ਇਹ ਕਿਉਂਕਿ ਇਸ ਤੋਂ ਪਹਿਲਾਂ ਜਿਵੇਂ ਅਸੀਂ ਕਿਹਾ ਸੀ ਕਿ ਵੀ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਵੀ ਸ਼ੈਡੋ ਗਵਰਨਮੈਂਟਸ ਹੁੰਦੀਆਂ ਨੇ। ਡੇਵਿਡ ਲੈਮੀ ਜੱਗੀ ਜੌਲ ਦੇ ਮੁੱਦੇ ਦੇ ਉੱਤੇ ਬਹੁਤ ਐਕਟਿਵ ਸੀ ਜਦੋਂ ਇਹ ਆਪੋਜੀਸ਼ਨ ਦੇ ਵਿੱਚ ਸੀ, ਔਰ ਉਹਨੇ ਲਗਾਤਾਰਤਾ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਪੂਰੀਆਂ ਪੋਸਟ ਪਾਉਣੀਆਂ, ਔਰ ਉਹਨੇ ਹਮੇਸ਼ਾ ਇਹ ਕਿਹਾ ਕਿ ਵੀ ਇਹ ਜੂਨ 2022 ਦੇ ਵਿੱਚ ਇਹਦਾ ਟਵੀਟ ਸੀ ਇਹਦਾ ਡੇਵਿਡ ਲੈਮੀ ਦਾ ਕਿ ਮਿਸਟਰ ਜੌਲ ਹੈਜ਼ ਬੀਨ ਇਨ ਪ੍ਰਿਜ਼ਨ ਫॉर 1700 ਡੇਜ਼ ਵਿਦਆਊਟ ਡਿਊ ਪ੍ਰੋਸੈਸ। ਔਰ ਉਦੋਂ ਲਿਜ਼ ਟਰਸ ਜਿਹੜੀ ਪ੍ਰਾਈਮ ਮਿਨਿਸਟਰ ਸੀਗੀ, ਜਿਹੜੀ ਬੋਰਿਸ ਜੌਨਸਨ ਤੋਂ ਬਾਅਦ ਥੋੜੇ ਟਰਮ ਲਈ ਰਹੀ, ਫਿਰ ਰਿਸ਼ੀ ਸੁਨਕ ਆ ਗਿਆ, ਔਰ ਫਿਰ ਉਹਨੂੰ ਕਿਹਾ ਸੀ ਕਿ ਵੀ ਇਹ ਜੱਗੀ ਜੌਲ ਦੀ ਆਰਬਿਟਰਰੀ ਡਿਟੈਂਸ਼ਨ ਹੈ ਐਂਡ ਸੈਡ ਸ਼ੀ ਮਸਟ ਸਿਕਿਉਰ ਹਿਜ਼ ਰਿਲੀਜ਼। ਇਹ ਉਦੋਂ ਇਹ ਡੇਵਿਡ ਲੈਮੀ ਜਿਹੜਾ ਆਪੋਜੀਸ਼ਨ ਦੇ ਵਿੱਚ ਸੀ, ਫਿਰ ਉਹਨੇ ਕਿਤੇ ਉਸ ਤੋਂ ਬਾਅਦ ਫਿਰ ਲਿਖਿਆ ਕਿ ਮਿਸਟਰ ਜੌਲ ਹੈਡ ਬੀਨ ਡਿਟੇਨਡ ਵਿਦ ਨੋ ਲੀਗਲ ਬੇਸਿਸ, ਕੋਈ ਕਾਨੂੰਨੀ ਨੁਕਤਾ ਨਹੀਂ ਹੈ। ਔਰ ਹੁਣ ਜਦੋਂ ਕਿ ਉਹਨੇ ਜਾਣਾ ਸੀ, ਉਹਨਾਂ ਦੀ ਫੈਮਿਲੀ ਨੇ ਵੀ, ਗੁਰਪ੍ਰੀਤ ਉਹਨਾਂ ਦੇ ਬ੍ਰਦਰ ਨੇ ਵੀ ਕਿਹਾ, ਔਰ ਸਿੱਖ ਫੈਡਰੇਸ਼ਨ UK ਨੇ ਇਸ ਦੇ ਉੱਤੇ ਪੂਰੀ ਸਟੇਟਮੈਂਟ ਸੀ ਅਸੀਂ ਡਿਸਕਸ ਕੀਤੀ ਸੀ ਕਿ ਵੀ ਇਹ ਜਿਹੜਾ ਮਿਸਟਰ ਡੇਵਿਡ ਲੈਮੀ ਇਸ ਇਸ਼ੂ ਨੂੰ ਚੁੱਕੇ। ਔਰ ਅੱਜ ਇੱਕ BBC ਦੇ ਵਿੱਚ ਸਟੋਰੀ ਜਿਹੜੀ ਉਹਨਾਂ ਦੇ ਨਾਲ ਇਸ ਇਸ਼ੂ ਤੇ ਹੀ ਇੰਟਰਵਿਊ BBC ਨੇ ਕੀਤਾ, ਔਰ ਇਹਦੇ ਵਿੱਚ ਜਿਹੜੀ ਹੈਡਲਾਈਨ ਦਿੱਤੀ ਹੈ, ਫੋਰਨ ਸੈਕਟਰੀ ਆਸਕ ਫॉर ਪ੍ਰੋਗਰੈਸ ਓਵਰ ਸਕਾਟ ਡਿਟੇਨਡ ਇਨ ਇੰਡੀਆ। ਕਿ ਸਕਾਟਲੈਂਡ ਦਾ ਸ਼ਹਿਰੀ, ਉਸ ਦੇ ਬਾਰੇ ਕੇਸ ਦੀ ਕੀ ਪ੍ਰੋਗਰੈਸ ਹੈ ਇਹ ਪੁੱਛਿਆ। ਹੁਣ ਇਹ ਬਿਲਕੁਲ altogether ਡਿਫਰੈਂਟ ਪਹੁੰਚ ਹੈ। ਇੱਕ ਇਹ ਹੈ ਕਿ ਟੂ ਸੀਕ ਹਿਜ਼ ਰਿਲੀਜ਼, ਕਿ ਕਹਿਣਾ ਕਿ ਵੀ ਆਰਬਿਟਰੀ ਡਿਟੈਂਸ਼ਨ ਹੈ, ਔਰ ਹਾਲਾਂਕਿ ਇਹ ਕੋਈ ਵਿਜ਼ਿਟ ਫੋਰਨ ਸੈਕਟਰੀ ਦੀ ਇੰਡੀਆ ਸਪੈਸੀਫਿਕ ਨਹੀਂ ਸੀ, ਏਸ਼ੀਆਨ ਦੀ ਮੀਟਿੰਗ ਲਾਓਸ ਦੇ ਵਿੱਚ ਹੋ ਰਹੀ ਹੈ, ਸਟਾਪ ਓਵਰ ਸੀ ਫॉर 1 ਨਾਈਟ, ਪਰ ਉਹਦੇ 'ਚੋਂ ਫੋਰਨ ਮਿਨਿਸਟਰ ਨੂੰ ਵੀ ਮਿਲਿਆ, S ਜੈ ਸ਼ੰਕਰ ਨੂੰ ਵੀ, ਮੋਦੀ ਨੂੰ ਵੀ ਮਿਲਿਆ, ਔਰ ਟ੍ਰੇਡ ਡੀਲ ਜਿਹੜੀ UK ਔਰ ਇੰਡੀਆ ਦੀ ਹੈ ਉਹਦੇ ਬਾਰੇ ਗੱਲਬਾਤ ਹੋਈ। ਔਰ ਜਿਹੜੀ ਉੱਥੇ ਗੱਲਬਾਤ ਪ੍ਰੈਸ ਨਾਲ ਹੋਈ ਉਹਦੇ 'ਚ ਤਾਂ ਈਵਨ ਇਹ ਵੀ ਨਹੀਂ ਮੈਂਸ਼ਨ ਹੋਇਆ ਕਿ ਜੱਗੀ ਜੌਲ ਦਾ ਇਸ਼ੂ ਇਹਨੇ ਡੇਵਿਡ ਲੈਮੀ ਨੇ ਰੇਜ਼ ਕੀਤਾ, ਪਰ BBC 'ਚ ਉਹਨੇ ਇਹ ਮੰਨਿਆ। ਉਹਨੇ ਕਿਹਾ ਕਿ ਜੀ ਮੈਂ ਜਿਹੜਾ ਇਹ ਉਸ ਤੋਂ ਪਹਿਲਾਂ ਮੈਂ ਲਿਖਦਾ ਰਿਹਾ ਜਦੋਂ ਮੈਂ ਸੀ ਆਪੋਜੀਸ਼ਨ, ਪਰ ਹੁਣ ਕਿਉਂਕਿ ਮੈਂ ਇੱਥੇ ਜਿਹੜਾ ਆਇਆ ਐਜ਼ ਏ ਫੋਰਨ ਸੈਕਟਰੀ ਆਇਆ, ਔਰ he said I am here as foreign secretary today. This is serious issue that I have raised in the past and I am raising again. I can't go into the detail about those issue. ਔਰ ਉਹਨੇ ਕਿਹਾ ਜੀ ਇਹ ਪ੍ਰਾਈਵੇਟਲੀ ਇਸ਼ੂ ਚੁੱਕੇ ਜਾਂਦੇ ਨੇ, ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਪਰ ਮੈਂ ਜਿਹੜਾ ਇਸ ਬਾਰੇ ਇੰਨਾ ਹੀ ਕਹਿ ਸਕਦਾ ਕਿ ਵੀ ਮੈਂ ਲੀਗਲ ਪ੍ਰੋਸੈਸ ਦੇ ਉੱਤੇ ਗੱਲ ਕੀਤੀ ਹੈ। ਸੋ ਮੈਂ ਸਮਝਦਾ ਵੀ ਇਹ ਅਲਟੀਮੇਟਲੀ ਜਿਸ ਅੰਦਾਜ਼ ਦੇ ਵਿੱਚ ਵਿਦਨ 2 ਵੀਕਸ ਸਹੁੰ ਚੁੱਕਣ ਦੇ ਇਹ ਗਿਆ ਵੀ, ਔਰ ਖੁੱਲ੍ਹ ਕੇ ਕਹਿ ਰਿਹਾ ਕਿ ਜੀ ਅਸੀਂ ਲੀਗਲ ਕੰਸਰਨ, ਲੀਗਲ ਪ੍ਰੋਗਰੈਸ ਕੀ ਹੈ 7 ਸਾਲ ਤੁਹਾਨੂੰ ਨਹੀਂ ਪਤਾ ਉੱਥੋਂ ਦਾ ਲੀਗਲ ਸਿਸਟਮ ਕੀ ਹੈ। ਗੱਲ ਜਦੋਂ ਕਿਸੇ ਨੂੰ ਛਡਾਣਾ ਹੁੰਦਾ, ਔਰ ਇਹ ਡਾਕਟਰ ਢਿੱਲੋਂ ਨੇ ਚੰਡੀਗੜ੍ਹ ਤੋਂ ਉਹ ਕਿਸੇ ਬਾਰੇ ਜ਼ਿਕਰ ਕਰਦੇ ਹੁੰਦੇ ਨੇ ਕਿ ਵੀ ਉਹਨੂੰ ਅੱਤਵਾਦੀ ਕਹਿ ਕੇ ਔਰ ਕਮਿਊਨਿਸਟ ਕਹਿ ਕੇ ਤ੍ਰਿਵੇਂਦਰਮ ਦੀ ਜੇਲ੍ਹ 'ਚ ਉਮਰ ਕੈਦ ਦਿੱਤੀ ਹੋਈ ਸੀ। ਉਹ ਕੇਸ ਮੈਨੂੰ ਯਾਦ ਨਹੀਂ ਹੈ ਕਿਹਦਾ ਨਾਂ ਹੈ, ਤੇ ਉਹ ਕਹਿੰਦਾ ਵੀ ਜਦੋਂ ਨੰਬੂਦਰੀਪਾਦ ਇਹ CPIM ਦੀ ਪਹਿਲੀ ਹਕੂਮਤ ਕੇਰਲਾ 'ਚ ਬਣੀ ਤੇ ਉਹ ਚੀਫ ਮਿਨਿਸਟਰ ਬਣਿਆ, ਔਰ ਉਹ ਉਹਦਾ ਦੋਸਤ ਸੀ ਜਿਹਨੂੰ ਅੰਦਰ ਡੱਕਿਆ ਹੋਇਆ ਸੀ, ਔਰ ਉਹ ਜਿਹੜਾ ਰੈਵੋਲੂਸ਼ਨਰੀ ਮਾਈਂਡਡ ਸੀ। ਕਹਿੰਦਾ ਨੰਬੂਦਰੀਪਾਦ ਨੇ ਤ੍ਰਿਵੇਂਦਰਮ ਰਾਜਧਾਨੀ ਹੈ ਕੇਰਲਾ ਦੀ, ਔਰ ਤ੍ਰਿਵੇਂਦਰਮ ਦੀ ਉਹ ਜੇਲ੍ਹ 'ਚ ਸੀ। ਜਿਉਂ ਹੀ ਉਹਨੇ ਸਹੁੰ ਚੁੱਕੀ ਬਾਹਰ ਆਇਆ ਮਿਸਟਰ ਨੰਬੂਦਰੀਪਾਦ, ਔਰ ਉਹਨੇ ਆਂਦੇ ਸਰਕਾਰੀ ਗੱਡੀ ਸੀ, ਉਹਨੂੰ ਕਿਹਾ ਕਿ ਵੀ ਜੇਲ੍ਹ ਨੂੰ ਲੈ ਚੱਲ ਗੱਡੀ। ਹੁਣ ਸਾਰਿਆਂ ਨੂੰ ਕੋਈ ਨਹੀਂ ਸੀ ਪਤਾ ਵੀ ਕੀ ਪ੍ਰੋਟੋਕਾਲ ਹੈ। ਹੁਣ ਜਦੋਂ ਜੇਲ੍ਹ ਦੇ ਦਰਵਾਜ਼ੇ ਤੇ ਗਈ, ਉਹ ਦੂਜਾ ਸੁਪਰਡੈਂਟ ਦੂਜੇ ਤੀਜੇ ਆਏ ਭੱਜੇ ਵੀ ਕੀ ਹੈ, ਉਹਨੇ ਕਿਹਾ ਵੀ ਖੋਲੋ ਜੇਲ੍ਹ ਦਾ ਦਰਵਾਜ਼ਾ। ਕਿੱਥੇ ਆ ਉਹ ਜਿਹੜਾ ਸੀ ਉਹ ਸੁਪਰਡੈਂਟ, ਔਰ ਦੂਜਾ ਕਰਕੇ ਉਹਨੂੰ ਹੱਥ ਫੜਿਆ ਉਹਦਾ, ਉਹਨੂੰ ਕਹਿੰਦਾ ਆ ਚੱਲ ਬਾਹਰ। ਉਹਨੂੰ ਉਹ ਨਾਲ ਲੈ ਆਪਣੀ ਗੱਡੀ 'ਚ ਬਿਠਾਇਆ ਤੇ ਆਪਣੇ ਰਾਜ ਭਵਨ ਲੈ ਆਇਆ। ਦੇਖੋ ਕੋਈ ਪ੍ਰੋਸੈਸ ਨਹੀਂ, ਕੋਈ ਦੂਜਾ ਨਹੀਂ ਜੀ, ਜ਼ਮਾਨਤ ਦੂਜੇ ਤੀਜੇ। ਉਹਨੇ ਕਿਹਾ ਵੀ ਜਦੋਂ ਫੈਸਲੇ ਲੈਣੇ ਹੁੰਦੇ ਨੇ, ਜਿਹੜੇ ਲੋਕ ਸੱਚਮੁੱਚ ਮੈਟਰ ਕਰਦੇ ਨੇ ਔਰ ਜਿਨ੍ਹਾਂ ਨੇ ਕੋਈ ਡਿਸੀਜਨ, ਉਹ ਇਵੇਂ ਡਿਸੀਜਨ ਲੈ ਜਾਂਦੇ। ਉਹਨੇ ਕਿਹਾ ਵੀ ਆ
ਪੰਜਾਬ ਦਾ ਹਾਲ ਦੇਖ ਲਓ, ਹੁਣ ਤੁਸੀਂ ਬੈਠੇ ਰਹੋ, ਉੱਥੇ ਵੀ ਬੈਠੇ ਨੇ, ਚੰਡੀਗੜ੍ਹ ਵੀ ਬੰਦੀ ਸਿੰਘਾਂ ਦੀ ਰਿਹਾਈ ਜਦੋਂ ਤੁਹਾਡੀ ਹਕੂਮਤ 5 ਵਾਰ ਚੀਫ ਮਿਨਿਸਟਰ ਬਾਦਲ ਬਣਦਾ ਜਾਂ ਦੂਜਾ ਹੈ, ਇਹਨਾਂ ਨੂੰ ਨਜ਼ਰ ਨਹੀਂ ਆਇਆ ਕਿ ਵੀ ਉਹਨਾਂ 'ਚ ਈਵਨ ਇਹ ਲਿਖ ਕੇ ਦੇ ਰਹੇ ਨੇ ਕਿ ਜੀ ਜੇ ਦਵਿੰਦਰਪਾਲ ਭੁੱਲਰ ਨੂੰ ਅੰਮ੍ਰਿਤਸਰ ਭੇਜ ਦਿੱਤਾ ਜੇਲ੍ਹ 'ਚ ਆਪਣੇ ਘਰ ਦੇ ਨੇੜੇ, ਤੇ ਇੱਥੇ ਤਾਂ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੋ ਜਾਏਗੀ। ਸੋ ਇਹ ਸਾਰੇ ਜਿਵੇਂ ਹੁਣ ਇਹੀ ਹਾਲ ਇਹਦਾ ਡੇਵਿਡ ਲੈਮੀ ਦਾ ਹੈ ਵੀ ਜੇ ਇਹ ਇੰਡੀਆ ਨੂੰ ਇਹ ਦੋ ਟੁੱਕੇ ਹੋਏ ਕਿ ਜੀ ਇਹ ਸਾਡਾ ਸਿਟੀਜ਼ਨ ਹੈ, 7 ਸਾਲ ਹੋ ਗਏ ਨੇ, ਕੋਈ ਟ੍ਰਾਇਲ 'ਚ ਜਿਹੜੀ ਹੈ ਇਹ ਕੋਈ ਗਿਲਟ ਨਹੀਂ ਆਇਆ, ਟ੍ਰਾਇਲ ਤੁਸੀਂ ਕਰ ਹੀ ਨਹੀਂ ਰਹੇ, ਟਾਰਚਰ ਵੀ ਤੁਸੀਂ ਕੀਤਾ, ਆਰਬਿਟਰੀ ਅਰੈਸਟ ਕੀਤਾ, ਵੀ ਵਾਂਟ ਹਿਮ ਟੂ ਬੀ ਰਿਲੀਜ਼ਡ। ਅੱਛਾ, ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਵੀ ਜਿਹੜੇ ਸਾਰੇ ਨੇ ਇਨ ਦਾ ਐਂਡ ਬਿਜ਼ਨਸ ਇੰਟਰਸਟ ਇਸ ਹੱਦ ਤੱਕ ਹਰ ਇੱਕ ਦੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਕਿ ਇਸ ਸਾਰੇ ਦੇ ਵੀ ਜਿਹੜੀ ਕੈਜੂਅਲਟੀ ਬਣਦੀ ਆ ਉਹ ਹਿਊਮਨ ਲਾਈਫ ਬਣ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਅੱਛੇ ਮੈਸੇਜ ਅੱਜ ਸਾਡੇ ਵਿਊਅਰਸ ਨੇ ਲਿਖੇ ਨੇ, ਐਵਰੀਡੇ ਲਿਖਦੇ ਨੇ। ਸੋ ਜਿਹੜੇ ਆਪਣੇ ਅੱਗੇ ਨਹੀਂ ਅੱਛੇ ਲਿਖਦੇ ਆ, ਬਟ ਜਿਸ ਤਰ੍ਹਾਂ ਕਿ ਫਤਿਹ ਦੇ ਮੈਸੇਜ ਹੁੰਦੇ ਨੇ, ਅੱਜ ਥੋੜੇ ਦੂਸਰੇ ਮੈਸੇਜ ਕਮੈਂਟ ਜਿਹੜੇ ਉਹਨਾਂ ਦੇ ਆਪਣੇ ਜਿਹੜੇ ਦਿਲ ਦੇ ਵਿਚਾਰ ਨੇ ਉਹ ਵੀ ਨੇ। ਧਰਮ ਸਿੰਘ ਜੀ ਫਤਿਹ ਬੁਲਾਉਂਦੇ ਨੇ, ਸੋਨ ਮਾਲ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਪਰਿੰਦਰ ਜੈਦ ਦੇਸ਼ ਜੀ ਵੀ ਸਾਨੂੰ ਫਤਿਹ ਬੁਲਾਉਂਦੇ। ਹਾਂਜੀ ਪੰਦੇਰ। ਸੋ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਹਰਦੀਪ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਰਾਜਵਿੰਦਰ ਸਿੰਘ ਜੀ ਫਤਿਹ ਬੁਲਾ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਇਟਸ ਅਮੇਜ਼ਿੰਗ ਹਾਊ ਦਿਸ ਕਰਪਟ ਆਰੀਆ ਬਲਿਟਰਸ Canadian values. His statements show he don't belong in Canada. ਨਹੀਂ, ਐਕਚੁਅਲੀ ਰਾਜਵਿੰਦਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਹੀ ਗੱਲ ਗੁਰਪਤਵੰਤ ਸਿੰਘ ਪੰਨੂ ਨੇ ਕਹੀ ਕਿ ਵੀ ਤੁਸੀਂ ਤਾਂ ਮਦਰ ਇੰਡੀਆ ਇੱਥੇ ਬਹਿ ਕੇ ਤੂੰ MP ਹੈ ਇਲੈਕਟਡ, ਤੂੰ ਆਪਣੇ ਮੁਲਕ ਦੀ ਗੱਲ ਕਰਨ ਦੀ ਥਾਂ ਤੇ ਮਦਰ ਇੰਡੀਆ ਜਾ ਉੱਥੇ ਕਿ ਵੀ ਇਹ ਤੁਸੀਂ ਯੂ ਡੋਂਟ ਬਿਲੋਂਗ ਹੀਅਰ। ਜਿਹੜੇ ਵੀ ਤੁਹਾਡੇ ਨੇ ਹਿੰਦੂ ਤੋਂ ਵੀ ਪੈਕ ਕਰੋ ਔਰ ਜਾਓ, ਤੁਹਾਡੀ ਲਾਇਲਟੀ ਇੰਡੀਆ ਨਾਲ ਹੈ, ਕੈਨੇਡਾ ਨਾਲ ਨਹੀਂ ਹੈ। ਜੀਵਨ ਬੱਚੋ ਜੀ ਵੀ ਗੁੱਡ ਜੌਬ, ਕੀਪ ਇਟ ਅਪ, ਥੈਂਕਸ ਕਹਿੰਦੇ ਨੇ। ਹਰਜੋਤ ਮਾਲ ਜੀ ਵੀ ਨੇ, ਔਰ ਰਣਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਕਹਿੰਦੇ ਨੇ ਕਿ ਦੇਖਣ ਸੁਣ TV 84 ਦੇਖਣ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਮਨਜੀਤ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਜੈ ਸ਼੍ਰੀ ਰਾਮ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਤਨਾਮ ਸਿੰਘ ਉਹਨਾਂ ਨੇ ਜੈ ਫ੍ਰੀ ਆਮ ਕਿਹਾ। ਓ ਮਨ ਲੱਗਤੇ ਦੇ ਰਿਹਾ, ਅੱਜ ਕੱਲ ਅੰਬਾਂ ਦਾ ਮੌਸਮ ਹੈ, ਫ੍ਰੀ ਅੰਬ ਵੰਡੋ। ਜੈ ਫ੍ਰੀ, ਵਾਓ ਸੋ ਅਮੇਜ਼ਿੰਗ। ਸਤਨਾਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਔਰ ਸੁਖਵਿੰਦਰ ਸਿੰਘ ਜੀ ਕਹਿੰਦੇ ਨੇ ਮੈਂ ਹਿੰਦੂ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਰਿੰਦਰ ਸਿੰਘ। ਮੈਂ ਸੁਰਿੰਦਰ, ਹਾਂ ਮੈਨੂੰ ਕਿਉਂ ਲੱਗ ਰਿਹਾ ਤਾਂ। ਅੱਛਾ ਜੀ, ਬਹੁਤ ਸ਼ੁਕਰੀਆ ਭਾਈ ਸੁਰਿੰਦਰ ਸਿੰਘ ਜੀ, ਤੁਸੀਂ ਫਤਿਹ ਬੁਲਾਈ ਔਰ ਤੁਸੀਂ ਆਏ ਹੋ। ਹਾਂਜੀ, ਔਰ ਕੁਲਦੀਪ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਲੀਨ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਜਸਵੀਰ ਸਿੰਘ ਗਰੇਵਾਲ ਜੀ ਵੀ ਫਤਿਹ ਬੁਲਾਉਂਦੇ ਨੇ। ਦਲਜੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਦੋਨਾਂ ਨੂੰ। ਔਰ ਮੀਆਂ ਸਰਵਰ ਜੀ ਇਹ ਕਹਿੰਦੇ ਨੇ ਸਿੱਖਸ ਆਰ ਵੈਰੀ ਸਿਵਲਾਈਜ਼ਡ ਐਂਡ ਗੁੱਡ ਐਟ ਹਾਰਟ and always ready to help anyone, great people, our Punjabi brothers sisters. मियाँ सरवर जी बहुत बहुत शुक्रिया। और ये ठीक है क्योंकि ये बेसिक प्रोग्रामिंग ही ये है कि इंसानियत एक वड्डा धर्म है। और तुहाडा बहुत बहुत शुक्रिया, तुसी एक पंजाबी वीर होने दे नाते इस गुण ਨੂੰ ਪਛਾਣਦੇ ਹੋ ਔਰ ਉਸ ਨੂੰ ਤੁਸੀਂ ਬਿਲਕੁਲ ਉਸ ਦਾ ਇਜ਼ਹਾਰ ਕੀਤਾ ਹੈ। ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਇੱਕ ਝੂਠੇ ਹੀ ਨਹੀਂ, ਇਹ ਝੂਠੇ ਹੀ ਨਹੀਂ ਹੈ, ਅਕਿਰਤਕਨ, ਮਕਾਰ, ਬੇਈਮਾਨ, ਬਗੈਰਤ, ਗੱਦਾਰ, ਪਤਾ ਨਹੀਂ ਕੀ ਕਹਿੰਦੇ ਨੇ, ਖੂਬਸੂਰਤ ਬੰਦੇ ਕੀ ਨਾ, ਇਹ ਖੂਬਸੂਰਤ ਬੰਦੇ ਇਹੀ ਇਹਨਾਂ ਦੀ ਇਹ ਮਕਾਰੀ ਸਾਰੇ ਕੀ ਇਹਨੂੰ ਕਹਿੰਦੇ ਨੇ ਕਿਤਾਬ। ਹਾਂਜੀ ਹਾਂਜੀ। ਦਵਿੰਦਰ ਸੰਧੂ ਜੀ ਖਾਲਸਾ ਜ਼ਿੰਦਾਬਾਦ। ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਹੰਗ ਸਿੰਘ ਜੀ ਕਹਿੰਦੇ ਨੇ ਮਰਡਰ ਇਹ ਕਰਨ ਸਿੱਖਾਂ ਦਾ ਤੇ ਧਰਤੀ ਪਲਿਊਟ ਸਿੱਖ ਕਰ ਰਹੇ ਨੇ। ਇਹ ਕਿ ਫਿਰ ਕਿਹੜੇ ਮੂੰਹ ਨਾਲ ਬੋਲ ਰਹੇ ਨੇ। ਬਿਲਕੁਲ ਹਾਂਜੀ, ਬਹੁਤ ਸ਼ੁਕਰੀਆ ਨੇ ਹੰਗ ਸਿੰਘ। ਹਾਂਜੀ, ਗੁਬਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾਉਂਦੇ, ਔਰ ਚੜ੍ਹਦੀ ਕਲਾ ਸਾਡੀ ਲੋਚਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮਨਜੀਤ ਕੌਰ ਜੀ ਵੀ ਸਾਨੂੰ ਕਹਿੰਦੇ ਕਿ ਡਾਕਟਰ ਸਾਹਿਬ ਅਤੇ ਭੈਣ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕਮਾਂਡੋ ਫੋਰਸ ਬਾਬਾ ਜੀ ਵੀ ਫਤਿਹ ਬੁਲਾਉਂਦੇ ਨੇ। ਕਰਮਜੀਤ ਸਿੰਘ ਜੀ ਕਹਿੰਦੇ ਨੇ ਆਪ ਦੋਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਸਟਰ ਮੈਟਲ ਕਹਿੰਦੇ ਨੇ ਫਤਿਹ। ਐਂਡ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਕਾਬਲ ਸਿੰਘ ਜੀ ਵੀ
ਰੰਧਾਵਾ ਸਾਨੂੰ ਫਤਿਹ ਬੁਲਾਉਂਦੇ ਨੇ। ਜਸਵੀਰ ਸਿੰਘ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ। ਸਿੰਘ ਗਰਚਾ ਜੀ ਵੀ ਫਤਿਹ। ਜਸਵੀਰ ਸਿੰਘ ਬਰਾੜ ਜੀ ਵੀ ਕਹਿੰਦੇ ਨੇ ਕਿ ਖਾਲਸਾ SFJ ਗੁਰਪਤਵੰਤ ਸਿੰਘ ਪੰਨੂ ਭਾਰਤ ਮਾਤਾ ਦਾ ਜਵਾਈ ਹੈ, ਖਾਲਸਾ ਜ਼ਿੰਦਾਬਾਦ। ਲਖਵਿੰਦਰ ਸਿੰਘ ਔਲਖ ਸਤਿ ਸ਼੍ਰੀ ਅਕਾਲ, ਖਾਲਸਾ ਜ਼ਿੰਦਾਬਾਦ। DJ ਵੀ ਫਤਿਹ ਬੁਲਾਉਂਦੇ ਨੇ। ਔਰ ਰਿਸ਼ੀ ਭਾਰਤਵਾਜ ਜੀ ਆਏ ਨੇ, ਇਹ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਡੀਅਰ ਡਾਕਟਰ ਅਮਰਜੀਤ, ਆਈ ਵਾਜ਼ ਸਰਪ੍ਰਾਈਜ਼ਡ ਬਾਈ ਯੂਅਰ ਰਿਐਕਸ਼ਨ yesterday when you claimed that there are absolutely no similarities between Hinduism and Sikhism। ਇਹ ਹੁਣ ਸਾਡੇ ਪਿਆਰੇ ਭਾਰਤਵਾਜ ਜੀ ਆਏ ਨੇ, ਮੈਨੂੰ ਜ਼ਰਾ ਇਹਨਾਂ ਦੇ ਨਾਲ ਜਿਹੜਾ ਉਹ ਗੁਫ਼ਤਗੂ ਕਰ ਲੈਣ ਦਿਓ। ਉਹਨਾਂ ਨੇ ਫਿਰ ਥੱਲੇ ਲਿਖਿਆ, ਇੱਕ ਪਾਸੇ ਤਾਂ ਸਾਨੂੰ ਰੈਟਲਡ ਕਿਹਾ, ਪਰ ਉਸ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਮੈਸੇਜ ਹੈ ਕਿ ਫਤਿਹ ਉਹਨਾਂ ਨੇ ਬੁਲਾਈ, ਅਸੀਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਜਿਹੜਾ ਇਹ ਕਹਿਣਾ ਹੈ ਕਲੇਮ ਕਿ ਕੋਈ ਸਿਮਿਲੈਰਿਟੀ ਨਹੀਂ ਹੈ ਹਿੰਦੂਇਜ਼ਮ ਔਰ ਸਿੱਖਇਜ਼ਮ ਦੇ ਵਿੱਚ, ਇਹ ਬੜੀ ਸਰਪ੍ਰਾਈਜ਼ਿੰਗ ਹੈ। ਰਿਸ਼ੀ ਭਾਰਦਵਾਜ ਜੀ, ਪਹਿਲੀ ਗੱਲ ਤਾਂ ਚਲੋ ਤੁਹਾਡਾ ਸ਼ੁਕਰੀਆ, ਤੁਸੀਂ ਆਉਂਦੇ ਹੋ ਤੇ ਸਾਨੂੰ ਵੀ ਗੱਲ ਕਰਨ ਦਾ ਮੌਕਾ ਮਿਲਦਾ ਇਸ ਐਂਗਲ ਤੋਂ ਕਿ ਮੱਕਾਰੀ ਬਦਦਿਆਨਤੀ ਕੀ ਹੁੰਦੀ ਹੈ। ਪਹਿਲੀ ਗੱਲ, ਜੇ ਤੁਹਾਨੂੰ ਸਿਮਿਲੈਰਿਟੀਜ਼ ਨਜ਼ਰ ਆਉਂਦੀ, ਚਲੋ ਮੰਨ ਲਓ ਤੁਹਾਡੇ ਆਰਟੀਕਲ 25B ਦੇ ਥੱਲੇ ਤੁਸੀਂ ਸਾਨੂੰ ਹਿੰਦੂ ਬਣਾਇਆ, ਜੋ ਸਲੂਕ ਪਿਛਲੇ 76-77 ਸਾਲਾਂ ਤੋਂ ਇਨ ਜਨਰਲ ਔਰ ਪਿਛਲੇ 40 ਸਾਲਾਂ ਤੋਂ ਇਨ ਪਾਰਟਿਕੂਲਰ ਤੁਹਾਡੀ ਹਕੂਮਤ, ਤੁਹਾਡੀ ਬਹੁ ਗਿਣਤੀ ਨੇ ਸਾਡੇ ਨਾਲ ਕੀਤਾ ਹੈ, ਇਹ ਸਿਮਿਲੈਰਿਟੀਜ਼ ਵਾਲੀਆਂ ਗੱਲਾਂ ਨੇ। ਜੇ ਸੱਚਮੁੱਚ ਤੁਹਾਨੂੰ ਇਹ ਹੁੰਦਾ ਹੈ ਕਿ ਭਾਈ ਅਸੀਂ ਤੇ ਤੁਸੀਂ ਕੋਈ ਸਾਂਝਾ ਰੱਖਦੇ ਆ, ਤੇ ਇਵੇਂ ਪੰਜਾਬੀ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਆਪਣਾ ਜੇ ਮਾਰੇਗਾ ਤੇ ਮਾਰ ਕੇ ਧੁੱਪੇ ਨਹੀਂ ਸੁੱਟੇਗਾ, ਛਾਂ 'ਚ ਸੁੱਟੇਗਾ। ਤੁਸੀਂ ਤਾਂ ਜੋ ਕੁਝ ਕੀਤਾ ਹੈ ਜਾਂ ਜੋ ਕੁਝ ਤੁਸੀਂ ਕਰ ਰਹੇ ਹੋ, ਈਵਨ ਇਹਨਾਂ ਧਰਤੀਆਂ ਤੇ ਆ ਕੇ ਵੀ, ਤੁਹਾਨੂੰ ਤਾਂ ਇਹ ਕਹਿਣ 'ਚ ਆਪਣੇ ਆਪ ਨੂੰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਬਈ ਅਸੀਂ ਸਿਮਿਲਰ ਆ, ਜਾਂ ਜਿਹੜੇ ਲੋਕ ਤੁਹਾਡੇ ਤੋਂ ਵੀ ਅੱਗੇ, ਚਲੋ ਕੱਲ ਤੁਸੀਂ ਇਹ ਕਿਹਾ ਸੀ ਕਿ ਸਿੱਖ ਇੱਕ ਅੱਡ ਮਜ਼ਹਬ ਹੈ, ਪਰ ਤੁਹਾਡੀ ਇਹ ਕਲਾਸ ਤਾਂ ਫਿਰ ਵੀ ਸਾਨੂੰ ਹਿੰਦੂ ਕਹਿ ਕੇ ਜਿਹੜੀ ਹੈ ਉਹ ਨਾਲ ਦੇ ਨਾਲ ਮਾਰ, ਇਵੇਂ ਨਹੀਂ ਹੁੰਦਾ ਕਿ ਵੀ ਜਾਂ ਤੁਸੀਂ ਜਿਹੜਾ ਉਹ ਜਿਵੇਂ ਇੱਥੋਂ ਵਾਲੇ ਕਹਿੰਦੇ ਨੇ ਕਿ ਯੂ ਕਾਂਟ ਹੈਵ ਦਾ ਕੇਕ ਐਂਡ ਈਟ ਇਟ ਟੂ, ਇਸ ਪਾਰਟ ਨੂੰ। ਸੈਕੰਡਲੀ, ਜਿਹੜੀ ਬੁਨਿਆਦੀ ਫਿਲਾਸਫੀ ਹੁੰਦੀ ਹੈ ਉਹਦੇ 'ਚ ਦੇਖੋ, ਜਿਹੜੀਆਂ ਚੀਜ਼ਾਂ ਤਾਂ ਕੁਝ ਕਲਚਰ ਦੀਆਂ ਹੁੰਦੀਆਂ ਨੇ, ਤਹਿਜ਼ੀਬ ਦੀਆਂ ਹੁੰਦੀਆਂ, ਜੇ ਖਾਣੇ ਨਾਲ ਸੰਬੰਧ ਹੈ, ਪਹਿਰਾਵੇ ਨਾਲ ਸੰਬੰਧ ਹੈ, ਕਾਫੀ ਹੱਦ ਤੱਕ ਹੋਰ, ਉਹ ਤਾਂ ਜਿਸ ਤਹਿਜ਼ੀਬ ਦੇ ਵਿੱਚ ਕੋਈ ਗਰੋਹ ਹੁੰਦਾ ਹੈ, ਉਹ ਹੁਣ ਜਿਹੜੇ ਤਿੰਨੋਂ ਹੀ ਮਜ਼ਹਬ ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ ਮਿਡਲ ਈਸਟ 'ਚ ਆਏ, ਉਹਨਾਂ ਦੇ ਤਾਂ ਪੈਗੰਬਰ ਵੀ ਸਾਂਝੇ ਨੇ। ਉਹਨਾਂ ਦੇ ਵਿੱਚ ਉਹੀ ਜਿਹੜੇ ਅਬਰਾਹਿਮ ਨੇ, ਉਹ ਇਸਲਾਮ ਦੇ ਵਿੱਚ ਹਜ਼ਰਤ ਇਬਰਾਹੀਮ ਨੇ, ਉਹੀ ਡੇਵਿਡ ਇਸਲਾਮ ਦੇ ਵਿੱਚ ਹਜ਼ਰਤ ਦਾਊਦ ਨੇ, ਉਹੀ ਜੀਸਸ ਹਜ਼ਰਤ ਈਸਾ ਨੇ। ਲੇਕਿਨ ਇਹਦੇ ਬਾਵਜੂਦ ਕਿਸੇ ਨੇ ਇਹ ਤਾਂ ਨਹੀਂ ਕਲੇਮ ਕੀਤਾ ਹੈ ਕਿ ਜੀ ਜਿਹੜੇ ਕ੍ਰਿਸਚਨ ਨੇ ਉਹ ਯਹੂਦੀ ਨੇ, ਜਾਂ ਕਿਸੇ ਨੇ ਕਿਹਾ ਹੋਇਆ ਕਿ ਯਹੂਦੀ ਮੁਸਲਮਾਨ ਨੇ, ਜਾਂ ਕਿਸੇ ਮੁਸਲਮਾਨ ਯਹੂਦੀਆਂ ਨੇ ਕਿਹਾ ਹੋਇਆ ਕਿ ਮੁਸਲਮਾਨ ਯਹੂਦੀ ਨੇ। ਸੋ ਉਹਨਾਂ 'ਚੋਂ ਤੁਸੀਂ ਗਰੋ ਹੁੰਦੇ ਹੋ, ਕੁਝ ਚੀਜ਼ਾਂ ਕਾਮਨ ਪ੍ਰੈਕਟਿਸ ਰਹਿੰਦੀਆਂ ਨੇ। ਸਾਡੇ ਮਾਮਲੇ 'ਚ ਤਾਂ ਅਸੀਂ ਤੁਹਾਡੇ ਰਾਮ ਜੀ, ਕ੍ਰਿਸ਼ਨ ਜੀ, ਦੂਜਿਆਂ ਅਵਤਾਰਾਂ ਨੂੰ ਨਹੀਂ ਮੰਨਦੇ। ਅਸੀਂ ਕੋਈ ਗੁਰਦੁਆਰਿਆਂ 'ਚ ਜਨਮ ਅਸ਼ਟਮੀ ਜਾਂ ਰਾਮਨੌਮੀ ਤੇ ਨਹੀਂ ਮਨਾਉਂਦੇ। ਉਹਨਾਂ ਦੇ ਤਾਂ ਉਹ ਪੈਗੰਬਰ ਵੀ ਕਾਮਨ ਨੇ ਔਰ ਉਹਨਾਂ ਦੇ ਉਸ ਦੇ ਨਾਲ ਵੀ ਸੰਬੰਧ ਹੈ। ਸੈਕੰਡਲੀ, ਜਿਵੇਂ ਮੈਂ ਤੁਹਾਡੇ ਹੀ ਸ਼ੰਕਰਾਚਾਰੀਆ ਨੂੰ ਕੋਟ ਕੀਤਾ ਸੀ, ਤੁਸੀਂ ਜਾ ਕੇ ਦੇਖ ਲੈਣਾ, ਉਹਨੂੰ ਪੁੱਛਿਆ ਜਾਂਦਾ ਵੀ ਹਿੰਦੂ ਦੀ ਡੈਫੀਨੇਸ਼ਨ ਕੀ ਹੈ, ਹਿੰਦੂ ਤੁਸੀਂ ਕਿਹਨੂੰ ਕਹਿੰਦੇ ਹੋ? ਉਹਨੇ ਦੋ ਗੱਲਾਂ ਕਹੀਆਂ। ਉਹਨੇ ਕਿਹਾ ਜੀ ਪਹਿਲਾ ਤਾਂ ਜਿਹੜਾ ਗਊ ਮਾਤਾ ਨੂੰ ਮਾਤਾ ਮੰਨ ਕੇ ਉਹਦੀ ਪੂਜਾ ਕਰਦਾ ਹੁਣ ਇਹ, ਔਰ ਦੂਸਰਾ ਜੋ ਉਹਨਾਂ ਨੇ ਹੁਣ ਪਹਿਲੀ ਗੱਲ ਤਾਂ ਜੇ ਗਊ ਮਾਤਾ ਦੀ ਗੱਲ ਕਰੀਏ ਤੇ ਅਸੀਂ ਤਾਂ ਨਾ ਗਊ ਮਾਤਾ ਨੂੰ ਨਹੀਂ ਮੰਨਦੇ, ਹਾਂ, ਕਿਉਂਕਿ ਐਗਰੀਕਲਚਰ ਬੇਸਡ ਹੋਣ ਕਰਕੇ ਆਪਣੇ ਜੋ ਗਾਂ ਜਾਂ ਮੱਝਾਂ ਜਾਂ ਦੂਜੇ ਜੋ ਵੀ ਪਸ਼ੂ ਨੇ, ਜਿੰਨਾ ਪਿਆਰ ਪੰਜਾਬੀ ਸਿੱਖ ਕਿਸਾਨ ਕਰਦਾ ਆਪਣੇ ਜਾਨਵਰਾਂ ਨੂੰ, ਤੁਸੀਂ ਤਾਂ ਗਊ ਮਾਤਾ ਦੀ ਪੂਜਾ ਦਾ ਢੰਗ ਰੱਖਿਆ ਹੋਇਆ। ਕਦੇ ਕਿਸੇ ਸ਼ਹਿਰ ਦੇ ਲਾਲੇ ਦੀ ਉਹ ਬਾਹਰ ਬੋਰੀਆਂ ਜਿਹੀਆਂ 'ਚ ਰੱਖਿਆ ਹੁੰਦਾ, ਉਹ ਮੂੰਹ ਮਾਰਦੇ ਤਾਂ ਡੰਡਾ ਮਾਰ ਕੇ ਉਹ ਜੋ ਕਰਦੇ ਸੀ ਹਾਲ, ਤੁਸੀਂ ਵੀ ਦੇਖਦੇ ਹੋ, ਅਸੀਂ ਦੇਖਿਆ ਹੋਇਆ ਵੀ ਕਿੰਨੀ ਕੁ ਤੁਸੀਂ ਪੂਜਾ ਕਰਦੇ ਹੋ ਗਾਂ ਦੀ। ਲੇਕਿਨ ਸ਼ੰਕਰਾਚਾਰੀਆ ਦੀ ਡੈਫੀਨੇਸ਼ਨ ਮੁਤਾਬਕ ਹਿੰਦੂ ਉਹ ਹੈ ਜਿਹੜਾ ਗਾਂ ਨੂੰ ਮਾਂ ਮੰਨ ਕੇ ਉਹਦੀ ਪੂਜਾ ਕਰਦਾ ਹੈ। ਦੂਸਰਾ ਕਿ ਉਹ ਪੂਰਵ ਜਨਮ ਤੇ ਪੁਨਰ ਜਨਮ ਇਹਦੇ 'ਚ ਯਕੀਨ ਰੱਖਦਾ ਹੈ। ਸਾਡਾ ਇਹਦੇ 'ਚ ਕੋਈ ਯਕੀਨ ਨਹੀਂ ਹੈ। ਸਾਡੇ ਲਈ ਤਾਂ ਜਿਵੇਂ ਮੈਂ ਕਿਹਾ ਸੀ ਕਿ ਇਹ ਠੀਕ ਹੈ ਵੀ ਰੈਫਰੈਂਸ ਦੇ ਵਿੱਚ ਜਿਹੜਾ ਉਹ ਮਾਈਥੋਲੋਜੀਕਲ ਰੈਫਰੈਂਸ ਤੁਹਾਨੂੰ ਮਿਲ ਜਾਏਗੀ, ਲੇਕਿਨ ਜਦੋਂ ਸਿੱਖੀ ਸਿਧਾਂਤ ਦੀ ਗੱਲ ਆਈ ਉਦੋਂ
ਇਹ ਗੱਲ ਬੜੀ ਕਲੈਰਿਟੀ ਦੇ ਨਾਲ ਕਲੀਅਰ ਹੈ ਕਿ ਭਾਈ ਸਾਡੇ ਲਈ ਇਹ ਇਨਸਾਨੀ ਜੀਵਨ ਪਵਿੱਤਰ ਹੈ। ਪਹਿਲਾਂ ਅਸੀਂ ਕੀ ਸੀ, ਬਾਅਦ 'ਚ ਇਹ ਅਕਾਲ ਪੁਰਖ ਦਾ ਮਹਿਕਮਾ ਹੈ। ਇਹਦੇ 'ਚ ਅਸੀਂ ਕੋਈ ਈਵਨ ਨਾ ਧਰਤੀ ਦੀ ਕ੍ਰੀਏਸ਼ਨ ਨੂੰ ਲੈ ਕੇ, ਨਾ ਪਹਿਲੇ ਜਨਮ ਤੇ ਅਗਲੇ ਜਨਮ ਨੂੰ ਲੈ ਕੇ, ਹਾਂ ਇਹ ਹੈ ਕਿ ਭਾਈ ਇਹ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਕਿ ਵੀ ਇਹ ਜ਼ਿੰਦਗੀ ਜਿਹੜੀ ਹੈ ਇਹ ਅਸੀਂ ਰੱਬ ਦੀ ਯਾਦ 'ਚ ਗੁਜ਼ਾਰਨੀ ਹੈ। ਔਰ ਇਹ ਸਾਨੂੰ ਜਿਹੜਾ ਹੈ, ਤੁਹਾਡੇ ਲਈ ਤਾਂ ਦੇਵ, ਤੁਸੀਂ ਤਾਂ 33 ਕਰੋੜ ਦੇਵੀ ਦੇਵਤੇ ਮੰਨਣ ਵਾਲੇ ਹੋ। ਸਾਡਾ ਸਿਧਾਂਤ ਇਹ ਹੈ ਕਿ ਇਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰ ਕੀ ਸੇਵ, ਕਿ ਵੀ ਈਵਨ ਦੇਵਤੇ ਵੀ, ਐਂਜਲਸ ਵੀ ਇਹ ਡ੍ਰੀਮ ਕਰਦੇ ਨੇ ਕਿ ਅਸੀਂ ਹਿਊਮਨ ਬੀਇੰਗ ਬਣ ਜਾਈਏ। ਸੋ ਸਾਡੇ ਲਈ ਕੋਈ ਦੇਵਤਾ ਜਿਹੜਾ ਇਨਸਾਨ ਨਾਲੋਂ ਉੱਪਰ ਨਹੀਂ ਹੈ, ਕਿਉਂਕਿ ਇਹ ਇਸ ਕਿਸਮ ਦੀ ਪਵਿੱਤਰ ਇਹ ਸਾਡੀ ਵਜੂਦ ਹੈ, ਸਾਡੀ ਦੇਹ ਹੈ, ਜਿਸ ਬਾਰੇ ਜਿਨ੍ਹਾਂ ਭਗਤਾਂ ਦਾ ਤੁਸੀਂ ਰੈਫਰੈਂਸ ਕਰਦੇ ਸੀ, ਉਹਨਾਂ ਦਾ ਇਹ ਫਰਮਾਨ ਹੈ ਕਿ ਭਾਈ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ, ਕਿ ਜੋ ਸਾਰੇ ਬ੍ਰਹਿਮੰਡ 'ਚ ਹੈ, ਕਾਸਮੋਸ 'ਚ ਹੈ, ਉਹ ਪਿੰਡ 'ਚ ਹੈ, ਬਾਡੀ 'ਚ ਹੈ। ਔਰ ਜਿਹਨੇ ਇਸ ਨੂੰ ਲੱਭਿਆ ਉਸ ਨੂੰ ਉਸ ਬ੍ਰਹਿਮੰਡ ਦੀ ਰਿਅਲਾਈਜੇਸ਼ਨ ਹੋਈ। ਸੋ ਸਾਡੇ ਲਈ ਕੋਈ ਪਹਿਲਾ ਤੇ ਪਿਛਲਾ ਕੋਈ ਮੈਟਰ ਨਹੀਂ ਕਰਦਾ। ਹਾਂ ਅਸੀਂ ਇਹ ਮੰਨਦੇ ਹਾਂ ਕਿ ਭਾਈ ਅਕਾਊਂਟੇਬਿਲਟੀ ਹੈਗੀ ਹੈ, ਉਹ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਇਹ ਜਿਹੜਾ ਜੀਵਨ ਦੇ ਵਿੱਚ ਵੀ ਉਹੀ ਸਿਧਾਂਤ ਹੈ ਜੋ ਪਲਾਂਟਸ ਦਾ ਹੈ, ਜੋ ਦੂਜੇ ਦਾ ਹੈ, ਕਿ ਜੋ ਬੀਜੋਗੇ ਉਹ ਵੱਢੋਗੇ। ਔਰ ਇਹ ਹੁਣ ਤੁਸੀਂ ਇਹਦੇ 'ਚ ਸਿਮਿਲੈਰਿਟੀਜ਼ ਦੱਸ ਦਿਓ, ਕਿਹੜੀਆਂ ਸਿਮਿਲੈਰਿਟੀਜ਼ ਨੇ? ਨਹੀਂ, ਤੁਸੀਂ ਜਨੇਊ ਪਾਉਣ ਦੇ ਨਾਲ ਤੁਹਾਡੀ ਬਿਗਨਿੰਗ ਹੁੰਦੀ ਹੈ, ਔਰ ਉਸ ਤੋਂ ਬਿਨਾਂ ਜਿਹੜਾ, ਔਰ ਜਨੇਊ ਤੁਸੀਂ ਜਿਹੜਾ ਹੈ ਉਹ ਬ੍ਰਾਹਮਣ, ਕਸ਼ਤਰੀ, ਵੈਸ਼ ਹੀ ਪਾ ਸਕਦਾ ਹੈ, ਸ਼ੂਦਰ ਤੇ ਔਰਤ ਨੂੰ ਤਾਂ ਪਾ ਨਹੀਂ ਸਕਦੇ। ਸਾਡੇ ਹੈ ਵੀ ਖਾਵੋ ਪੀਵੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ, ਕਿ ਭਾਈ ਇਹ ਤਾਂ ਸਾਰਿਆਂ ਦੇ ਲਈ ਖੁੱਲ੍ਹ ਕੇ ਹੈ। ਸਾਡਾ ਅੰਮ੍ਰਿਤ ਬ੍ਰਾਹਮਣ ਤੋਂ ਸ਼ੂਦਰ ਤੱਕ ਹਰ ਇੱਕ ਦੇ ਲਈ ਹੈ, ਬਰਾਬਰੀ ਦੀ ਗੱਲ ਹੈ ਕਿ ਭਾਈ ਸੰਗਤ ਵੀ ਪੰਗਤ ਵੀ, ਨਾ ਪੰਗਤ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੈ ਨਾ ਸੰਗਤ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੈ। ਸੋ ਸਿਮਿਲੈਰਿਟੀ ਤੁਹਾਡਾ, ਔਰ ਇਹੀ ਨਹੀਂ ਵੀ ਤਿੰਨਾਂ ਦੇ ਬ੍ਰਾਹਮਣ, ਕਸ਼ਤਰੀ, ਵੈਸ਼ ਨੂੰ ਜਿਹੜਾ ਉਹ ਜਨੇਊ ਪਾਇਆ ਜਾਂਦਾ। ਜਨੇਊ ਦਾ ਇੱਕ ਨੂੰ ਰੇਸ਼ਮ ਦਾ ਹੈ, ਇੱਕ ਨੂੰ ਸੂਤ ਦਾ, ਇੱਕ ਨੂੰ ਉੱਨ ਦਾ, ਕਿਉਂਕਿ ਉਹਦੇ 'ਚ ਵੀ ਔਰ ਮਹੀਨੇ ਵੀ ਅੱਡ-ਅੱਡ ਨੇ, ਕਿ ਬਸੰਤ ਦੇ ਮੌਸਮ 'ਚ ਬ੍ਰਾਹਮਣ ਨੂੰ ਜਨੇਊ ਹੈ। ਸੋ ਗੁਰੂ ਨਾਨਕ ਸਾਹਿਬ ਨੇ ਜਿਸ ਦਿਨ ਪੰਡਤ ਦਾ ਹੱਥ ਫੜ ਕੇ ਕਿਹਾ ਸੀ ਕਿ ਭਾਈ ਇਹ ਜਿਹੜਾ ਤੇਰਾ ਜਨੇਊ ਹੈ ਡਿਸਕ੍ਰਿਮੀਨੇਟਰੀ ਹੈ, ਇਹ ਮੈਨੂੰ ਕਬੂਲ ਨਹੀਂ ਹੈ, ਉਦੋਂ ਨਹੀਂ ਲਾਈਨ ਤਾਂ ਖਿੱਚੀ ਗਈ ਸੀ। ਔਰ ਉਸ ਲਾਈਨ ਦੇ ਥੱਲੇ ਹੀ ਫਿਰ ਤੁਸੀਂ ਇੱਕ ਪ੍ਰਿੰਸੀਪਲ ਸਿੱਖੀ ਦਾ, ਤੁਹਾਡਾ ਸਭ ਕੁਝ ਹੀ ਵਰਨ ਆਸ਼ਰਮ ਤੇ ਖੜਾ ਹੈ। ਜੇ ਬ੍ਰਾਹਮਣ, ਕਸ਼ਤਰੀ, ਵੈਸ਼ ਹੋ, ਤੁਸੀਂ ਗਾਂਧੀ ਤੋਂ ਲੈ ਕੇ ਕਿਸੇ ਦਾ ਦੱਸ ਦਿਓ, ਉਹਨੇ ਕਿਹਾ ਹੋਏ ਵੀ ਅਸੀਂ ਜਾਤ ਪਾਤ ਨੂੰ ਨਹੀਂ ਮੰਨਦੇ, ਉਹ ਤਾਂ ਕਹਿੰਦੇ ਹਾਂ ਸ਼ੂਦਰਾਂ ਨਾਲ ਸਲੂਕ ਚੰਗਾ ਹੋਣਾ ਚਾਹੀਦਾ, ਉਹ ਤਾਂ ਤੁਹਾਡੀ ਰੀੜ ਦੀ ਹੱਡੀ ਹੈ। ਤੇ ਸਾਡੇ ਇੱਥੇ ਇਹ ਹੈ ਕਿ ਭਾਈ 4 ਵਰਨ 1 ਵਰਨ ਕਰਾਇਆ, ਕਿ ਸਾਡੇ ਲਈ ਕੋਈ ਇਹ ਨਹੀਂ ਹੈ ਕਿ ਬ੍ਰਾਹਮਣ ਨੇ ਵਿਦਿਆ ਲੈਣੀ ਹੈ, ਕਸ਼ਤਰੀ ਨੇ ਸਾਡੇ ਲਈ ਗੁਰਬਾਣੀ ਪੜ੍ਹ ਰਿਹਾ, ਰੱਬ ਦੀ ਬੰਦਗੀ 'ਚ ਲੱਗਾ ਹੋਇਆ ਸਿੱਖ ਬ੍ਰਾਹਮਣ ਦੇ ਰੋਲ ਨੂੰ ਨਿਭਾ ਰਿਹਾ, ਜਿਹੜੇ ਤਲਵਾਰ ਗੱਤ ਰਿਹਾ, ਹੱਕਾਂ ਲਈ ਲੜ ਰਿਹਾ, ਕਸ਼ਤਰੀ ਦੇ ਰੋਲ ਨੂੰ ਨਿਭਾ ਰਿਹਾ, ਉਹ ਕਿਰਤ ਕਰ ਰਿਹਾ, ਉਹ ਵੈਸ਼ ਦੇ ਰੋਲ ਦੇ ਵਿੱਚ ਹੈ, ਤੇ ਉਹ ਹਰ ਇੱਕ ਦੀ ਸੇਵਾ ਦੇ ਵਿੱਚ ਹੈ ਜਿਹੜਾ ਤੁਸੀਂ ਸ਼ੂਦਰਾਂ ਨੂੰ ਕੰਮ ਦਿੱਤਾ। ਇੱਥੇ ਤਾਂ 4 ਵਰਨ 1 ਵਰਨ ਕਰਾਇਆ ਤੇ ਫਿਲਾਸਫੀ ਮੁਕੰਮਲ ਹੈ। ਸੋ ਤੁਹਾਡੇ ਨਾਲ ਦੱਸੋ ਕਿਹੜੇ ਪਾਸਿਓਂ ਤਾਲੁਕ ਹੈ? ਬਾਕੀ ਤੁਸੀਂ 5 ਸਦੀਆਂ ਦਾ ਆਪਣਾ ਜਿਹੜਾ ਵੈਰ ਕੱਢਿਆ ਜੂਨ 84 ਦੇ ਵਿੱਚ, ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਸੋ ਸੈਪਰੇਟਿਸਟ ਮਾਈਂਡਸੈਟ ਨਹੀਂ ਹੈ। ਤੁਸੀਂ ਓਨੈਸਟੀ ਨਾਲ ਰਿਸ਼ੀ ਭਾਰਦਵਾਜ ਜੀ, ਤੁਸੀਂ ਭਾਰਦਵਾਜ ਰਿਸ਼ੀ ਬਹੁਤ ਵੱਡੇ ਰਿਸ਼ੀ ਹੋਏ ਨੇ, ਜੇ ਤੁਹਾਨੂੰ ਨਾ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਇਹ ਦਿੱਤਾ ਤੇ ਤੁਸੀਂ ਵੀ ਇਸ ਦਾ ਚਿੰਤਨ ਕਰੋ, ਉਸ ਨੂੰ ਆਪਣੇ ਅੰਦਰ ਜਿਹੜਾ ਇਹ ਸਾਰੇ ਦੇ ਨਾਲ ਤੁਸੀਂ ਦੇਖੋਗੇ, ਫਿਰ ਤੁਹਾਨੂੰ ਲੱਗੇਗਾ ਕਿ ਵੀ ਅਸੀਂ ਗਰੀਵਡ ਪਾਰਟੀ ਹੈ, ਸਾਡੇ ਨਾਲ ਪੈਰ ਤੇ ਧੱਕਾ, ਔਰ ਜਿਸ ਲੈਵਲ ਦੇ ਉੱਤੇ। ਔਰ ਜੇ ਤੁਹਾਨੂੰ ਫਿਰ ਵੀ ਸ਼ੱਕ ਰਹੇ, ਹਾਲਾਂ ਉਹਦਾ ਕਨਕਲੂਜਨ ਇੱਕ ਡਿਫਰੈਂਟ ਹੈ ਲਾਲਾ ਦੌਲਤ ਰਾਏ ਦਾ, ਉਹ ਸਾਨੂੰ ਹਿੰਦੂ ਸਾਬਤ ਕਰਨ ਤੇ ਹੈ, ਪਰ ਤੁਸੀਂ ਉਹਨਾਂ ਦੀ ਇਹ ਕਿਤਾਬ ਹੀ ਕਿਤੇ ਤੁਹਾਨੂੰ ਮੌਕਾ ਬਣੇ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪੜ੍ਹ ਲਓ ਕਿ ਬਈ ਬ੍ਰਾਹਮਣਵਾਦੀਆਂ ਨੇ ਸਿੱਖੀ ਦੀ ਮੁਖਾਲਫਤ ਇਸਲਾਮ ਤੋਂ ਵੀ ਜ਼ਿਆਦਾ ਕਿਉਂ ਕੀਤੀ। ਇਸਲਾਮ ਨੂੰ ਤਾਂ ਉਹਨਾਂ ਨੇ ਟੋਲਰੇਟ ਕਰ ਲਿਆ, ਕਿਉਂਕਿ ਉਹਨੇ ਵਿਦਨ ਦਾ ਸੁਸਾਇਟੀ ਬ੍ਰਾਹਮਣ ਦੀ ਡੋਮੀਨੈਂਸ ਨੂੰ ਚੈਲੰਜ ਨਹੀਂ ਸੀ ਕੀਤਾ, ਪਰ ਸਿੱਖੀ ਦੇ ਨਾਲ ਜਿਹੜਾ ਵੈਰ ਪਗਾਇਆ ਜਾਂ ਅੱਜ ਤੱਕ ਜਿਹੜਾ ਪਗਾਇਆ ਜਾ ਰਿਹਾ, ਉਹ ਇਸ ਲਈ ਸੀ ਕਿ ਸਿੱਖੀ ਨੇ ਵਿਦਨ ਦਾ ਸੁਸਾਇਟੀ ਸੰਗਤ ਪੰਗਤ ਦੇ ਕਨਸੈਪਟ ਜਿਹੜੇ ਨੇ, ਇਹਨਾਂ ਨੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ, ਔਰ ਉਹਨਾਂ ਨੇ ਪੁਆਇੰਟ ਵਾਈਜ਼ ਦਿੱਤਾ ਹੋਇਆ। ਔਰ 1 ਸਦੀ ਪਹਿਲਾਂ ਜਿਹੜੀ ਹੈ ਕਿਤਾਬ ਉਹਨਾਂ ਦੀ ਛਪੀ ਸੀ ਉਰਦੂ ਦੇ ਵਿੱਚ,
ਹੁਣ ਤੁਸੀਂ ਪੜ੍ਹ ਸਕਦੇ ਹੋ, ਉਸ ਨੂੰ ਹਿੰਦੀ 'ਚ ਵੀ ਹੋਏਗੀ। ਜੀ ਸੋ ਫਿਰ ਵੀ ਤੁਹਾਡਾ ਸ਼ੁਕਰੀਆ, ਤੁਸੀਂ ਆਉਂਦੇ ਹੋ ਔਰ ਘੱਟੋ ਘੱਟ ਸਾਨੂੰ ਇਸ ਬਹਾਨੇ ਗੱਲਬਾਤ ਦਾ ਮੌਕਾ ਦਿੰਦੇ ਹੋ। ਜੀ ਔਰ ਡੀਜੇ ਜੀ ਕਹਿੰਦੇ ਨੇ ਦੀਪ ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ ਨੂੰ ਜੰਗ ਬਲੱਡ ਬਹੁਤ ਪਿਆਰ ਕਰਦੇ ਆ। ਸੋ ਅਲਬਰਟਾ ਵਾਲਿਆਂ ਨੂੰ ਬੇਨਤੀ ਹੈ ਕਿ ਉਹਨਾਂ ਦਾ ਜਸਟਿਸ ਦੀ ਜਿਹੜੀ ਆਸ ਹੈ ਰੱਖਦੇ ਹੋ ਤਾਂ ਕੈਲਗਰੀ ਸੰਡੇ ਜਿਹੜੇ ਵੋਟਾਂ ਪਾਉਣ ਜ਼ਰੂਰ ਆਓ। ਬਿਲਕੁਲ ਠੀਕ ਹੈ, ਇਹੀ ਜਸਟਿਸ ਹੈ। ਹਾਂਜੀ, ਸੁਖਵਿੰਦਰ ਸਿੰਘ ਜੀ ਵੀ ਫਤਿਹ ਔਰ ਖਾਲਸਾ ਜ਼ਿੰਦਾਬਾਦ। ਫਿਰ ਤੁਸੀਂ ਰਿਸ਼ੀ ਬਾਜਵਾ ਉਹਨਾਂ ਦਾ ਜਵਾਬ ਤਾਂ ਤੁਸੀਂ ਦੇ ਦਿੱਤਾ। ਸੁਖਵਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਬਲਜੀਤ ਵੜਾਜ ਜੀ ਵੀ ਫਤਿਹ ਬੁਲਾਉਂਦੇ ਨੇ। ਬੀ ਜੋਲੀ ਜੀ ਵੀ ਕਹਿੰਦੇ ਨੇ ਕਿ ਰਿਸ਼ੀ ਭਾਰਤਵਾਜ similarities 6 give free sweet water and your community right on thanks do not drink water। So फिर इसी तरह कहते हैं कि during COVID sex stands with all during earthquake floods when Kapil Sharma। So फिर उन्होंने किया है कि कहते when Kapil Sharma asked help to Punjab during heavy floods all your dirty community boycott this show and his show was off air which similarities you are talking। फिर इसी तरह फिर उन्होंने कहना है कि in this show only one reporter said he was safe in a Sikh village but in Delhi which Sikh is safe during 84 dirty community। फिर कहते कि you done Manipur फिर निर्भया आसिफा ਹਾਂਜੀ ਫਿਰ ਕਹਿੰਦੇ ਨੇ ਅਜੇ ਮਿਸ਼ਰਾ ਸਾਰੇ ਕਾਂਡ ਹੋਏ ਨੇ ਜਿੱਥੇ ਬੱਚੀਆਂ ਦੇ ਨਾਲ ਬਹੁਤ ਜ਼ਿਆਦਤੀਆਂ ਹੋਈਆਂ, ਮਰਡਰ ਹੋਏ ਉਹਨਾਂ ਦੇ। ਜੈਸਿਕਾ ਲਾਲ ਦੇ ਮਾਮਲੇ ਹਾਂਜੀ ਉਹ ਜਵਾਬ ਦਿੱਤਾ ਇਹਨਾਂ ਨੇ। ਬਿਲਕਿਸ ਹਾਥਰਸ ਹਾਂਜੀ ਐਨੀ ਸੱਚ ਇਨਸੀਡੈਂਟ ਇਨ ਪੰਜਾਬ ਜ਼ੀਰੋ। ਜੀ ਨਰਿੰਦਰ ਜੀ ਵੀ ਸਾਨੂੰ ਗੱਲ ਕਹਿੰਦੇ ਨੇ ਜ਼ਿੰਦਾਬਾਦ ਔਰ ਗੁੱਜਰ ਸਿੰਘ ਜੀ ਵੀ 6 ਫॉर ਜਸਟਿਸ ਖਾਲਿਸਤਾਨ ਜ਼ਿੰਦਾਬਾਦ ਔਰ ਫਤਿਹ। ਸਤਵਿੰਦਰ ਸਿੰਘ ਜੀ ਵੀ ਕਹਿੰਦੇ ਨੇ ਸਾਨੂੰ ਫਤਿਹ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਕਸ਼ਮੀਰ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਆਜ਼ਾਦੀ ਦੇ ਨੇੜੇ ਪਹੁੰਚ ਰਿਹਾ ਹੈ। ਵਿਰੋਧੀ ਤਾਕਤ ਸਿੱਖ ਸਰਦਾਰਾਂ ਦੇ ਬਹਾਨੇ ਵੱਖੜੇ ਜਿਹੜੇ ਨੇ ਉਹ ਕਰਕੇ ਲੋਕਾਂ ਨੂੰ ਆਜ਼ਾਦੀ ਤੋਂ ਦੂਰ ਰੱਖਣਾ ਚਾਹੁੰਦੀ ਹੈ, ਸੰਗਤਾਂ ਅਤੇ ਪ੍ਰਚਾਰਕਾਂ ਨੂੰ। ਬਿਲਕੁਲ ਠੀਕ ਹੈ। ਫਿਰ ਕਹਿੰਦੇ ਪ੍ਰਚਾਰਕਾਂ ਨੂੰ ਬੇਨਤੀ ਹੈ ਕਿ ਇਹਨਾਂ ਵਿਰੋਧੀ ਤਾਕਤਾਂ ਦੀਆਂ ਚਾਲਾਂ ਤੋਂ ਸਾਵਧਾਨ ਰਹਿਣ ਜੀ। ਨੂਪਾ ਜੀ ਦਾ ਤੁਸੀਂ ਮੈਸੇਜ ਜਿਹੜਾ ਪੜ੍ਹ ਦਿਓ। ਹਾਂ, ਉਹਨਾਂ ਨੇ ਕਿਹਾ ਵੀ ਮਰਾਠਾ ਲੋਕਾਂ ਨੂੰ ਮਹਾਰਾਸ਼ਟਰ, ਹੁਣ ਜਿਹੜਾ ਮਹਾਰਾਸ਼ਟਰ ਸਟੇਟ ਹੈ ਰਾਸ਼ਟਰ ਨੇਸ਼ਨ ਨੂੰ ਕਹਿੰਦੇ ਨੇ, ਰੇਸ਼ਨ ਦੇ ਉੱਤੇ ਵੀ, ਔਰ ਇਹ ਕੋਈ ਅੱਜ ਦਾ ਨਾਂ ਨਹੀਂ ਹੈ ਰੱਖਿਆ ਹੋਇਆ। ਇਹ ਜਦੋਂ ਇਹਨਾਂ ਨੇ ਸੌਰਾਸ਼ਟਰਾ ਨੂੰ 2 ਸੂਬਿਆਂ 'ਚ ਵੰਡਿਆ ਕਿ ਜੀ ਸੌਰਾਸ਼ਟਰ ਸਟੇਟ ਸੀ ਵੀ ਇਹ ਬਾਈਲਿੰਗੁਅਲ ਹੈ, ਸੋ ਇਹ ਮਰਾਠਿਆਂ ਦੀ ਸਟੇਟ ਮਹਾਰਾਸ਼ਟਰ ਬਣਾ ਦਿੱਤੀ। ਉਦੋਂ ਕਿਸੇ ਨੇ ਨਹੀਂ ਕਿਹਾ ਇੱਥੇ ਜੇ ਕੋਈ ਖਾਲਿਸਤਾਨ ਲਫ਼ਜ਼ ਹੈ ਤਾਂ ਉਹਨਾਂ ਨੂੰ ਉਹ ਦਹਿਸ਼ਤਗਰਦ ਬਣਾ ਦਿੱਤਾ। ਉੱਥੇ ਤੁਹਾਨੂੰ ਸ਼ਰਮ ਨਹੀਂ ਆਈ? ਉਹਨੂੰ ਰਾਸ਼ਟਰ ਦੇ ਉੱਤੇ, ਪਿਓ ਦੇ ਉੱਤੇ ਆਪਣਾ ਪਿਓ ਨੂੰ ਬਣਾ ਲਿਆ ਮਹਾਰਾਸ਼ਟਰ। ਇਸੇ ਤਰ੍ਹਾਂ ਇਹੀ ਉਹਨਾਂ ਨੇ ਨੂਪਾ ਜੀ ਨੇ ਕਿਹਾ, ਮਰਾਠਾ ਲੋਕਾਂ ਨੂੰ ਮਹਾਰਾਸ਼ਟਰ, ਗੁਜਰਾਤੀਆਂ ਨੂੰ ਗੁਜਰਾਤ, ਪੰਜਾਬੀ ਲੋਕਾਂ ਨੂੰ ਕੋਈ ਸਟੇਟ ਨਹੀਂ। ਜੇ ਮੰਗ ਲਈ ਤੇ ਇਹ ਲੈ ਕੇ ਆ ਗਏ, ਮਤਲਬ ਉਸ ਨੂੰ ਇਹ ਫੌਜ ਲੈ ਕੇ ਆ ਗਏ। ਯੂਪੀ ਬਿਹਾਰ ਦਾ ਭਈਆ ਸਾਡੇ ਲੋਕਾਂ ਨੂੰ ਮਾਰਨ ਲੱਗ ਪਿਆ ਜਾਂ ਸਾਡੇ ਖੇਤਾਂ ਵਿੱਚੋਂ ਰੋਟੀ ਖਾਂਦੇ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਤਾਂ ਕਈ ਕੋਟ ਚੜੇ ਪੂਰਬੀ ਦੱਖਣੀ ਜੀ। 1849 'ਚ ਵੀ 1846 'ਚ ਜਿਹੜੀ ਪਹਿਲੀ ਐਂਗਲੋ ਸਿੱਖ ਵਾਰ ਹੁੰਦੀ ਹੈ, ਸਾਰੀਆਂ ਮੂਰਲੀਆਂ ਪਲਟਣਾ ਇਹਨਾਂ ਦੀਆਂ ਹੀ ਸੀ, ਪੂਰਬੀ ਦੱਖਣੀਆਂ ਦੀਆਂ। ਇਹੀ ਜੂਨ ਦੇ ਪਹਿਲੇ ਹਫਤੇ ਹਮਲਾਵਰ ਸੀ। ਜੀ ਨਿਰਮਲ ਢਿੱਲੋਂ ਜੀ ਔਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ, ਸ਼ਿੰਦਾ ਸਿੰਘ ਗਿੱਲ ਖਾਲਸਤਾਨੀ ਜੀ, ਸਤਵਿੰਦਰ ਸਿੰਘ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।